वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं हाँ तुहाडी होस्ट नीलम कौर। मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV84 ਦੇ ਬਹੁਤ ਪਿਆਰੇ ਸਿਆਣੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 8 जून 2024 हार्ड नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲਾ ਜੋ ਅੱਜ ਦਾ ਮੇਨ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਦੇ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਜੋ ਪਹਿਲਾ ਟੌਪਿਕ ਹੈ ਉਸ ਦੀ ਹੈਡਲਾਈਨ ਹੈ ਕਿ ਕਿਸ ਤਰ੍ਹਾਂ ਬਾਹਰਲੇ ਸਿੱਖਾਂ ਨੇ ਭਾਰਤ ਨੂੰ ਅੱਤਵਾਦੀ ਸਟੇਟ ਅਤੇ ਮੋਦੀ ਨੂੰ ਅੱਤਵਾਦੀ ਐਲਾਨਿਆ। ਸੋ ਜਿਸ ਤਰ੍ਹਾਂ ਕਿ ਵਿਊਅਰਸ, ਰੈਫਰੈਂਡਮ 2020 ਹੋਣ ਜਾ ਰਿਹਾ ਹੈ। ਸੋ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਵਿੱਚ ਜੋ ਸਿੱਖ ਨੌਜਵਾਨਾਂ ਦੀ ਜੋ ਫੜੀ ਦਾ ਸਿਲਸਿਲਾ ਹੈ ਉਹ ਉੱਚੇ ਪੱਧਰ ਤੇ ਜਾਰੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਰੈਫਰੈਂਡਮ 2020 ਨੂੰ ਦਹਿਸ਼ਤਗਰਦੀ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਸੋ ਇਸ ਭਾਰਤੀ ਜ਼ੁਲਮ ਦੇ ਚਲਦਿਆਂ ਬੀਤੇ ਕੱਲ ਅਮਰੀਕਾ, ਕੈਨੇਡਾ ਦੀਆਂ ਸਿੱਖਾਂ ਦੀਆਂ ਜੋ 162 ਤੋਂ ਜ਼ਿਆਦਾ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਨੇ ਇੰਡੀਅਨ ਸਟੇਟ ਨੂੰ ਇੱਕ ਦਹਿਸ਼ਤਗਰਦ ਸਟੇਟ ਐਲਾਨਿਆ ਹੈ ਅਤੇ ਮੋਦੀ, ਅਮਿਤ ਸ਼ਾਹ, ਅਮਰਿੰਦਰ, ਸੁਖਬੀਰ ਬਾਦਲ, ਦਿਨਕਰ ਗੁਪਤਾ ਸਮੇਤ ਸੈਣੀ ਆਦਿ ਨੂੰ ਦਹਿਸ਼ਤਗਰਦੀ ਜੋ ਗਰਦ ਹੈ ਉਹ ਘੋਸ਼ਿਤ ਕੀਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਡਾਕਟਰ ਸਾਹਿਬ ਨਾਲ ਕਰਾਂਗੇ। ਸੋ ਨਾਲ ਹੀ ਆਪਾਂ ਕਰੋਨਾ ਅਪਡੇਟ ਵੀ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੇ ਆ ਮੇਨ ਜੋ ਅੱਜ ਦਾ ਮੇਨ ਵਿਸ਼ਾ ਹੈਗਾ ਅੱਜ ਦੇ ਪ੍ਰੋਗਰਾਮ ਦਾ, ਸੋ ਤੁਹਾਡੀਆਂ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਵੈਸੇ ਤਾਂ ਇਨਸਾਨੀ ਇਤਿਹਾਸ ਦੇ ਵਿੱਚ ਜੇ ਅਸੀਂ 7-8 ਹਜ਼ਾਰ ਸਾਲ ਦਾ ਸਫ਼ਰ ਦੇਖੀਏ ਤੇ ਦੁਨੀਆ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਜਿਹੜੇ ਹਮਲਾਵਰ ਹੁੰਦੇ ਸਨ ਉਹ ਜਿਸ ਨੂੰ ਜਿੱਤਦੇ, ਜਿਸ ਇਲਾਕੇ ਨੂੰ ਫਤਹ ਕਰਦੇ, ਉਸ ਦੀ ਦੌਲਤ ਹੀ ਨਹੀਂ ਉਸ ਦੀ ਰਿਆਇਆ ਜਾਂ ਲੋਕ ਵੀ ਉਹਨਾਂ ਦੀ ਮਲਕੀਅਤ ਹੁੰਦੇ, ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ, ਵੇਚਿਆ ਜਾਂਦਾ ਜਾਂ ਗੁਲਾਮਾਂ ਵਾਂਗ ਉਹਨਾਂ ਨੂੰ ਵਰਤਿਆ ਜਾਂਦਾ। ਔਰ ਇਹ ਸਿਲਸਿਲਾ ਮਿਲੇਨੀਅਮਸ ਤੋਂ, ਹਜ਼ਾਰਾਂ ਸਾਲਾਂ ਤੋਂ ਜਾਰੀ ਰਿਹਾ। ਹਾਂ, ਇੰਨਾ ਕੁ ਜ਼ਰੂਰ ਜਿਹੜਾ ਕੋਈ ਥੋੜ੍ਹਾ ਬਹੁਤ ਇਨਸਾਫ ਪਸੰਦ ਬਾਦਸ਼ਾਹ ਜਾਂ ਕੋਈ ਸਿਸਟਮ ਹੁੰਦਾ ਸੀ, ਲੋਕ ਉਹਦੇ 'ਚ ਹੀ ਜਿਹੜੀ ਹੈ ਆਪਣੇ ਆਪ ਨੂੰ ਬੜੀ ਤਸੱਲੀ ਮਹਿਸੂਸ ਕਰਦੇ ਸੀ ਔਰ ਇਹ ਸੀ ਕਿ ਜੀ ਇਹਦੇ ਰਾਜ ਦੇ ਵਿੱਚ ਸਾਨੂੰ ਸੁੱਖ ਹੈ। ਪਰ ਲੈ ਦੇ ਕੇ ਜਦੋਂ ਤੱਕ ਅਸੀਂ 19ਵੀਂ 20ਵੀਂ ਸਦੀ ਤੱਕ ਪਹੁੰਚਦੇ ਹਾਂ, ਜਦੋਂ ਕਿ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਨਾਂ ਥੱਲੇ ਲੋਕਾਂ ਦੇ ਹੱਕਾਂ ਦੀ ਗੱਲ, ਔਰ ਬੇਸ਼ੱਕ ਇਸ ਨੂੰ ਡਿਫਾਈਨ ਤਾਂ ਬਹੁਤ ਪਹਿਲਾਂ ਜਦੋਂ ਅਸੀਂ ਅਮਰੀਕਨ ਹਵਾਲੇ ਨਾਲ ਦੇਖਦੇ ਹਾਂ ਤੇ ਫਿਰ ਅਬਰਾਹਿਮ ਲਿੰਕਨ ਦੇ ਲਫ਼ਜ਼ ਦੁਹਰਾਏ ਜਾਂਦੇ ਨੇ ਕਿ ਡੈਮੋਕ੍ਰੇਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਜਾਂ ਉਸ ਤੋਂ ਪਹਿਲਾਂ ਵੀ ਇਨਸਾਨੀ ਇਤਿਹਾਸ 'ਚ ਜੇ ਜਮਹੂਰੀਅਤ ਦੀ ਗੱਲ ਨੂੰ ਬਹੁਤ ਵਾਰ ਉਸ ਏਥਨਸ ਦੇ ਨਾਲ ਜੋੜਿਆ ਜਾਂਦਾ ਹੈ, ਗ੍ਰੀਸ ਦੇ ਨਾਲ, ਕਿ ਉੱਥੇ ਕਿਵੇਂ ਸਿਟੀ ਡੈਮੋਕ੍ਰੇਸੀ ਸੀ, ਲੋਕ ਜਿਹੜੇ ਨੇ ਮੈਜੋਰਿਟੀ ਦੇ ਨਾਲ ਫੈਸਲਾ ਕਰਦੇ ਸੀ। ਔਰ ਉਹਦੀ ਇੱਕ ਉਦਾਹਰਣ ਸੁਕਰਾਤ ਜਿਹੜਾ ਕਿ ਲਗਭਗ 2500 ਸਾਲ ਪਹਿਲਾਂ ਹੋਇਆ, ਉਸ ਨੂੰ ਜਦੋਂ ਫਾਈਨਲ ਟਰਾਇਲ ਦੇ ਵਿੱਚ ਇਹ ਕਿਹਾ ਗਿਆ ਕਿ ਜੀ ਇਹ ਨੌਜਵਾਨਾਂ ਦੇ ਦਿਮਾਗਾਂ ਨੂੰ ਕਰਪਟ ਕਰਦਾ, ਇਹ ਨਵੇਂ ਆਈਡੀਆ ਦਿੰਦਾ ਔਰ ਲੋਕ ਜਿਹੜੇ ਨੇ ਉਹ ਨੌਜਵਾਨ ਖਾਸ ਤੌਰ ਤੇ ਉਹ ਬਗਾਵਤ ਵੱਲ ਤੁਰਦੇ ਨੇ। ਔਰ ਜ਼ਾਹਰ ਹੈ ਕਿ
ਸੁਕਰਾਤ ਲੋਕਾਂ ਦੇ ਦਿਲਾਂ ਦੀ ਗੱਲ ਉਹਨਾਂ ਦੇ ਨਾਲ ਬੈਠ ਕੇ ਕਰਦਾ ਸੀ। ਔਰ ਉਸ ਸਾਰੇ ਚੋਂ ਜਦੋਂ ਸੁਕਰਾਤ ਨੂੰ ਮੌਤ ਦੀ ਸਜ਼ਾ ਜ਼ਹਿਰ ਦਾ ਪਿਆਲਾ ਦੇਣ ਦਾ ਫੈਸਲਾ ਵੀ ਹੋਇਆ ਤੇ ਉਹ ਵੀ ਕਿਹਾ ਜਾਂਦਾ ਹੈ ਕਿ ਭਾਈ 500 ਦੇ ਕਰੀਬ ਉਹਦੇ ਸਾਰੇ ਏਥਨਸ ਦੇ ਜਿਹੜੇ ਇਸ ਦੇ ਜਿਹੜੇ ਯੋਗ ਵੋਟਰ ਸਨ ਉਹਨਾਂ ਚੋਂ 270 ਦੇ ਕਰੀਬ ਨੇ ਉਹਦੇ ਖਿਲਾਫ ਵੋਟ ਕੀਤਾ ਔਰ 230 ਜਾਂ 240 ਨੇ ਕਿਹਾ ਵੀ ਨਹੀਂ ਸੁਕਰਾਤ ਜਿਹੜਾ ਉਹ ਇਨੋਸੈਂਟ ਹੈ ਔਰ ਉਹਨੂੰ ਉਹਦਾ ਜਿਹੜਾ ਸਭ ਤੋਂ ਪਿਆਰਾ ਦੋਸਤ ਸੀ ਉਸ ਨੇ ਹੀ ਜ਼ਹਿਰ ਦਾ ਪਿਆਲਾ ਦਿੱਤਾ। ਉਹਨੇ ਕਿਹਾ ਜੀ ਦੇਖ ਸੁਕਰਾਤ ਭਾਵੇਂ ਤੂੰ ਮੇਰਾ ਦੋਸਤ ਹੈ, ਮੇਰੀ ਤੇਰੇ ਨਾਲ ਦਿਲੀ ਹਮਦਰਦੀ ਹੈ, ਪਰ ਮੈਂ ਮੈਜੋਰਿਟੀ ਦੇ ਫੈਸਲੇ ਦੇ ਅੱਗੇ ਸਿਰ ਝੁਕਾ ਰਿਹਾ। ਸੋ ਇਹ ਬਹੁਤ ਵਾਰ ਜਦੋਂ ਰਿਪਬਲਿਕ ਦੇ ਉੱਤੇ ਜਾਂ ਡੈਮੋਕ੍ਰੇਸੀ ਦੇ ਉੱਤੇ ਗੱਲਬਾਤ ਹੁੰਦੀ ਹੈ ਤਾਂ ਜ਼ਾਹਰ ਹੈ ਏਥਨਸ ਕੋਰਟ ਹੁੰਦਾ ਹੈ, ਪਰ ਮੈਂ ਇਹਦੇ ਵਿਚਲਾ ਇਹ ਤੱਤ ਕਹਾਂ ਕਿ ਬੇਸ਼ੱਕ ਬਹੁਤ ਵਾਰ ਸੁਕਰਾਤ ਨੂੰ ਜਿਹੜਾ ਜ਼ਹਿਰ ਦਾ ਪਿਆਲਾ ਦੇਣਾ ਅੱਜ ਸੱਚ ਨੂੰ ਫਾਂਸੀ ਜਾਂ ਸੱਚ ਨੂੰ ਮਾਰਨ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਸੁਕਰਾਤ ਨੂੰ ਮੌਤ ਦੇਣ ਦਾ ਫੈਸਲਾ ਸਿੰਪਲ ਮੈਜੋਰਿਟੀ ਦੇ ਨਾਲ ਕੀਤਾ ਗਿਆ ਸੀ। ਸੋ ਜਿਨ੍ਹਾਂ ਨੂੰ ਅੱਜ ਅਸੀਂ ਡੈਮੋਕ੍ਰੇਸੀਜ਼ ਕਹਿੰਦੇ ਹਾਂ ਉਹ ਬੇਸ਼ੱਕ ਅਮਰੀਕਾ ਹੈ ਜਾਂ ਇੰਡੀਆ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਹੈ ਜਾਂ ਯੂਰਪ ਦੀਆਂ ਦੂਸਰੀਆਂ ਤਾਕਤਾਂ ਨੇ, ਫੈਸਲਾ ਜਿਹੜਾ ਹੈ ਉਹ ਸਿੰਪਲ ਮੈਜੋਰਿਟੀ ਦੇ ਨਾਲ ਯਾਨੀ ਜ਼ਾਹਰ ਹੈ ਕਿ 51 ਬੰਦੇ ਆਪਣੀ ਸਿਆਣਪ ਜਿਹੜੀ ਆ ਉਹ 49 ਤੇ ਥੋਪ ਸਕਦੇ ਨੇ ਤੇ ਜੇ 51 ਗਧੇ ਹੋਣ 49 ਦਾਨਸ਼ਵਰ ਹੋਣ ਪਰ 51 ਗਧਿਆਂ ਦੀ ਸੁਣੀ ਜਾਏਗੀ ਕਿਉਂਕਿ ਉਹਨਾਂ ਦੇ ਕੋਲ ਮੈਜੋਰਿਟੀ ਹੈ। ਹੁਣ ਜ਼ਾਹਰ ਹੈ ਇਹ ਤਾਂ ਇੱਕ ਜੇ ਸਿੰਪਲ ਜ਼ਬਾਨ ਚ ਕਹਿਣਾ ਹੋਏ ਕਿ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਨਾਂ ਥੱਲੇ ਅਸਲ ਦੇ ਵਿੱਚ ਉਹ ਤੁਸੀਂ ਜਿਹੜੀ ਬਹੁ ਗਿਣਤੀ ਹੈ ਉਹ ਕਿਵੇਂ ਲੈਂਦੇ ਹੋ? ਝੂਠਾ ਪ੍ਰਚਾਰ ਕਰਕੇ, ਲੋਕਾਂ ਦੇ ਵਿੱਚ ਫੀਅਰ ਪੈਦਾ ਕਰਕੇ, ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਕੇ। ਅਮਰੀਕਾ 'ਚ ਅਸੀਂ ਪਿਛਲਾ ਕੈਂਪੇਨ ਦੇਖਿਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਔਰ ਭਾਰਤ ਦੇ ਵਿੱਚ ਜੇ ਅਸੀਂ 2014 ਔਰ 2019 ਦਾ ਹੀ ਕੈਂਪੇਨ ਦੇਖ ਲਈਏ ਔਰ ਉਸ ਸਾਰੇ ਚੋਂ ਕਿਵੇਂ ਸੁਸਾਇਟੀ ਨੂੰ ਪੋਲਰਾਈਜ਼ ਕੀਤਾ ਗਿਆ, ਕਿਵੇਂ ਹਿੰਦੂਤਵੀ ਗੁੰਡਿਆਂ ਨੇ ਉਹ ਲਿੰਚਿੰਗ ਹੋਏ, ਉਹ ਬਾਕੀ ਜਿਹੜਾ ਝੂਠ ਪਾਕਿਸਤਾਨ ਦੇ ਖਿਲਾਫ ਔਰ ਦਹਿਸ਼ਤਗਰਦੀ ਔਰ ਇਹ ਉਹ ਉਸ ਨੂੰ ਅਖਤਿਆਰ ਕੀਤਾ। ਜਦੋਂ 20ਵੀਂ ਸਦੀ ਦੇ ਵਿੱਚ ਇਹੀ ਅਖੌਤੀ ਜਿਹੜੇ ਆਪਣੇ ਆਪ ਨੂੰ ਜਮਹੂਰੀ ਮੁਲਕ ਕਹਿਣ ਵਾਲੇ ਸੀ ਉਹਨਾਂ ਦੇ ਵਿੱਚ ਜੇ ਅਸੀਂ ਹਿਟਲਰ ਦੇ ਜਿਸ ਜਰਮਨੀ ਦੀ ਗੱਲ ਕਰਦੇ ਹਾਂ ਨਾਜ਼ੀ ਜਰਮਨੀ ਦੀ ਜਿਹਦੇ ਤੇ ਅਸੀਂ ਕੱਲ ਸੈਗਮੈਂਟ ਕੀਤਾ ਸੀ ਕਿ ਕਿਵੇਂ ਇੰਡੀਅਨ ਸਟੇਟ ਇੱਕ ਨਾਜ਼ੀ ਲਾਈਕ ਔਰ ਫਾਸ਼ਿਸਟ ਹੈ। ਸੋ ਜਰਮਨੀ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ। ਹਿਟਲਰ ਨੇ ਕੋਈ ਕੂ ਕਰਕੇ ਪਾਵਰ ਨਹੀਂ ਸੀ ਅਖਤਿਆਰ ਕੀਤੀ, ਉਹਦੀ ਪਾਰਟੀ ਨੇ ਨਾਜ਼ੀ ਪਾਰਟੀ ਨੇ ਲੋਕਾਂ ਤੋਂ ਹੀ ਵੋਟਾਂ ਲਈਆਂ ਸੀ। ਇਹ ਵੱਖਰੀ ਗੱਲ ਹੈ ਕਿ ਕਿਵੇਂ ਇੱਕ ਫੀਅਰ ਪੈਦਾ ਕੀਤਾ, ਇੱਕ ਨਫ਼ਰਤ ਪੈਦਾ ਕੀਤੀ ਔਰ ਆਪਣੇ ਆਪ ਨੂੰ ਸੁਪੀਰੀਅਰ ਰੇਸ ਵਾਲਾ ਸੌਦਾ ਵੇਚਿਆ ਔਰ ਜ਼ਾਹਰ ਹੈ ਕਿ ਫਿਰ ਉਸ ਜਮਹੂਰੀਅਤ ਦੇ ਨਾਂ ਥੱਲੇ ਕੀ ਹੋਇਆ ਦੁਨੀਆ ਦੇ ਵਿੱਚ ਉਹ ਵਰਲਡ ਵਾਰ ਸੈਕੰਡ ਜਿਹਦੇ ਥੱਲੇ ਕਰੋੜਾਂ ਲੋਕ ਮਾਰੇ ਗਏ ਜਿਸ ਵਰਲਡ ਵਾਰ। ਔਰ ਅੱਜ ਜਦੋਂ ਅਸੀਂ ਭਾਰਤੀ ਸਟੇਟ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਉਹ ਵੀ ਉਸੇ ਰਸਤੇ ਦੇ ਉੱਤੇ ਮੋਦੀ ਨੇ ਵੀ ਕੋਈ ਕੂ ਨਹੀਂ ਕੀਤਾ, ਉਹ ਮੈਜੋਰਿਟੀ ਦੇ ਨਾਲ ਆਇਆ। ਲੇਕਿਨ ਇਹਦੇ ਬਾਵਜੂਦ ਸੈਕੰਡ ਵਰਲਡ ਵਾਰ ਐਂਡ ਹੋਣ ਤੋਂ ਬਾਅਦ ਜਦੋਂ ਯੂਨਾਈਟਿਡ ਨੇਸ਼ਨਸ ਹੋਂਦ ਚ ਆਈ, ਚਾਰਟਰ ਆਫ ਰਾਈਟਸ ਜਿਹੜਾ ਹੈ ਉਹ ਬਾਅਦ ਦੇ ਵਿੱਚ ਕੈਨੇਡਾ ਦੀਆਂ ਤਾਕਤਾਂ ਦੇ ਹਵਾਲੇ ਨਾਲ ਕਨਸਟੀਟਿਊਸ਼ਨ ਅਸੀਂ ਗੱਲ ਕਰਦੇ ਹਾਂ। ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਦੇ ਉੱਤੇ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਹੈ, ਜਨੀਵਾ ਕਨਵੈਨਸ਼ਨਸ ਆਈਆਂ, ਫਿਰ ਬਹੁਤ ਸਾਰੇ ਮੁਲਕਾਂ ਨੇ ਵੈਸਟ ਦੇ ਵਿੱਚ ਜਦੋਂ ਆਪਣੀਆਂ ਫੋਰਨ ਪਾਲਿਸੀ ਬਣਾਈ ਤੇ ਉਹਨਾਂ ਨੇ ਕਿਸੇ ਸਟੇਟ ਦੇ ਵਰਤਾਰੇ ਨੂੰ ਉਸ ਸਟੇਟ ਦੇ ਵਿੱਚ ਹਿਊਮਨ ਰਾਈਟਸ ਦੀ ਕੀ ਸਿਚੁਏਸ਼ਨ ਹੈ, ਲੋਕਾਂ ਦੇ ਮੁੱਢਲੇ ਹੱਕ ਤਾਂ ਨਹੀਂ ਕੁਚਲੇ ਜਾ ਰਹੇ, ਮੁੱਢਲੀਆਂ ਆਜ਼ਾਦੀਆਂ ਤਾਂ ਨਹੀਂ ਖੋਹੀਆਂ ਜਾ ਰਹੀਆਂ, ਇਸ ਦੇ ਨਾਲ ਜੋੜਿਆ। ਲੰਬਾ ਵਕਤ ਅਮਰੀਕਾ ਦੇ ਵੀ ਫੋਰਨ ਪਾਲਿਸੀ 50s 60s ਦੇ ਵਿੱਚ ਹਿਊਮਨ ਰਾਈਟਸ ਨਾਲ ਜੋੜ ਕੇ, ਪਰ ਫਿਰ ਅਸੀਂ ਦੇਖਦੇ ਹਾਂ ਕਿ ਇਵੈਂਚੁਅਲੀ ਉਹ ਵੀ ਹਿਊਮਨ ਰਾਈਟਸ ਦਾ ਨਾਂ ਇੱਕ ਕਿਸਮ ਦਾ ਫਰਾਡ ਸੀ ਆਪਣੇ ਆਪ ਦੇ ਵਿੱਚ, ਕਿਉਂਕਿ ਉਹ ਵੀ ਜਿਹਨੂੰ ਬੀਟ ਕਰਨਾ ਹੈ ਕਿਉਂਕਿ ਦੋ ਕੈਂਪ, ਇੱਕ ਪਾਸੇ ਸੋਵੀਅਤ ਯੂਨੀਅਨ ਦੀ ਕਮਾਂਡ ਥੱਲੇ ਕਮਿਊਨਿਜ਼ਮ ਸੀ ਔਰ ਇਧਰ ਅਮਰੀਕਾ ਦੇ ਨਾਂ ਥੱਲੇ ਸੋ ਕਾਲਡ ਡੈਮੋਕ੍ਰੇਸੀ ਵਾਲਿਆਂ ਦਾ ਜਿਹੜਾ ਉਹ ਇੱਕ ਖੈਮਾ ਸੀ। ਸੋ ਜਦੋਂ ਉਹ ਮੁੱਕਿਆ ਇੱਕੋ ਇੱਕ ਸੁਪਰ ਪਾਵਰ ਆਈ, ਅਮਰੀਕਾ ਰਹਿ ਗਿਆ, ਫਿਰ ਅਸੀਂ ਦੇਖਦੇ ਹਾਂ ਕਿ ਭਾਈ ਯੂਨੀਲੈਟਰਲ ਵਰਲਡ ਹੋ ਗਿਆ ਔਰ ਉਹਦੇ ਥੱਲੇ ਟ੍ਰੇਡ ਪਹਿਲ 'ਚ ਆ ਗਈ। ਫਿਰ ਇਹ ਕਿਹਾ ਜਾਣ ਲੱਗਿਆ ਜਦੋਂ ਚਾਈਨਾ ਨਾਲ ਇਹਨਾਂ ਨੇ ਆਪਣੇ ਸੰਬੰਧ ਸਥਾਪਿਤ ਕੀਤੇ, ਉਹਨਾਂ ਨੇ ਕਿਹਾ ਜੀ ਠੀਕ ਹੈ ਉਹ ਵਾਇਓਲੇਟ ਕਰਦਾ ਹੈ, ਇਹ ਵੀ ਹੋ ਰਿਹਾ ਉਹ ਵੀ ਹੋ ਰਿਹਾ, ਪਰ ਜਦੋਂ ਤੁਸੀਂ ਟ੍ਰੇਡ ਇਨਸੈਂਟਿਵ ਦਿੰਦੇ ਹੋ, ਜਦੋਂ ਤੁਸੀਂ ਵਰਤਾਰਾ ਕਰੋਗੇ
ਤੁਸੀਂ ਫਿਰ ਉਹਨੂੰ ਇਫੈਕਟ ਕਰ ਸਕਦੇ ਹੋ। ਜੀ ਸੋ ਕੁੱਲ ਮਿਲਾ ਕੇ ਆਮ ਲੋਕ ਜਿਹੜੇ ਨੇ ਔਰ ਖਾਸ ਤੌਰ ਤੇ ਅਕਲੀਅਤਾਂ, ਉਹ ਡੈਮੋਕ੍ਰੇਸੀ ਹੋਏ, ਅਥੋਰੀਟੇਰੀਅਨ ਜਾਂ ਮਜ਼ਹਬ ਆਧਾਰਿਤ ਸਟੇਟਾਂ ਦੇ ਵਿੱਚ ਤਾਂ ਵੈਸੇ ਹੀ ਮੈਜੋਰਿਟੀ ਜਿਹੜੀ ਹੈ ਉਹ ਮਾਈਨੋਰਿਟੀ ਨੂੰ ਕੁਚਲਦੀ ਹੈ। ਮਿਲਟਰੀ ਜਿਹੜੀ ਅਥੋਰੀਟੇਰੀਅਨ ਸਿਸਟਮ ਨੇ, ਡਿਕਟੇਟਰਸ, ਉਹ ਕਿਤੇ ਮਾਰਸ਼ਲ ਲਾ ਲਾ ਲਿਆ ਜਾਂ ਦੂਜਾ, ਉਹ ਵੀ ਪਾਵਰ ਨੂੰ ਕੰਸੋਲੀਡੇਟ ਕਰਦੇ ਨੇ। ਜੀ ਲੇਕਿਨ ਕੁੱਲ ਮਿਲਾ ਕੇ ਜਿਸ ਕਿਸਮ ਦਾ ਸਿਸਟਮ ਅੱਜ ਭਾਰਤ ਦੇ ਵਿੱਚ ਹੈ, ਜਮਹੂਰੀਅਤ ਦੇ ਨਾਂ ਥੱਲੇ, ਔਰ ਜੋ ਪਾਰਟ ਮੁਸਲਮਾਨਾਂ ਦਾ 200 ਮਿਲੀਅਨ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ, ਕਸ਼ਮੀਰ ਦੇ ਵਿੱਚ 72 ਸਾਲ ਤੋਂ ਕੀ ਸੀ ਔਰ 5 ਅਗਸਤ 2019 ਤੋਂ ਬਾਅਦ ਇਹਨਾਂ ਦਿਨਾਂ 'ਚ ਕੀ ਚੱਲ ਰਿਹਾ ਹੈ, ਵੱਖਰੀ ਗੱਲ ਹੈ ਕਿ ਜਦੋਂ, ਔਰ ਇਹ ਗੱਲ ਵੀ ਫਿਰ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਚਾਰਟਰ ਦੇ ਪ੍ਰੀਐਂਬਲ 'ਚ ਲਿਖੀ ਹੋਈ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰੈਬੈਲੀਅਨ, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਦਹਿਸ਼ਤ ਬਗਾਵਤ ਦੇ ਅਖੀਰਲੇ ਹਥਿਆਰ ਦੇ ਵੱਲ ਜਾਣ ਤੋਂ ਰੋਕਣਾ ਹੈ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਰਖਵਾਲੀ ਹੋਣੀ ਚਾਹੀਦੀ। ਸੋ ਜੋ ਸਿਚੁਏਸ਼ਨ ਕਸ਼ਮੀਰ ਦੇ ਵਿੱਚ ਬਣੀ ਹੈ, ਜ਼ਾਹਰ ਹੈ ਕਿ ਵਾਪਸ ਕਸ਼ਮੀਰ ਦੇ ਵਿੱਚ ਪੂਰੇ ਜ਼ੋਰ ਨਾਲ ਮਿਲੀਟੈਂਸੀ ਆਈ ਹੈ। ਅੱਜ ਹੀ ਉੱਥੇ ਇੱਕ ਜਿਹੜਾ ਬੀਜੇਪੀ ਦਾ ਜਿਹੜਾ ਵਾਦੀ ਦੇ ਵਿੱਚ ਇਹਨਾਂ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ ਹੋਇਆ ਸੀ, ਉਹ ਉਹਦੇ ਭਰਾ ਮਾਰੇ ਗਏ ਨੇ। ਔਰ ਜ਼ਾਹਰ ਹੈ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਤੇਜ਼ੀ ਹੋਏਗੀ, ਕਿਉਂਕਿ ਜਦੋਂ ਤੁਸੀਂ ਤਾਕਤ ਦੇ ਨਾਲ ਕਿਸੇ ਚੀਜ਼ ਨੂੰ ਦਬਾਉਣਾ ਚਾਹੁੰਦੇ ਹੋ ਤਾਂ ਉਹਦਾ ਰਿਐਕਸ਼ਨ ਵੀ ਫਿਰ ਉਸ ਕਿਸਮ ਦਾ ਹੁੰਦਾ ਹੈ। ਜ਼ੁਲਮ ਅਲਟੀਮੇਟਲੀ ਉਹਦਾ ਜਵਾਬ ਦਿੱਤਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਈ ਇਹੀ ਹਾਲ ਸਿੱਖਾਂ ਦੇ ਨਾਲ ਹੋਇਆ ਲੰਬਾ ਵਕਤ 47 ਤੋਂ ਬਾਅਦ, ਜਦੋਂ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ, ਅਗਲੇ ਆਲਮੋਸਟ 37 ਸਾਲ ਜੂਨ 84 ਤੱਕ ਪੀਸਫੁਲ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਨਾਲ ਪੰਜਾਬੀ ਸੂਬਾ ਆਪਣੇ ਪਾਣੀਆਂ ਦੇ ਉੱਤੇ ਹੱਕ, ਪੰਜਾਬੀ ਜ਼ੁਬਾਨ ਦੀ ਮਾਨਤਾ, ਪਰ ਉਹਦਾ ਜਵਾਬ ਟੈਂਕਾਂ ਤੋਪਾਂ ਨਾਲ ਹਮਲੇ ਨਾਲ ਮਿਲਿਆ। ਹਜ਼ਾਰਾਂ ਸਿੱਖ ਮਾਰੇ ਗਏ ਔਰ ਫਿਰ ਅਗਲੀ ਜਿਹੜੀ ਦਹਾਈ ਸੀ 84 ਤੋਂ 94-95 ਤੱਕ, ਇੱਕ ਪੂਰੀ ਦੀ ਪੂਰੀ ਜਨਰੇਸ਼ਨ, 1.5 ਲੱਖ ਸਿੱਖ ਨੌਜਵਾਨ ਪੰਜਾਬ ਦੇ ਲੈਂਡਸਕੇਪ ਤੋਂ ਮਾਰ ਮੁਕਾਇਆ ਗਿਆ। ਇੱਕ ਬਾਕੀਆਂ ਨੂੰ ਡਰੱਗਸ ਦੇ ਹਵਾਲੇ ਕੀਤਾ ਗਿਆ। ਉਹ ਦਹਾਈ ਵੀ ਬੀਤ ਗਈ ਔਰ ਹੁਣ ਸਿਚੁਏਸ਼ਨ ਓਵਰਆਲ, ਕਿਉਂਕਿ ਡਾਇਸਪੋਰਾ ਦੇ ਵਿੱਚ ਜਿਹੜੇ ਸਿੱਖ ਉੱਥੋਂ ਆਪਣੀਆਂ ਜਾਨਾਂ ਬਚਾ ਕੇ ਨਿਕਲੇ, ਜ਼ਾਹਰ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਵੇਲੇ 5 ਮਿਲੀਅਨ ਸਿੱਖ, 50 ਲੱਖ ਦੇ ਕਰੀਬ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਬੇਸ਼ੱਕ 19ਵੀਂ ਸਦੀ ਦੇ ਅਖੀਰ 'ਚ ਹੀ ਕੈਨੇਡਾ, ਅਮਰੀਕਾ ਜਾਣੇ ਸਿੱਖ ਸ਼ੁਰੂ ਹੋਏ, ਉਸ ਪੀਰੀਅਡ 'ਚ ਹੀ ਮਲੇਸ਼ੀਆ 'ਚ ਵੀ ਗਏ, ਜਿਹਨੂੰ ਉਦੋਂ ਮਲਾਇਆ ਕਿਹਾ ਜਾਂਦਾ ਸੀ। ਇੰਗਲੈਂਡ ਦੇ ਵਿੱਚ ਲੇਟਰ 1960s ਦੇ ਵਿੱਚ ਜ਼ਿਆਦਾ ਆਏ। ਹਾਲਾਂ ਮਹਾਰਾਜਾ ਦਲੀਪ ਸਿੰਘ ਪਹਿਲਾ ਸਿੱਖ ਸੀ ਜਿਹੜਾ 1850s ਦੇ ਵਿੱਚ ਜਿਸ ਨੂੰ ਜਲਾਵਤਨ ਕਰਕੇ ਇੱਥੇ ਲਿਆਂਦਾ ਗਿਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਭਾਰਤੀ ਸਟੇਟ ਦੇ ਜ਼ੁਲਮ ਸੀ, ਡਾਇਸਪੋਰਾ ਸਿੱਖਾਂ ਨੇ ਆਜ਼ਾਦੀ ਦਾ ਨਿੱਘ ਮਾਣਿਆ। ਇਹਨਾਂ ਮੁਲਕਾਂ ਦੇ ਵਿੱਚ ਜਿੰਨੀ ਵੀ ਜਿਹੜੀ ਹੈ ਖਾਸ ਤੌਰ ਤੇ ਫਰੀडम ਆਪਣੇ ਵਿਚਾਰਾਂ ਦੀ, ਆਪਣੇ ਮਜ਼ਹਬ ਨੂੰ ਪ੍ਰੈਕਟਿਸ ਕਰਨ ਦੀ, ਔਰ ਇਹ ਗੱਲ ਦੇ ਉੱਤੇ ਫੋਕਸ ਹੋਇਆ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਜਿਹੜਾ ਹੈ ਉਹ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਹੈ। ਸੋ ਜ਼ਾਹਿਰ ਹੈ ਕਿ ਡਾਇਸਪੋਰਾ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਬਾਹਰ ਲੌਬੀ ਕੀਤੀ, ਸਟਰੋਂਗ ਪਬਲਿਕ ਸਿਸਟਮ ਦੇ ਵਿੱਚ ਵੀ ਆਏ, ਐਮਪੀਜ਼, ਮਿਨਿਸਟਰਸ, ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਬਣੀ। ਇਹਨਾਂ ਸਾਰਿਆਂ ਦਾ ਨਤੀਜਾ ਜਿਉਂ-ਜਿਉਂ ਸਾਡਾ ਪ੍ਰਭਾਵ ਵੱਧਦਾ ਗਿਆ, ਪੰਜਾਬ ਦੇ ਵਿੱਚ ਵੀ ਇੱਕ ਵਾਪਸ ਆਜ਼ਾਦੀ ਦੀਆਂ ਉਮੰਗਾਂ ਨੇ ਅੰਗੜਾਈ ਲਈ ਔਰ ਸਿੱਖਸ ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਰੈਫਰੈਂਡਮ 2020 ਦਾ ਸਲੋਗਨ ਜਿਹੜਾ ਕੁਝ ਅਰਸਾ ਪਹਿਲਾਂ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਜਿਹੜਾ, ਕਿਉਂਕਿ ਸਰਕਾਰ ਨੇ ਉੱਥੇ ਇੰਡੀਅਨ ਸਟੇਟ ਨੇ ਚਲਾਕੀ ਦੇ ਨਾਲ ਆਪਣੇ ਮੀਡੀਆ ਤੰਤਰ ਦੇ ਨਾਲ ਜਿਹੜੀ ਸਾਡੀ ਪੀਸਫੁਲ ਮੂਵਮੈਂਟ ਸੀ, ਹਾਲਾਂ ਸਟੇਟ ਖੁਦ ਐਜ਼ ਏ ਟੈਰਰਿਸਟ ਔਰ ਐਜ਼ ਏ ਟੈਰਰ ਸਟੇਟ ਜਿਹੜੀ ਹੈ ਉਹਨੇ ਐਕਟ ਕੀਤਾ, ਜੋ ਟੈਂਕਾਂ ਤੋਪਾਂ ਨਾਲ ਹਮਲਾ ਸੀ ਜਾਂ ਪੂਰਾ ਫੇਕ ਸਟੇਜਡ ਐਨਕਾਊਂਟਰ ਕੀਤੇ, ਪਰ ਉਹਨਾਂ ਨੇ ਮੀਡੀਆ ਦੇ ਜ਼ੋਰ ਨਾਲ ਸਾਰੀ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਸੀ ਉਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਔਰ ਜ਼ਾਹਰ ਹੈ ਬਾਹਰ ਵੀ ਏਅਰ ਇੰਡੀਆ ਵਰਗੇ, ਕਨਿਸ਼ਕਾ ਵਰਗੇ ਧਮਾਕੇ ਕਰਵਾ ਕੇ ਉਹਨੂੰ ਵੀ ਸਿੱਖ ਦਹਿਸ਼ਤਗਰਦੀ ਕਹਿ ਕੇ ਸਾਰੀ ਮੂਵਮੈਂਟ ਦਾ ਰੌਲ ਕਚੌਲ ਕਰਨ ਦੀ ਕੋਸ਼ਿਸ਼ ਕੀਤੀ। ਸੋ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਨੇ
ਇਸ ਮੁੱਦੇ ਦੇ ਉੱਤੇ ਇਹ ਕਾਲ ਦੇ ਕੇ ਕਿ ਭਾਈ ਅਸੀਂ UN ਚਾਰਟਰ ਇੰਟਰਨੈਸ਼ਨਲ ਲਾਅ ਦੇ ਥੱਲੇ ਨੌਨ ਬਾਈਂਡਿੰਗ, ਕਿਉਂਕਿ ਇਹ ਰੈਫਰੈਂਡਮ ਨਾ ਤਾਂ ਯੂਨਾਈਟਿਡ ਨੇਸ਼ਨਸ ਕਰਵਾ ਰਿਹਾ ਹੈ, ਨਾ ਹੀ ਇੰਡੀਅਨ ਸਟੇਟ ਉਹਨੂੰ ਕਰਵਾ ਰਹੀ ਹੈ, ਜਿਵੇਂ ਕੈਨੇਡਾ ਦੇ ਵਿੱਚ ਕਿਊਬੈਕ 'ਚ ਹੋਇਆ ਕਿ ਜਿਹਦੇ 'ਚ ਕਿਊਬੈਕ ਬਲਾਕ ਕਿਊਬੈਕੋਇਸ ਪਾਰਟੀ ਦੇ ਨਾਲ ਡੀਲ, ਜਾਂ ਇੰਗਲੈਂਡ ਦੇ ਵਿੱਚ ਹੋਇਆ ਜਿੱਥੇ ਸਕਾਟਿਸ਼ ਨੈਸ਼ਨਲਿਸਟ ਪਾਰਟੀ ਔਰ ਬ੍ਰਿਟਿਸ਼ ਗਵਰਨਮੈਂਟ ਨੇ ਕੀਤਾ। ਸੋ ਇਹ ਨੌਨ ਬਾਈਂਡਿੰਗ ਹੈ, ਇਸ ਨੂੰ ਤੁਸੀਂ ਲੋਕਾਂ ਦੀ ਵਿਲ ਕਹਿ ਸਕਦੇ ਹੋ, ਜਿਹਦੇ ਤੇ ਬੇਸ ਤੁਹਾਡਾ ਕੇਸ ਤੁਸੀਂ ਉਹਨੂੰ ਇੱਕ ਸਟੈਪ ਅੱਗੇ ਲੈ ਕੇ ਜਾਂਦੇ ਹੋ ਆਪਣੀ ਆਜ਼ਾਦੀ ਲਈ। ਨਾਟ ਅ ਬਿਗ ਡੀਲ ਜੇ ਤੁਸੀਂ ਈਵਨ ਇੰਟਰਨੈਸ਼ਨਲ ਲਾਅ ਦੇ ਥੱਲੇ ਇਹ ਹੱਕ ਬਨਾਜ਼ਬ ਹੈ। ਇੰਡੀਅਨ ਕਨਸਟੀਟਿਊਸ਼ਨ ਜਿਹੜਾ ਆਪਣੇ ਆਪ ਨੂੰ ਬੜਾ ਰਿਪਬਲਿਕ ਕਹਿੰਦੇ ਨੇ, ਉਹਨਾਂ ਦੇ ਵੀ ਫੈਸਲੇ ਨੇ ਕਿ ਪੀਸਫੁਲੀ ਖਾਲਿਸਤਾਨ ਕਿਹਾ ਜਾ ਸਕਦਾ। ਔਰ ਜਦੋਂ ਕੋਈ ਔਰ ਇਹ ਜਸਟਿਸ ਮਾਰਕੰਡੇ ਕਾਟਜੂ ਦੇ ਜ਼ਮਾਨੇ ਦੇ ਵਿੱਚ ਇਸ ਦੇ ਉੱਤੇ ਫੈਸਲਾ ਹੈ। ਹੁਣ ਜ਼ਾਹਰ ਹੈ ਕਿ ਭਾਈ ਜੇ ਇੱਕ ਮੂਵਮੈਂਟ ਜਿਹੜੀ ਐਕਸਕਲੂਸਿਵਲੀ ਪੀਸਫੁਲੀ ਗੱਲ ਕਰਦੀ ਹੈ ਔਰ ਭਾਰਤੀ ਹਕੂਮਤ ਨੂੰ ਇਸ ਗੱਲ ਨੇ ਵਕਤ ਪਾਇਆ, ਹੱਥਾਂ ਪੈਰਾਂ ਦੀ ਪਾਈ ਕਿ ਪਹਿਲਾਂ ਤਾਂ ਅਸੀਂ ਹਰ ਚੀਜ਼ ਨੂੰ ਜਿਹੜਾ ਉਹ ਖਾੜਕੂ ਬਣਾ ਕੇ ਜਿਹੜਾ ਉਹ ਉਸ ਨੂੰ ਸਪਰੈਸ ਕਰਦੇ, ਇਹਨੂੰ ਕਿਵੇਂ ਕਰੀਏ। ਸੋ ਉਹਨਾਂ ਨੇ ਜਿਵੇਂ ਸਿਸਟਮੈਟਿਕਲੀ ਪਿਛਲੇ ਪੀਰੀਅਡ 'ਚ ਪਹਿਲਾਂ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਬਣਾਇਆ, ਕਰਦੇ ਜਿਹੜਾ ਕਦਮ ਹੁਣ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਭਾਰਤ ਦੀ ਹੋਮ ਮਿਨਿਸਟਰੀ ਨੇ ਔਰ ਜਿਹਨੂੰ ਬੜਾ ਐਡਵਰਟਾਈਜ਼ ਵੀ ਕੀਤਾ ਗਿਆ ਕਿ ਜੀ ਇਹ ਅਸੀਂ ਜਿਹੜਾ ਇਹਨਾਂ ਦਾ UAPA ਐਕਟ ਹੈ ਜਿਹੜਾ ਦਹਿਸ਼ਤਗਰਦੀ ਦੇ ਖਿਲਾਫ, ਉਹਦੇ 'ਚ ਉਹਨਾਂ ਨੇ 13 ਬੰਦਿਆਂ ਨੂੰ ਜਿਹੜਾ ਉਸ UAPA ਦੇ ਥੱਲੇ ਟੈਰਰਿਸਟ ਐਲਾਨਿਆ। ਉਹਨਾਂ 'ਚੋਂ 9 ਸਿੱਖ ਨੇ, 4 ਮੁਸਲਮਾਨ ਨੇ ਔਰ ਉਹਨਾਂ 9 ਦੇ ਵਿੱਚ 4 ਜਿਹੜੇ ਨੇ ਉਹ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਨੇ, ਜਿਨ੍ਹਾਂ 'ਚ ਗੁਰਪਤਵੰਤ ਸਿੰਘ ਪੰਨੂ, ਪਰਮਜੀਤ ਸਿੰਘ ਪੰਮਾ ਇੰਗਲੈਂਡ ਤੋਂ, ਹਰਜੀਤ ਸਿੰਘ ਨਿੱਜਰ ਔਰ ਕੈਨੇਡਾ ਤੋਂ ਇੱਕ ਹੋਰ ਸਿੰਘ ਸ਼ਾਮਲ ਨੇ। ਹੁਣ ਜ਼ਾਹਰ ਹੈ ਕਿ ਵੀ ਇੱਕ ਪਾਸੇ ਤਾਂ ਉਹਨਾਂ ਦਾ ਇਹ ਐਕਟ ਡੈਪਲੋਰੇਬਲ, ਕੰਡੈਮਨੇਬਲ, ਜਿਸ ਦਾ ਅਸੀਂ ਅੱਗੇ ਵੀ ਜ਼ਿਕਰ ਕੀਤਾ, ਪਰ ਹੁਣ ਇਹਨਾਂ ਨੇ ਜਿਵੇਂ ਉਹ ਸਾਰੀ ਇਸ ਵੇਲੇ ਸਟੇਟ, ਇੰਡੀਅਨ ਸਟੇਟ ਦਾ ਬਿਹੇਵੀਅਰ ਹੈ। ਚਾਈਨਾ ਨੇ ਲਦਾਖ ਦੇ ਵਿੱਚ ਐਕਟ ਕੀਤਾ, ਇਹਨਾਂ ਨੂੰ ਜਿਹੜਾ ਇਹਨਾਂ ਦੀ ਔਕਾਤ ਦਿਖਾਈ। ਜ਼ਾਹਰ ਹੈ ਇੱਕ ਮੂਵ ਸਿੱਖਾਂ ਦੇ ਵਿੱਚ, ਸਿੱਖਾਂ ਨੂੰ ਆਪਣੀ ਹਿਸਟਰੀ, ਲਦਾਖ ਜਿਹੜੀ ਜਾਂ ਟ੍ਰਾਈਪਾਰਟਾਈਟ ਟ੍ਰੀਟੀ, ਖਾਲਸਾ ਦਰਬਾਰ, ਚਾਈਨਾ, ਦਲਾਈ ਲਾਮਾ ਦੇ ਵਿਚਾਲੇ ਔਰ ਚਾਈਨੀਜ਼ ਫੋਰਨ ਮਿਨਿਸਟਰੀ ਦਾ 1975 'ਚ ਜਦੋਂ ਵਾਜਪਾਈ ਗਿਆ ਉਹਨੂੰ ਕਹਿਣਾ ਕਿ ਭਾਈ ਇਹ ਇਲਾਕਾ ਤਾਂ ਸਿੱਖ ਦਰਬਾਰ ਦਾ ਹੈ, ਅਸੀਂ ਉਹਨਾਂ ਦੇ ਨਾਲ ਦੇਖਾਂਗੇ। ਹੁਣ ਇਸ ਸਾਰੇ ਨੇ ਔਰ ਜਿਹੜੀ ਕਾਲ ਕਿ ਭਾਈ ਸਿੱਖ ਫੌਜੀਆਂ ਨੂੰ ਕਿ ਮਤ ਇਹਨਾਂ ਦੇ ਲਈ ਆਪਣੀਆਂ ਜਾਨਾਂ ਗਵਾਓ, ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਫਿਰ ਇਸ ਇਸ਼ੂ ਨੂੰ ਇੱਕ ਸਾਈਕੋਲੋਜੀਕਲ ਟੈਰਰ ਹੀ ਨਹੀਂ ਬਣਾਇਆ, ਨੌਜਵਾਨਾਂ ਦੀ ਫੜੋਫੜੀ ਦਾ ਸਿਲਸਿਲਾ, ਸਾਡੇ ਕੋਲ ਐਗਜ਼ੈਕਟ ਡਾਟਾ ਨਹੀਂ ਹੈ, ਹਾਲਾਂ ਉੱਥੇ ਜਿਹੜੇ ਵਕੀਲ ਇਹਦੇ ਤੇ ਕੰਮ ਕਰ ਰਹੇ ਨੇ, ਲੇਕਿਨ ਦਰਜਨਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਚੁੱਕੇ ਗਏ। ਕੁਝ ਜਿਨ੍ਹਾਂ ਨੇ CAA ਦੇ ਖਿਲਾਫ ਪ੍ਰੋਟੈਸਟ ਦੇ ਵੇਲੇ ਲੰਗਰ ਲਾਇਆ ਸੀ, ਉਹਨਾਂ ਨੂੰ ਵੀ ਜਿਹੜਾ ਉਹ ਸੈਡੀਸ਼ਨ, ਦੇਸ਼ ਧਰੋਹ, ਜਿਹੜਾ ਅੰਗਰੇਜ਼ੀ ਜ਼ਮਾਨੇ ਦਾ ਕਲੋਨੀਅਲ ਕਾਨੂੰਨ ਹੈ ਉਹਦੇ ਥੱਲੇ ਬੁੱਕ ਕੀਤਾ ਗਿਆ। ਔਰ ਇਸ ਵੇਲੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਗਰੀਬ ਘਰਾਂ ਦੇ, ਔਰ ਬਹੁਤ ਸਾਰਿਆਂ ਦਾ ਇਹੀ ਹੈ, ਕੋਈ ਫੇਸਬੁੱਕ ਤੇ ਹੋਏਗਾ, ਕੋਈ ਸੋਸ਼ਲ ਮੀਡੀਆ ਤੇ ਹੈ, ਕਿਸੇ ਨੇ ਲਾਈਕ ਕਰਤਾ ਕਿਸੇ ਕੌਮ ਦੀ ਆਜ਼ਾਦੀ ਦੇ ਆਰਟਿਕਲ, ਲੇਕਿਨ ਉਸ ਸਭ ਨੂੰ ਇਹ ਪਾਕਿਸਤਾਨੀ ਮਾਡਲ, ISI ਮੋਡਿਊਲ, ਫਲਾਣਾ ਢਿਮਕਾ ਔਰ ਦਿਨਕਰ ਗੁਪਤਾ ਜਿਹੜਾ ਕਿ ਪੰਜਾਬ ਦਾ DGP ਇੰਟੈਲੀਜੈਂਸ ਬਿਊਰੋ ਅਜੀਤ ਡੋਬਲ ਦੇ ਨਾਲ ਰਿਹਾ, ਉਹਦੀ ਘਰਵਾਲੀ ਨੂੰ ਹੁਣ ਚੀਫ ਸੈਕਟਰੀ ਲਾਇਆ, ਵਿਨੀ ਮਹਾਜਨ ਨੂੰ। ਔਰ ਇਸ ਵੇਲੇ ਕੈਪਟਨ ਅਮਰਿੰਦਰ ਇੱਕ ਹੱਥ ਠੋਕਾ ਮੋਹਰਾ ਬਣ ਕੇ ਸਿੱਖ ਨੌਜਵਾਨਾਂ ਦੀ ਫੜੋਫੜੀ ਔਰ ਅਗਲੀ ਨਸਲਕੁਸ਼ੀ ਦੇ ਲਈ ਬਿਲਕੁਲ ਏਜੰਸੀਆਂ ਦੀ ਖੇਡ ਖੇਡ ਰਿਹਾ। ਸੋ ਜ਼ਾਹਰ ਹੈ ਕਿ ਇਸ ਦੇ ਉੱਤੇ ਡਾਇਸਪੋਰਾ ਸਿੱਖਾਂ ਨੇ ਸਖਤ ਨੋਟਿਸ ਲਿਆ। ਪੰਜਾਬ ਦੇ ਵਿੱਚ ਵੀ ਜਦੋਂ ਪਿਛਲੇ ਕੱਲ੍ਹ ਹੀ ਓਵਰ ਏ ਡਜ਼ਨ, 1 ਦਰਜਨ ਤੋਂ ਜ਼ਿਆਦਾ ਸਿੱਖ ਇੰਟੈਲੈਕਚੁਅਲ, ਜਿਨ੍ਹਾਂ ਦੇ ਵਿੱਚ ਬਿਊਰੋਕਰੈਟ, ਜਰਨਲਿਸਟ, ਸਿੱਖ ਥਿੰਕਰ ਔਰ ਦੂਜੇ ਐਕਟਿਵਿਸਟ ਸ਼ਾਮਲ ਨੇ, ਉਹਨਾਂ ਨੇ ਵੀ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ, ex bureaucrats, journalists, opinionists, academicians and activists tell Punjab government to stop repression and misuse of UAPA। ਉਹਨਾਂ ਨੇ ਕਿਹਾ ਜੀ ਇਹ ਇਹਨਾਂ ਨੇ ਇੱਕ ਨਵੀਂ ਸਾਈਕੋਲੋਜੀਕਲ ਵਾਰ ਸਿੱਖਾਂ ਨੂੰ ਇਸ ਲਈ ਇਹ ਪੁਸ਼ ਕਰਨਗੇ ਕਿ ਉਹ ਜਾ ਕੇ ਲਦਾਖ ਔਰ ਦੂਜੇ 'ਚ ਮਰਨ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਇਹ ਆਪਸ਼ਨ ਹੀ ਨਹੀਂ ਉਹਨਾਂ ਨੇ ਰਹਿਣ ਦਿੱਤੀ ਕਿ ਉਹ ਆਜ਼ਾਦੀ ਦੇ ਨਾਲ ਸੋਚ ਸਕਣ। ਔਰ ਉਹਨਾਂ ਦੇ ਉੱਤੇ ਉਹਨਾਂ ਨੇ ਲਫ਼ਜ਼ ਹੀ ਇਹ ਇਸਤੇਮਾਲ ਕੀਤਾ ਕਿ ਭਾਈ ਇਹ ਜਿਸ ਤਰੀਕੇ ਨਾਲ ਦੇ ਆਰ ਡੀਮੋਰਲਾਈਜ਼ਿੰਗ ਐਂਡ ਡਿਮੋਨਾਈਜ਼ਿੰਗ ਦਾ ਪੀਪਲ,
in order to secure them in eternal slavery by total denial of constitutional and innate human rights. From the conduct of our police closely observed over the last half a century, we believe that this is an instrument whereby the authorities seek to perpetuate illegal and immoral domination over those who have elected them to power. ਕਿ ਵੀ ਇਹ ਜਿਹੜਾ ਇਹਨਾਂ ਦਾ ਵਰਤਾਰਾ ਪਿਛਲੀ ਅੱਧੀ ਸਦੀ ਤੋਂ ਉਸ ਪਾਸੇ ਵੱਲ ਜਾ ਰਿਹਾ ਔਰ ਇਹ ਸਾਨੂੰ ਜਿਹੜਾ ਸਾਈਕੋਲੋਜੀਕਲ ਕੈਜੂਅਲਟੀ ਬਣਾਇਆ ਹੋਇਆ ਇਹਨਾਂ ਨੇ ਔਰ ਇਹ ਸਾਨੂੰ ਵਰਤਣਾ ਚਾਹੁੰਦੇ ਨੇ। ਔਰ ਇਸ ਦੇ ਉੱਤੇ ਹੋਰ ਵੀ ਉਹਨਾਂ ਨੇ ਵੇਰਵੇ ਦੇ ਨਾਲ ਇਹ ਗੱਲ ਕੀਤੀ ਹੈ ਕਿ ਕਿਵੇਂ ਜਿਹੜਾ ਕਿੱਥੇ ਕਿੱਥੇ ਕੀ ਕੀਤਾ ਔਰ ਇਹਦੇ ਨਾਲ ਮੈਂ ਦੇਖਦਾ ਵੀ ਕਿਸ ਲੈਵਲ ਦੇ ਉੱਤੇ ਇਸ ਵੇਲੇ ਪੰਜਾਬ 'ਚ ਰਿਪਰੈਸ਼ਨ ਚੱਲ ਰਿਹਾ ਕਿ ਈਵਨ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਜਿਹੜੀਆਂ ਸਿੱਖ ਚਿਹਰਿਆਂ ਵਾਲੇ ਨੇ ਭਾਵੇਂ ਪਰ ਉਹ ਮੇਨ ਧਾਰਾ ਦੇ ਨਾਲ ਹੀ ਤੁਰਦੇ ਨੇ। ਉਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਹੜਾ MLA ਵੀ ਹੈ ਉਹਨਾਂ ਵੀ ਕਿਹਾ ਕਿ ਭਾਈ ਇਹ ਮਾਮਲਾ 2020 ਦੀ ਆੜ 'ਚ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਾਉਣ ਦਾ ਔਰ ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ 'ਚ ਗਰੀਬਾਂ ਨੂੰ ਤੰਗ ਨਾ ਕਰੋ ਦਿਨਕਰ ਗੁਪਤਾ ਜੀ, ਇਹ ਜਿਹੜਾ DGP ਹੈ ਪੰਜਾਬ ਦਾ। ਔਰ ਇਸੇ ਤਰ੍ਹਾਂ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਬੇਗੁਨਾਹ ਤੇ ਜ਼ੁਲਮ ਕਰਨ ਵਾਲੇ ਦਿਨਕਰ ਗੁਪਤਾ ਤੁਸੀਂ ਇੱਥੇ ਦੀ ਅਦਾਲਤ 'ਚ ਬਚ ਜਾਓਗੇ ਪਰ ਰੱਬ ਦੀ ਅਦਾਲਤ ਵਿੱਚ ਨਹੀਂ। ਹੁਣ ਇਹ ਗੱਲ ਦੱਸਦੀ ਹੈ ਕਿ ਇਹ ਕਿੰਨੀ ਬੇਬਸੀ ਹੈ ਕਿ ਭਾਈ ਇੱਥੇ ਅਦਾਲਤਾਂ ਵੀ ਇਹਨਾਂ ਦੀਆਂ ਜ਼ੁਲਮ ਵੀ ਇਹ ਕਰ ਰਹੇ ਨੇ। ਔਰ ਇਹੀ ਗੱਲ ਈਵਨ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਹੁਣ ਤੱਕ ਸਨ ਪਟਿਆਲੇ ਤੋਂ, ਉਹਨਾਂ ਨੇ ਵੀ ਉਸ ਨੌਜਵਾਨ ਇੱਕ ਗਰੀਬ ਜਿਹਨਾਂ ਦਾ ਟੱਬਰ ਇੱਕ ਛੋਟੇ ਜਿਹੇ ਘਰ 'ਚ ਰਹਿੰਦਾ 8-10 ਉਹ ਵਿਚਾਰੇ ਗਰੀਬ ਇੱਕ ਦਲਿਤ ਬੱਚੇ ਨੂੰ ਸਿੱਖ ਬੱਚੇ ਨੂੰ ਚੁੱਕਿਆ। ਉਹਨਾਂ ਕਿਹਾ ਧਰਮਵੀਰ ਗਾਂਧੀ ਨੇ 45 ਸਾਲ ਪਹਿਲਾਂ ਪੰਜਾਬ ਪੁਲਿਸ ਨੇ ਮੈਨੂੰ ਚੱਕ ਕੇ ਹਥਿਆਰਾਂ ਨਾਲ ਮੇਰੀ ਗ੍ਰਿਫਤਾਰੀ ਦਿਖਾਈ ਸੀ ਕਿ ਭਾਈ ਮੇਰੇ ਨਾਲ ਵੀ ਇਵੇਂ ਹੀ ਹੋਇਆ ਸੀ। ਔਰ ਇਸ ਸਾਰੇ ਚੋਂ ਜਿਹੜਾ ਇਹ ਜਿਹੜਾ ਪਿੰਡ ਸੇਰਾ ਪਟਿਆਲਾ ਦਾ 26 ਸਾਲਾ ਦਲਿਤ ਨੌਜਵਾਨ ਹੈ ਸੁਖਚੈਨ ਸਿੰਘ, ਉਸ ਨੂੰ ਸਰਾਸਰ ਜਿਹੜਾ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਔਰ ਇਹ ਈਵਨ ਪਿੰਡ ਦੀ ਪੰਚਾਇਤ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਇਹ ਡਾਕਟਰ ਧਰਮਵੀਰ ਗਾਂਧੀ ਔਰ ਉੱਥੇ ਸੁਖਪਾਲ ਖਹਿਰਾ ਔਰ ਇਹ ਸਾਰੇ ਜਾਂਦੇ ਨੇ। ਸੋ ਇਹ ਸਾਰੇ ਵੇਰਵੇ ਸਾਹਮਣੇ ਨੇ ਕਿ ਉੱਥੇ ਚੱਲ ਕੀ ਰਿਹਾ ਔਰ ਇਸ ਸਾਰੇ ਮਾਹੌਲ ਦੇ ਚੱਲਦਿਆਂ ਜ਼ਾਹਰ ਹੈ ਕਿ ਡਾਇਸਪੋਰਾ ਸਿੱਖਾਂ ਤੋਂ ਉੱਥੇ ਬੈਠਿਆਂ ਨੂੰ ਵੀ ਤਵੱਕੋ ਹੁੰਦੀ ਹੈ, ਸਾਡਾ ਫਰਜ਼ ਵੀ ਬਣਦਾ। ਔਰ ਕੱਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਇੱਕ ਟੈਲੀ ਕਾਨਫਰੰਸ ਕੀਤੀ ਗਈ ਅਮਰੀਕਾ ਕੈਨੇਡਾ ਭਰ ਦੀਆਂ ਸਿੱਖ ਜਥੇਬੰਦੀਆਂ ਔਰ ਗੁਰਦੁਆਰਾ ਕਮੇਟੀਆਂ ਦੀਆਂ 162 ਦੇ ਕਰੀਬ ਪਾਰਟਿਸਪੈਂਟ ਉਸ ਟੈਲੀ ਕਾਨਫਰੰਸ ਸਨ। ਜ਼ਾਹਰ ਹੈ ਮੇਜਰ ਨੁਮਾਇੰਦੇ ਔਰ ਐਕਟਿਵਿਸਟ ਔਰ ਉਹਨਾਂ ਨੇ ਜਿਹੜਾ ਇਹ ਇਸ ਦੇ ਉੱਤੇ ਮਤੇ ਕੀਤੇ ਨੇ। ਬੇਸ਼ੱਕ ਜਿਉਂ ਹੀ ਸਾਡਾ ਪ੍ਰੋਗਰਾਮ 9 ਵਜੇ ਖਤਮ ਹੋਏਗਾ 9:30 ਵਜੇ ਇੱਕ ਲਾਈਵ ਪ੍ਰੈਸ ਕਾਨਫਰੰਸ ਇੱਥੇ ਬੈਂਕੁਏਟ ਹਾਲ 'ਚ ਰੱਖੀ ਹੈ ਜਿਹਦੇ 'ਚ ਮੈਂ ਵੀ ਪਾਰਟਿਸਿਪੇਟ ਕਰਾਂਗਾ। ਉਹਦੇ 'ਚ ਰਿਲੀਜ਼ ਕੀਤੇ ਜਾਣਗੇ ਪਰ ਕਿਉਂਕਿ ਮੈਂ ਇਹ ਪ੍ਰੋਗਰਾਮ ਕਰ ਰਿਹਾ ਔਰ ਮੇਰੇ ਕੋਲ ਰੈਜ਼ੋਲੂਸ਼ਨਸ ਨੇ ਮੈਂ ਉਸ ਦੇ ਉੱਤੇ ਜਿਹੜਾ ਜ਼ਰੂਰ ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਇਸ ਦਾ ਲੁਬੇ ਲੁਬਾਬ ਇਹ ਹੈ ਕਿ ਇਹ ਡਾਇਸਪੋਰਾ ਸਿੱਖਾਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਫੈਸਲਾ ਲਿਆ ਸੀ ਕਿ ਭਾਈ ਇਹਨਾਂ ਦੇ ਇੱਥੇ ਜਿੰਨੇ ਕੌਂਸੂਲੇਟ ਔਰ ਇਹਨਾਂ ਦੇ ਐਮਬੈਸੀਜ਼ ਔਰ ਦੂਜਿਆਂ ਦਾ ਮੁਕੰਮਲ ਬਾਈਕਾਟ ਹੀ ਨਹੀਂ, ਇਹਨਾਂ ਨੂੰ ਗੁਰਦੁਆਰਿਆਂ 'ਚ ਆ ਕੇ ਕੋਈ ਐਡਰੈਸ ਕਰਨ ਦਾ ਹੱਕ ਨਹੀਂ ਹੈ ਔਰ ਇਹਨਾਂ ਨੂੰ ਬਿਲਕੁਲ। ਲੇਕਿਨ ਇਹ ਜਿਹੜੇ ਕੱਲ੍ਹ ਦੇ ਮਤੇ ਨੇ ਇਹਨਾਂ ਦੇ ਵਿੱਚ ਮੇਜਰ ਇਹ ਹੈ ਕਿ ਵੀ ਅਸੀਂ ਇੰਡੀਆ ਨੂੰ ਇੱਕ ਦਹਿਸ਼ਤਗਰਦ ਸਟੇਟ ਐਲਾਨਦੇ ਹਾਂ। ਇਹ ਬਿਲਕੁਲ ਬਿਨਾਂ ਮਿੰਸਿੰਗ ਆਫ ਵਰਡਸ ਜਿਹਨੂੰ ਕਹਿੰਦੇ ਨੇ। ਔਰ ਉਹਨਾਂ ਕਿਹਾ ਕਿ ਵੀ ਇਹ ਜਿਹੜੇ ਉੱਥੇ ਚੋਣਾਂ ਦੇ ਵੇਲੇ ਠੂਠੇ ਚੁੱਕ ਕੇ ਇੱਥੇ ਆ ਜਾਂਦੇ ਨੇ ਫੰਡ ਇਕੱਠੇ ਕਰਨ, ਇਹਨਾਂ ਨੂੰ ਅਸੀਂ ਮੁਕੰਮਲ ਬਾਈਕਾਟ ਕਰਾਂਗੇ। ਕਿਸੇ ਇੰਡੀਅਨ ਪੋਲੀਟੀਕਲ ਪਾਰਟੀ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਦੂਜਿਆਂ ਤੀਜਿਆਂ ਨੂੰ ਅਸੀਂ ਬਿਲਕੁਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਏਗਾ। ਔਰ ਫਿਰ ਉਹਨਾਂ ਨੇ ਇੰਡੀਵਿਜੂਅਲ ਜਿਵੇਂ ਇੰਡੀਅਨ ਸਟੇਟ ਨੇ ਜਿਨ੍ਹਾਂ 9 ਸਿੱਖ ਨੌਜਵਾਨਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕੁਛ ਐਸਟੈਬਲਿਸ਼ ਪੰਥਕ ਜਥੇਬੰਦੀਆਂ ਦੇ ਨੇ ਔਰ 4 ਮੁਸਲਮਾਨ ਭਰਾਵਾਂ ਨੂੰ ਜਿਹੜਾ ਦਹਿਸ਼ਤਗਰਦ ਐਲਾਨੇ। ਸੋ ਬਾਈ ਨੇਮ ਇਸ ਇਕੱਠ ਨੇ ਜਿਹੜਾ ਕੱਲ ਫੈਸਲਾ ਹੈ ਡਾਇਸਪੋਰਾ ਸਿੱਖਾਂ ਦਾ ਨਾਰਥ ਅਮਰੀਕਾ ਵੱਲੋਂ ਉਹਨਾਂ 'ਚ ਉਹਨਾਂ ਨੇ ਜਿਨ੍ਹਾਂ ਨੂੰ ਦਹਿਸ਼ਤਗਰਦ ਐਲਾਨਿਆ ਉਹਨਾਂ 'ਚ ਨਰਿੰਦਰ ਮੋਦੀ। ਔਰ ਜ਼ਾਹਰ ਹੈ ਕਿ ਇਹ ਉਹੀ ਨਰਿੰਦਰ ਮੋਦੀ ਹੈ ਜਿਹਨੂੰ 12 ਸਾਲ ਅਮਰੀਕਾ ਨੇ ਔਰ ਯੂਰਪ ਨੇ ਵੀ ਦਹਿਸ਼ਤਗਰਦ ਐਲਾਨਿਆ ਸੀ। 2002 ਤੋਂ 2014 ਤੱਕ ਇਹਦਾ ਵੀਜ਼ਾ ਖਤਮ ਕੀਤਾ ਗਿਆ ਸੀ। ਸੋ ਅਸੀਂ ਤਾਂ ਉਹਦੇ ਤੇ ਹੀ ਸਟੈਂਪ ਲਾਈ ਹੈ
ਜਿਹੜੀ ਕਿ ਆਲਰੇਡੀ ਅਮਰੀਕਾ ਨੇ ਔਰ ਯੂਰਪੀਅਨ ਔਰ ਕੈਨੇਡੀਅਨ ਕੰਟਰੀਜ਼ ਨੇ ਇਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਸੋ ਨਰਿੰਦਰ ਮੋਦੀ ਦਹਿਸ਼ਤਗਰਦ ਐਲਾਨਿਆ ਗਿਆ ਹੈ, ਅਮਿਤ ਸ਼ਾਹ ਦਹਿਸ਼ਤਗਰਦ ਹੈ, ਰਾਜਨਾਥ ਸਿੰਘ ਜ਼ਾਹਰ ਹੈ ਡਿਫੈਂਸ ਮਿਨਿਸਟਰ ਔਰ ਇਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਲੇ ਫੌਜ ਰਾਹੀਂ ਆਦਿੱਤਿਆਨਾਥ ਯੋਗੀ ਯੂਪੀ ਦਾ ਗੁੰਡਾ, ਕਮਲਨਾਥ, ਸਜਨ ਕੁਮਾਰ ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਜਿਨ੍ਹਾਂ ਨੂੰ ਹਰ ਸਰਕਾਰ ਨੇ ਪ੍ਰੋਟੈਕਸ਼ਨ ਦਿੱਤੀ ਹੈ, ਕੈਪਟਨ ਅਮਰਿੰਦਰ ਜਿਹੜਾ ਅੱਜ ਦਿੱਲੀ ਦਰਬਾਰ ਦਾ ਸੂਬੇਦਾਰ ਹੈ ਔਰ ਅਜੀਤ ਡੋਭਲ ਦਾ ਕੁੱਤਾ ਬਣ ਕੇ ਆਪਣੀ ਕੌਮ ਦਾ ਘਾਣ ਕਰ ਰਿਹਾ, ਪ੍ਰਕਾਸ਼ ਬਾਦਲ, ਸੁਖਬੀਰ ਬਾਦਲ। ਜ਼ਾਹਰ ਹੈ ਹੁਣ ਇਹ ਗੱਲ ਬਿਲਕੁਲ ਸਾਹਮਣੇ ਆਈ ਹੈ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਿੱਧਾ ਸੌਦਾ ਸਾਧ ਦੇ ਚੇਲੇ ਹੀ ਫੜੇ ਨੇ ਉਹਨਾਂ ਨੇ, ਉਹਦੀ ਇਨਵੋਲਵਮੈਂਟ ਹੈ ਔਰ ਕਿਵੇਂ ਉਸ ਸੌਦਾ ਸਾਧ ਨੂੰ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਦੇ ਖਿਲਾਫ ਜਿਹੜਾ ਗੁਰਮਤਾ ਸੀ ਉਹਨੂੰ ਕਿਵੇਂ ਇਹਨਾਂ ਨੇ ਆਂਡੂ ਕਰਵਾਇਆ ਔਰ ਕਿਵੇਂ ਉਸ ਚੋਂ ਜਿਹੜਾ ਸਿਆਸੀ ਮਫਾਦ ਕੱਢਿਆ। ਇਸ ਲਈ ਪ੍ਰਕਾਸ਼ ਬਾਦਲ, ਸੁਖਬੀਰ ਬਾਦਲ ਵੀ ਦਹਿਸ਼ਤਗਰਦ ਨੇ। ਡੀਜੀਪੀ ਦਿਨਕਰ ਗੁਪਤਾ ਜਿਹੜਾ ਜ਼ਾਹਰ ਹੈ ਅੱਜ ਦਾ ਡੀਜੀਪੀ ਹੈ ਔਰ ਇਸ ਤੋਂ ਪਹਿਲਾਂ ਸੁਮੇਧ ਸੈਣੀ ਉਸ ਨੂੰ ਵੀ ਐਲਾਨਿਆ ਗਿਆ। ਰਵਨੀਤ ਬਿੱਟੂ ਇਹ ਬੁੱਚੜ ਬੇਅੰਤੇ ਦਾ ਪੋਤਾ ਹੈ, ਲੁਧਿਆਣਾ ਬੇਸ, ਜਿਹੜਾ ਹੁਣ ਅੱਗੇ ਹੋ ਕੇ ਸੈਂਟਰ ਸਰਕਾਰ ਨੂੰ ਮੈਸੇਜ ਦੇ ਰਿਹਾ ਜੇ ਕਿ ਮੈਨੂੰ ਫੜਾਓ ਜ਼ਰਾ ਪੰਜਾਬ ਦੀ ਚਾਬੀ ਸੂਬੇਦਾਰੀ ਦੀ, ਤਾਂ ਕਿ ਮੈਂ ਆਪਣੇ ਦਾਦੇ ਨਾਲੋਂ ਵੱਧ ਕੇ, ਜੇ ਮੇਰੇ ਦਾਦੇ ਨੇ 1.5 ਲੱਖ ਮਾਰਿਆ ਤਾਂ ਮੈਂ 2.5 ਲੱਖ ਮਾਰੂੰਗਾ। ਉਹਨੂੰ ਵੀ ਦਹਿਸ਼ਤਗਰਦ ਐਲਾਨਿਆ ਗਿਆ ਔਰ ਇਹ ਸਮੁੱਚੀ ਕੌਮ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਭਾਰਤੀ ਸਟੇਟ ਦੇ ਖਿਲਾਫ ਇਕਜੁੱਟ ਹੋਣ ਔਰ ਇਹ ਜਿਹੜੀਆਂ ਭਾਰਤ ਦੀਆਂ ਘਟੀਆ ਨੀਤੀਆਂ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਏਗਾ ਔਰ ਡਾਇਸਪੋਰਾ 5 ਮਿਲੀਅਨ ਸਿੱਖ ਖਾਲਿਸਤਾਨ ਦੀ ਆਜ਼ਾਦੀ ਤੱਕ ਜਿਹੜਾ ਉਹ ਇਸ ਸੰਘਰਸ਼ ਨੂੰ ਜਾਰੀ ਰੱਖਣਗੇ। ਸੋ ਅਸੀਂ ਜਿਹੜਾ ਇਹ ਸਮਝਦੇ ਹਾਂ ਕਿ ਇਸ ਦੇ ਉੱਤੇ ਅਮਲ ਦਰਾਮਦ ਹੋਏਗਾ ਜਿਵੇਂ ਕਿ ਪਹਿਲੇ ਮਤਿਆਂ ਤੇ ਹੋਇਆ। ਔਰ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਕਰੋਨਾ ਨਾਲ ਸੰਬੰਧਿਤ ਸਿਚੁਏਸ਼ਨ ਜਿਹੜੀ ਹੈ ਉਹ ਨੰਬਰ ਆਫ ਕੇਸਿਸ ਕਾਫੀ ਦੁਨੀਆ ਭਰ 'ਚ ਵੱਧ ਰਹੇ ਨੇ ਔਰ ਈਵਨ ਮੈਸਾਚੂਸਟਸ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਭਾਰਤ ਦੇ ਦਾਅਵਿਆਂ ਦਾ ਕਿ ਜੀ ਅਸੀਂ 15 ਅਗਸਤ ਤੱਕ ਇਹਦੀ ਵੈਕਸੀਨ ਬਣਾ ਲੈਣੀ ਹੈ, ਉਹਨੂੰ ਰਾਦਰ ਇੱਕ ਵੱਖਰੇ ਢੰਗ ਨਾਲ ਰਿਡੀਕਿਊਲ ਕੀਤਾ। ਉਹਨਾਂ ਨੇ ਕਿਹਾ ਜੋ ਭਾਰਤ 'ਚ ਹਾਲ ਚੱਲ ਰਿਹਾ ਹੈ, ਉਹਨਾਂ ਨੇ ਕਿਹਾ ਕਿ 2021 ਤੱਕ ਪਹੁੰਚਦੇ ਆ 2,87,000 ਕੇਸ ਜਿਹੜੇ ਨੇ ਉੱਥੇ ਭਾਰਤ ਦੇ ਵਿੱਚ ਰੋਜ਼ ਦੇ ਹੋਇਆ ਕਰਨਗੇ ਔਰ ਹੁਣ ਵੀ ਜਿਹੜੇ ਟੋਟਲ ਕੇਸ ਦੁਨੀਆ 'ਚ 12,66,987 ਨੇ। ਕੁੱਲ ਮੌਤਾਂ ਜਿਹੜੀਆਂ ਨੇ 5,49,146 ਨੇ। ਅਮਰੀਕਾ 'ਚ 3 ਮਿਲੀਅਨ ਦੀ ਫਿਗਰ ਕ੍ਰਾਸ ਕਰ ਗਈ ਹੈ। 3 ਮਿਲੀਅਨ 1,30,504 ਟੋਟਲ ਕੇਸ ਨੇ ਔਰ 1,34,944 ਮੌਤਾਂ ਨੇ। ਭਾਰਤ ਤੀਸਰੇ ਨੰਬਰ ਤੇ ਹੈ, 7,69,041 ਟੋਟਲ ਕੇਸ ਨੇ, 21,144 ਮੌਤਾਂ ਨੇ। ਪਾਕਿਸਤਾਨ ਦੇ ਵਿੱਚ ਵੀ ਕੇਸ 2,37,499 ਕੋਵਿਡ-19 ਪੋਜ਼ਿਟਿਵ ਨੇ ਔਰ 4,922 ਟੋਟਲ ਡੈਥਸ ਨੇ। ਇਹ ਕਰੋਨਾ ਅਪਡੇਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਚੀਨ ਨੇ ਭਾਰਤ ਦੇ ਖਿਲਾਫ ਸਖਤ ਕਾਰਵਾਈ ਕਰਕੇ $1 ਟ੍ਰਿਲੀਅਨ ਦੇ BRI ਅਤੇ CPEC ਪ੍ਰੋਜੈਕਟ ਨੂੰ ਸੇਵ ਕਰ ਲਿਆ ਹੈ ਔਰ ਭਾਰਤ ਇਸ ਮਾਰ ਨੂੰ ਲੰਮਾ ਸਮਾਂ ਯਾਦ ਰੱਖੇਗਾ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜੋ ਕੁਛ ਪਿਛਲੇ ਆਲਮੋਸਟ 10 ਹਫ਼ਤੇ ਤੋਂ ਭਾਰਤ ਔਰ ਚੀਨ ਦੇ ਵਿਚਾਲੇ ਲਦਾਖ ਬਾਰਡਰ ਤੇ ਹੋਇਆ, ਹੁਣ ਤਾਂ ਬਹੁਤ ਸਾਰੀ ਡਸਟ ਸੈਟਲ ਹੋ ਗਈ ਹੈ ਔਰ ਨਤੀਜੇ ਸਾਹਮਣੇ ਨੇ ਔਰ ਹਰ ਕੋਈ ਇਹਨੂੰ ਜਿਹੜੇ ਹਾਰੇ ਹੋਏ ਨੇ ਉਹਨੂੰ ਜਿੱਤ 'ਚ ਬਦਲਣਾ ਚਾਹੁੰਦੇ ਨੇ ਔਰ ਉਹ ਉਵੇਂ ਹੀ ਹੈ ਜਿਵੇਂ ਜਿਹੜਾ ਛੋਟਾ ਨਿਆਣਾ ਟੌਡਲਰ ਜਦੋਂ ਤੁਰਨਾ ਸਿੱਖਦਾ ਹੈ ਤੇ ਕਈ ਵਾਰ ਉਹ ਥੱਲੇ ਡਿੱਗ ਪੈਂਦਾ, ਫਿਰ ਉਹ ਰੋਂਦਾ ਤੇ ਉਹਨੂੰ ਆ ਕੇ ਚੁੱਕ ਕੇ ਕਹਿੰਦਾ ਨਹੀਂ 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 ਇਹ ਕਿ ਤੂੰ ਕੀ ਕੀਤਾ, ਤੂੰ ਕੀੜੀਆਂ ਦਾ ਆਟਾ ਡੋਲ ਦਿੱਤਾ।
ਸੋ ਹੁਣ ਨਾ ਉਹਨੂੰ ਪਤਾ ਹੁੰਦਾ ਕਿ ਵੀ ਮੈਂ ਕਿਹੜਾ ਆਟਾ ਡੋਲਿਆ, ਲੇਕਿਨ ਇਹ ਉਹਨੂੰ ਹੌਸਲਾ ਦੇਣ ਲਈ ਵੀ ਹੁੰਦਾ, ਉਹਨੂੰ ਹੌਸਲਾ ਇਸ ਗੱਲ ਦਾ ਹੁੰਦਾ ਵੀ ਚਲੋ ਆ ਕੇ ਮੈਨੂੰ ਕਿਸੇ ਨੇ ਚੁੱਕਿਆ ਤਾਂ ਹੈ। ਹੈਂ। ਸੋ ਕੁੱਲ ਮਿਲਾ ਕੇ ਹੁਣ ਭਾਰਤ ਨੂੰ ਹੌਸਲਾ ਦੇਣ ਵਾਲੇ ਉਹਨਾਂ ਦੇ ਆਪਣੇ ਹੀ ਇਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਤਾਂ ਕੀੜੀਆਂ ਦਾ ਡੁੱਲਿਆ ਆਟਾ ਜਿਹੜਾ ਉਹ ਵਾਪਸ ਚੁੱਕ ਲਿਆ। ਹਾਲਾਂਕਿ ਇਸ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਦਾ ਜਲੂਸ ਦੁਨੀਆ ਭਰ ਦੇ ਵਿੱਚ ਨਿਕਲਿਆ, ਔਰ ਖ਼ਾਸ ਤੌਰ ਤੇ ਜਿਹੜੀ ਚੀਨ ਦੀ ਟਾਈਮਿੰਗ ਸੀ। ਹਾਲਾਂ ਇਹਨਾਂ ਨੇ ਤਾਂ ਇਹ ਕਿਹਾ ਜੀ ਚੀਨ ਨੇ ਸਾਡੇ ਟਰਸਟ ਦਾ ਫਾਇਦਾ ਉਠਾਇਆ, ਔਰ ਉਹਨਾਂ ਦਾ ਇੱਕ ਜਿਹੜਾ ਫਿਰਕੂ, ਹਾਲਾਂਕਿ ਉਹ ਬੜਾ ਆਪਣੇ ਆਪ ਨੂੰ ਸੈਕੂਲਰ ਲਬਾਦੇ 'ਚ ਰੱਖਦਾ, ਸ਼ੇਖਰ ਗੁਪਤਾ ਕੱਟ ਦਾ ਕਟਲ ਉਹਦਾ ਇੱਕ ਪ੍ਰੋਗਰਾਮ ਹੁੰਦਾ ਤੇ ਉਹ ਇਸ ਸਾਰਿਆਂ ਨੂੰ ਸ਼ੋਅ ਕਰ ਰਿਹਾ ਸੀ ਜੀ ਹੁਣ ਅਸੀਂ ਚਾਈਨਾ ਦੇ ਨਾਲ ਇੱਥੋਂ ਵੀ ਵਾਪਸ ਹੋ ਗਏ, ਉੱਥੋਂ ਵੀ ਨਿਕਲ ਜਾਣਗੇ, ਇਹ ਰਹਿ ਗਿਆ ਬਸ। ਔਰ ਫਿਰ ਉਹਨੂੰ ਕੋਟ ਕਰ ਰਿਹਾ ਕਿ ਜਦੋਂ ਰੀਗਨ ਔਰ ਗੋਰਬਾਚੋਵ ਨੇ ਆਪਸ ਦੇ ਵਿੱਚ ਫਾਈਨਲ ਸਮਝੌਤਾ ਕੀਤਾ, ਔਰ ਜ਼ਾਹਰ ਹੈ ਜਦੋਂ ਪ੍ਰੈਜ਼ੀਡੈਂਟ ਰੀਗਨ ਸੋਵੀਅਤ ਯੂਨੀਅਨ ਨੂੰ ਐਡਰੈਸ ਕਰਦਾ ਸੀ ਤਾਂ ਈਵਲ ਐਮਪਾਇਰ ਕਹਿੰਦਾ ਸੀ, ਈਵਲ ਐਮਪਾਇਰ। ਔਰ ਜ਼ਾਹਰ ਹੈ ਹਾਲਾਂ ਰੀਗਨ ਆਪ ਕੋ ਬਹੁਤ ਬ੍ਰਿਲੀਅੰਟ ਨਹੀਂ ਸੀ, ਐਕਟਰ ਸੀ, ਹਾਲੀਵੁੱਡ 'ਚੋਂ ਆਇਆ ਹੋਇਆ, ਬਹੁਤ ਵਾਰੀ ਮੀਟਿੰਗਾਂ ਦੇ ਵਿੱਚ ਸੌਂ ਜਾਂਦਾ ਸੀ, ਉਹਨੂੰ ਪਤਾ ਵੀ ਨਹੀਂ ਸੀ ਲੱਗਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਦੇ ਪੀਰੀਅਡ ਦੇ ਵਿੱਚ ਭਾਵੇਂ ਨੀਤੀਆਂ ਤਾਂ ਜੋ ਅਮਰੀਕਾ ਦੀਆਂ ਚੱਲ ਰਹੀਆਂ ਸੀ ਸੋਵੀਅਤ ਯੂਨੀਅਨ ਦੇ ਨਾਲ, ਜਿਹੜਾ ਅਫਗਾਨਿਸਤਾਨ 'ਚ ਕ੍ਰੈਡਿਟ ਤਾਂ ਜਾਂਦਾ ਉਹਨਾਂ ਨੂੰ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਡਿਫੀਟ ਕੀਤਾ ਅਫਗਾਨਿਸਤਾਨ ਦੀ ਧਰਤੀ ਤੇ। ਪਾਕਿਸਤਾਨ ਦਾ ਵੀ ਉਹਦੇ 'ਚ ਬਹੁਤ ਵੱਡਾ ਰੋਲ ਹੈ, ਔਰ ਉਸ ਸਾਰੇ ਤੋਂ ਬਾਅਦ ਇਕਨੋਮਿਕਲੀ ਸੋਵੀਅਤ ਯੂਨੀਅਨ ਸਰਵਾਈਵ ਨਹੀਂ ਕਰ ਸਕਿਆ ਤੇ ਗੋਰਬਾਚੋਵ ਫਿਰ ਜਿਹਦੇ ਮੱਥੇ ਤੇ ਉਹ ਕਾਲਾ ਸੀ ਚਮਕ ਰਿਹਾ, ਉਹਨੇ ਬਿਲਕੁਲ ਫਿਰ ਫਾਈਨਲੀ ਇਹਨਾਂ ਕੋ ਨੂੰ ਕ੍ਰੈਡਿਟ ਉਹਨੂੰ ਵੀ ਜਾਂਦਾ ਹੈ ਕਿ ਖੂਨ ਖਰਾਬਾ ਪਹਿਲਾਂ ਤਾਂ ਬਹੁਤ ਕੀਤਾ ਸੋਵੀਅਤ ਯੂਨੀਅਨ ਨੇ, ਉਹ ਸਟਾਲਨ ਹੋਏ, ਖਰੁਸ਼ਚੇਵ ਹੋਏ, ਉਹਨਾਂ ਸਾਰਿਆਂ ਦਾ, ਪਰ ਘੱਟੋ ਘੱਟ ਉਹਨੇ ਪੀਸਫੁਲੀ ਜਿਹੜੇ ਨੇ ਉਹ 15 ਦਾ ਭੋਗ ਪਾ ਦਿੱਤਾ। ਸੋ ਹੁਣ ਇਹ ਭੋਗ ਮੋਦੀ ਪਾਏਗਾ, ਇਹ ਪੀਸਫੁਲ ਤਾਂ ਨਹੀਂ ਪਾਣ ਦੇਗਾ ਭਾਰਤ ਦਾ, ਇਵੇਂ ਹੀ ਹੋਏਗਾ। ਇਹ ਅਲਟੀਮੇਟਲੀ ਜਿਹੜਾ ਇਹ ਉਹਨਾਂ ਦਾ ਜਿਹੜਾ ਉਹ ਗੋਰਬਾਚੋਵ ਬਣੇਗਾ। ਪਰ ਜਿਹੜੀ ਕੋਟ ਹੁੰਦੀ ਹੈ ਕਿ ਜੀ ਜਦੋਂ ਸਮਝੌਤਾ ਹੋਇਆ ਰੀਗਨ ਦਾ ਔਰ ਉਹਨੇ ਗੋਰਬਾਚੋਵ ਦਾ, ਔਰ ਪ੍ਰੈਸ ਕਾਨਫਰੰਸ 'ਚ ਉਹਨੇ ਇੱਕ ਰਸ਼ੀਅਨ ਜ਼ਬਾਨ ਦਾ ਜੁਮਲਾ ਬੋਲ ਕੇ ਕਿਹਾ ਕਿ ਵੀ ਅਸੀਂ, ਜਿਹਦਾ ਮਤਲਬ ਇਹ ਹੈ ਕਿ ਵੀ ਟਰਸਟ ਕਿ ਅਸੀਂ ਫੇਥ ਕਰਾਂਗੇ ਬਟ ਵਿਦ ਵੈਰੀਫਿਕੇਸ਼ਨ, ਜਾਂ ਇਸ ਕਿਸਮ ਦਾ ਕੋਈ ਲਫ਼ਜ਼ ਹੈ, ਦਾ ਮਤਲਬ ਇਹ ਹੈ ਕਿ ਵੀ ਅਸੀਂ ਅੱਖ ਵੀ ਰੱਖਾਂਗੇ ਲੇਕਿਨ ਅਸੀਂ ਹੁਣ ਕਰਾਂਗੇ। ਸੋ ਉਹ ਇੰਡੀਆ ਨੂੰ ਕਹਿ ਰਿਹਾ ਸੀ ਠੀਕ ਹੈ ਹੁਣ ਤੁਸੀਂ ਬਸ ਇਹ ਦੇਖੋ ਇਹ ਹੁਣ ਇਹ ਇੱਕ ਬਿਲਕੁਲ ਫਾਲਸ ਨੈਰੇਟਿਵ ਹੈ। ਔਰ ਇੱਕ ਇਹ ਹੈ ਕਿ ਜੀ ਦੇਖੋ ਚਾਈਨਾ ਨੇ ਉਸ ਟਰਸਟ ਦਾ ਫਾਇਦਾ ਉਠਾਇਆ ਕਿਉਂਕਿ ਅਦਰਵਾਈਜ਼ ਭਾਰਤੀ ਫੌਜ ਉਹ ਪੈਂਗੋਂਗ ਸੋ ਲੇਕ ਦੇ ਉੱਤੇ ਜਾਂ ਗਲਵਾਨ ਵੈਲੀ 'ਚ ਉਹਨਾਂ ਦੀ ਪੈਟਰੋਲਿੰਗ ਹੁੰਦੀ ਸੀ। ਪਰ ਇਸ ਵਾਰ ਕਿਉਂਕਿ ਕੋਵਿਡ-19 ਦਾ ਦੌਰ ਚੱਲ ਰਿਹਾ ਸੀ ਔਰ ਭਾਰਤ ਨੇ ਟਰਸਟ ਕੀਤਾ ਨਹੀਂ ਕੀਤਾ ਤੇ ਚੀਨ ਨੇ ਆ ਕੇ ਉਹਨੂੰ ਜਿਹੜਾ ਉਹਦੇ ਤੇ ਕਬਜ਼ਾ ਕਰ ਲਿਆ। ਪਰ ਹਕੀਕਤ ਇਹ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਵੀ ਫੇਸ ਟੂ ਫੇਸ ਜਾਂ ਲੈਂਡ ਦੇ ਉੱਤੇ ਵਿਕਟਰੀ ਜਾਂ ਈਵਨ ਜਿਹੜਾ ਸਰਪ੍ਰਾਈਜ਼ ਐਲੀਮੈਂਟ ਹੈ ਕਿਸੇ ਵੀ ਲੜਾਈ ਦੇ ਵਿੱਚ, ਜਨਰਲ ਜੋਗਰਾਫੀਆ ਆਪਣੇ ਥਾਂ ਤੇ ਹੈ, ਜਨਰਲ ਵੈਪਨ ਆਪਣੇ ਥਾਂ ਤੇ ਨੇ, ਬਹਾਦਰ ਕਿੰਨੇ ਲੋਕ ਨੇ ਆਪਣੀ ਥਾਂ ਤੇ ਨੇ, ਲੇਕਿਨ ਉਹ ਗੁਰਿਲਾ ਲੜਾਈ ਦਾ ਵੀ ਸਭ ਤੋਂ ਪਾਵਰਫੁਲ ਵੈਪਨ ਸਰਪ੍ਰਾਈਜ਼ ਹੁੰਦਾ। ਔਰ ਜਦੋਂ ਈਵਨ ਰੀਅਲ ਆਰਮੀਜ਼ ਜਿਵੇਂ ਜਾਪਾਨ ਨੇ ਸਰਪ੍ਰਾਈਜ਼ ਦਿੱਤਾ ਸੀ ਬ੍ਰਿਟਿਸ਼ਰਸ ਨੂੰ, ਜਦੋਂ ਸੋਚ ਹੀ ਨਹੀਂ ਸੀ ਸਕਦੇ ਕਿ ਭਾਈ ਆ ਕੇ ਕੋਈ ਪਿੱਛੋਂ ਦੇ ਵੀ ਜਿਹੜਾ ਉਹ ਸਿੰਗਾਪੁਰ ਨੂੰ ਆਕੂਪਾਈ ਕਰ ਸਕਦਾ, ਔਰ 50,000 ਉਹਨਾਂ ਦੇ ਸੋਲਜਰਸ ਦਾ ਉਹਨਾਂ ਨੇ ਸਰੈਂਡਰ ਲੈ ਲਿਆ ਸੀ ਉਹਨਾਂ ਦੁਰਗਮ ਇਲਾਕਿਆਂ 'ਚੋਂ ਜਿਹਦੇ 'ਚ ਕਦੇ ਕੋਈ ਸੋਚ ਨਹੀਂ ਸਕਦਾ ਵੀ ਉੱਥੋਂ ਵੀ ਕ੍ਰਾਸ ਕਰਕੇ ਆ ਸਕਦਾ। ਸੋ ਇਹ ਸਰਪ੍ਰਾਈਜ਼ ਐਲੀਮੈਂਟ ਹੁੰਦਾ। ਸੋ ਜ਼ਾਹਰ ਹੈ ਕਿ ਚਾਈਨਾ ਨੇ ਉਹ ਸਰਪ੍ਰਾਈਜ਼ ਐਲੀਮੈਂਟ ਇਹਨਾਂ ਨੂੰ ਦਿੱਤਾ ਜਿਹਦਾ ਨਤੀਜਾ ਹੈ ਕਿ ਭਾਈ ਇਹ ਆਪਣੀ ਜ਼ਮੀਨ ਵੀ ਗਵਾਈ ਔਰ ਜੁੱਤੀਆਂ ਵੀ ਖਾਧੀਆਂ। ਔਰ ਅਮਰੀਕਾ ਨੂੰ ਵੀ ਇਹਦੇ 'ਚ ਬਹੁਤ ਸਾਰੇ ਹੋਰ ਵੀ ਫੈਕਟਰ ਨੇ ਜਿਵੇਂ ਅਸੀਂ ਡਿਸਕਸ ਕਰਦੇ ਹਾਂ ਕਿ ਜੀ ਚੀਨ ਨੇ ਦੱਸ ਦਿੱਤਾ ਅਮਰੀਕਾ ਨੂੰ ਵੀ ਕਿ ਜਿਨ੍ਹਾਂ ਦੇ ਮੋਢੇ ਨੂੰ ਤੇ ਉੱਤੇ ਤੁਸੀਂ ਬੰਦੂਕ ਰੱਖ ਰਹੇ ਹੋ ਇਹ ਤਾਂ ਮੋਢਾ ਇਹ ਵੀ ਜਿਹੜਾ ਹੈ ਉਹਨੇ ਬੰਦੂਕ ਦਾ ਭਾਰ ਵੀ ਨਹੀਂ ਚੁੱਕਣਾ ਹੈ, ਉਹਨੇ ਵਿੱਚ ਥੱਲੇ ਡਿੱਗਿਆ ਹੋਣਾ ਹੈ, ਜ਼ਮੀਨ ਦੇ ਵਿੱਚ ਧੱਸ ਜਾਣਾ ਇਹਨਾਂ ਨੇ। ਸੋ ਉਹਨਾਂ ਦੀ ਔਕਾਤ ਵੀ ਦਿਖਾ ਦਿੱਤੀ, ਭਾਰਤ ਦੇ ਲੋਕਾਂ ਨੂੰ ਵੀ ਦੱਸ ਦਿੱਤਾ ਕਿ ਜਿਹੜੇ ਤੁਸੀਂ ਸੁਪਰ ਪਾਵਰ, ਰੀਜਨਲ ਪਾਵਰ ਤੇ ਫਲਾਣੇ ਬਣੇ ਹੋ, ਤੁਸੀਂ ਸਭ ਪੇਪਰ ਟਾਈਗਰ ਹੋ, ਤੁਹਾਡੇ ਪੱਲੇ ਕੁਛ ਨਹੀਂ ਹੈ। ਹੁਣ ਇਸ ਸਾਰੇ ਦੇ ਨਾਲ ਨਾਲ ਵਪਾਰਕ ਹਲਕਿਆਂ ਨੂੰ ਵੀ ਇਹ ਸਮਝ ਆ ਗਈ ਜਦੋਂ ਲੋਕਾਂ ਨੇ ਦੇਖਿਆ ਜੀ ਉਹਨਾਂ ਦੀ ਇਕਨੋਮੀ ਕੀ ਹੈ, ਇਹਨਾਂ ਦੀ ਕੀ ਹੈ, ਤੇ ਐਂਡ ਅਪ ਹੋਏ। ਔਰ ਖੌਫ ਜਿਹੜਾ ਇਹ ਬੰਦਾ 56 ਇੰਚ ਦੀ ਛਾਤੀ ਵਾਲਾ, ਉਹਨੇ ਕਿਸੇ ਨੇ ਲਿਖਿਆ ਸਾਡੇ ਵਿਊਅਰ ਨੇ
ਕਿ ਜੀ ਇਹ ਚੀਨ ਵਾਲਿਆਂ ਨੇ ਤਾਂ ਦਿਖਾਤਾ 56 ਇੰਚ ਦੀ ਛਾਤੀ ਕੀ ਹੁੰਦੀ ਹੈ। ਉਹਨਾਂ ਕਿਹਾ ਜੀ ਗਧੇ ਦੀ ਛਾਤੀ 56 ਇੰਚ ਦੀ ਹੁੰਦੀ ਹੈ। ਉਹਨਾਂ ਸਾਬਤ ਕਰਤਾ ਵੀ ਕਿਸ ਕਿਸਮ ਦਾ ਗਧਾ ਹੈ। ਸੋ 4-5 ਵਾਰੀ ਐਡਰੈਸ ਕਰਨ ਲੱਗੇ ਉਹਦੇ ਮੂੰਹ ਚੋਂ ਚੀਨ ਲਫ਼ਜ਼ ਹੀ ਨਹੀਂ ਆਉਂਦਾ, ਉੱਥੇ ਹੀ ਜਿਹੜਾ ਉਹਦੀ ਜਾਨ ਨਿਕਲ ਜਾਂਦੀ ਹੈ। ਲੇਕਿਨ ਇਸ ਸਾਰੇ ਦੇ ਥੱਲੇ ਸਾਡੇ ਸਾਰੇ ਪਰਸਪੈਕਟਿਵ ਨੇ ਜਨਰਲੀ ਇਹ ਵੀ ਇਸ ਸਾਰੇ 'ਚ ਡਿਸਕਸ ਹੋਇਆ ਕਿ ਕਿਵੇਂ ਚਾਈਨਾ ਨੇ ਜਿਹੜਾ $1 ਟ੍ਰਿਲੀਅਨ ਦਾ ਉਹਨਾਂ ਦਾ ਬਿਲਡਿੰਗ ਐਂਡ ਰੋਡ ਇਨੀਸ਼ੀਏਟਿਵ ਹੈ, ਜਿਹਦੇ 'ਚ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਜਿਹਦੇ 'ਚ $80 ਬਿਲੀਅਨ ਦੇ ਕਰੀਬ ਇਨਫਰਾਸਟ੍ਰਕਚਰ ਜਿਹੜਾ रेलवेज और दूसरे और ग्वादर तक पहुँच है। ऑलरेडी बहुत कुछ उन्होंने ਉਹਦੇ ਤੇ ਸਪੈਂਡ ਕੀਤਾ ਹੈ। ਔਰ ਜਿਹੜਾ ਬਿਲਡਿੰਗ ਐਂਡ ਰੋਡ ਇਨੀਸ਼ੀਏਟਿਵ ਹੈ ਇਹ ਤਾਂ ਇਨਸਾਨੀ ਇਤਿਹਾਸ ਦਾ ਇੱਕ ਸਭ ਤੋਂ ਵੱਡਾ ਮੁਆਜ਼ਜ਼ਾ ਹੋਣ ਜਾ ਰਿਹਾ। 138 ਤੋਂ ਜ਼ਿਆਦਾ ਦੇਸ਼ ਜਿਹੜੇ ਇਹਦੇ ਨਾਲ ਐਗਰੀ ਕੀਤੇ ਹੋਏ ਨੇ ਔਰ ਕਿਵੇਂ ਉਹਨਾਂ ਨੇ ਏਸ਼ੀਆ, ਯੂਰਪ, ਅਫਰੀਕਾ ਇਸ ਸਾਰੇ ਨੂੰ ਇੱਕ ਦੂਜੇ ਨਾਲ ਲਿੰਕ ਕਰ ਦੇਣਾ। ਪਰ ਮੈਂ ਇਸ ਪਰਸਪੈਕਟਿਵ ਨੂੰ ਥੋੜ੍ਹੇ ਵੇਰਵੇ ਦੇ ਨਾਲ ਟੱਚ ਕਰਨਾ ਚਾਹੁੰਦਾ। ਹਾਲਾਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਹੋਰ ਵੀ ਕਾਫੀ ਜੂਸੀ ਟੌਪਿਕ ਨੇ, ਜਿਵੇਂ ਕੁਲਭੂਸ਼ਣ ਯਾਦਵ ਜਿਹੜਾ ਇਹਨਾਂ ਦਾ ਸਪਾਈ ਮਾਸਟਰ ਨੇਵੀ ਦਾ ਔਰ ਪਾਕਿਸਤਾਨ ਦੀ ਵੱਡੀ ਸਕਸੈਸ, ਜਿਸ ਤੋਂ ਬਾਅਦ ਬਲੋਚਿਸਤਾਨ ਪੀਸਫੁਲ ਹੋਇਆ। ਹਾਲਾਂਕਿ ਇੰਡੀਅਨ ਏਜੰਸੀਆਂ ਨੇ ਜਿਹੜੀ ਹੈ ਪਾਕਿਸਤਾਨ ਸਟਾਕ ਐਕਸਚੇਂਜ ਤੇ ਵੀ ਅਟੈਕ ਕਰਵਾਇਆ, ਉਸ ਤੋਂ ਪਹਿਲਾਂ ਚਾਈਨੀਜ਼ ਕੌਂਸੂਲੇਟ ਤੇ। ਪਰ ਜਿਸ ਲੈਵਲ ਦਾ ਨੈਟਵਰਕ ਕੁਲਭੂਸ਼ਣ ਯਾਦਵ ਨੇ ਬਣਾ ਦਿੱਤਾ ਸੀ, ਉਹਨੇ ਤਾਂ ਜਿਹੜਾ ਬਿਲਕੁਲ ਇਹ ਸਮਝਦੇ ਸੀ ਵੀ ਅਸੀਂ ਜੋ ਕੁਝ ਮਸ਼ਰਕੀ ਬੰਗਾਲ 'ਚ ਕੀਤਾ ਸੀ ਉਹ ਅਸੀਂ ਕਰ ਦੇਣਾ। ਸੋ ਉਹ ਤਾਂ ਗਿਆ ਔਰ ਜ਼ਾਹਰ ਹੈ ਕਿ ਉਹਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਹੈ ਪਾਕਿਸਤਾਨੀ ਕੋਰਟਸ ਨੇ। ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਆਏ, ਉਹ ਹੇਗ 'ਚ ਉੱਥੋਂ ਫੈਸਲਾ ਲਿਆ ਕਿ ਜੀ ਰਿਵਿਊ ਕਰੋ। ਹੁਣ ਇਹ ਹੈ ਜੀ ਕੁਲਭੂਸ਼ਣ ਯਾਦਵ ਕਹਿੰਦਾ ਨਹੀਂ ਮੈਂ ਰਿਵਿਊ ਪੈਟੀਸ਼ਨ ਨਹੀਂ ਕਰਨੀ, ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਜੀ ਅਸੀਂ ਅੱਜ ਉਹਨਾਂ ਨੇ ਕਿਹਾ ਅਸੀਂ ਹਰ ਹਾਲਤ 'ਚ ਉਹਨੂੰ ਕੁਲਭੂਸ਼ਣ ਯਾਦਵ ਨੂੰ ਛਡਾ ਕੇ ਡਰਾਮੇਬਾਜ਼ੀਆਂ। ਸੋ ਜ਼ਾਹਰ ਹੈ ਕਿ ਜੀ ਉਹਨੂੰ ਕੌਂਸੂਲਰ ਐਕਸੈਸ ਨਹੀਂ ਮਿਲੀ, ਫਲਾਣਾ ਨਹੀਂ ਹੋਇਆ, ਟਮਕਾ ਨਹੀਂ ਹੋਇਆ। ਸੋ ਕੁੱਲ ਮਿਲਾ ਕੇ ਇਹ ਵੀ ਉਹਨਾਂ ਦੇ ਲਈ ਔਰ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ 'ਚ ਸੋ ਕੁਲਭੂਸ਼ਣ ਯਾਦਵ ਦੀਆਂ ਕਰਤੂਤਾਂ ਸਬੂਤ, ਜਿੱਥੇ ਇੰਡੀਆ ਨੂੰ ਸਿੱਖਾਂ ਨੇ ਦਹਿਸ਼ਤਗਰਦ ਸਟੇਟ ਐਲਾਨਿਆ ਔਰ ਆਲਰੇਡੀ ਜਿਵੇਂ ਅਸੀਂ ਮੁਨੀਰ ਅਕਰਮ ਜਿਹੜੇ ਪਾਕਿਸਤਾਨ ਦੇ UN 'ਚ ਐਂਬੈਸਡਰ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਸੀ ਕਿ UN ਉਹਨੂੰ ਜਿਹੜੇ ਕਾਊਂਟਰ ਟੈਰਰਿਜ਼ਮ ਮੇਸ਼ਰ ਲੈਣੇ ਨੇ ਉਹਦੇ 'ਚ RSS ਔਰ ਇੰਡੀਅਨ ਸਟੇਟ ਜਿਹੜੀ ਕਿ ਫਾਸ਼ਿਸਟ ਔਰ ਨਾਜ਼ੀ ਲਾਈਕ ਪਾਥ ਦੇ ਉੱਤੇ ਹੈ ਉਹਨੂੰ ਵੀ ਇਨਕਲੂਡ ਕੀਤਾ ਜਾਏ। ਸੋ ਮੈਂ ਸਮਝਦਾ ਵੀ ਕੁਲਭੂਸ਼ਣ ਯਾਦਵ ਦੇ ਪਾਰਟ ਨੂੰ ਜਿਹੜਾ ਉਹ ਹੋਰ ਹਾਈਲਾਈਟ ਕਰਨਾ ਚਾਹੀਦਾ ਔਰ ਕਿਉਂਕਿ ਚਾਈਨਾ ਨੇ ਇਸ ਸਾਰੇ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਪੂਰਾ ਐਸਰਟ ਕੀਤਾ ਆਪਣੇ ਆਪ ਨੂੰ। ਅਮਰੀਕਾ ਦੇ ਹਵਾਲੇ ਨਾਲ ਵੀ ਹੈ China took incredibly aggressive action in recent clash with India, Mike Pompeo, ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਜੀ ਇਹ ਬਹੁਤ ਜਿਹੜਾ ਇਨਕ੍ਰੈਡੀਬਲੀ ਐਗਰੈਸਿਵ ਐਕਸ਼ਨ, ਆਫ ਕੋਰਸ ਇਨਕ੍ਰੈਡੀਬਲੀ ਸਹੀ ਤੁਹਾਡਾ, ਲੇਕਿਨ ਐਗਰੈਸਿਵ ਐਕਸ਼ਨ ਹੈ। ਉਹਨਾਂ ਨੇ ਇਹ ਜਿਹੜਾ ਇੱਕੋ ਐਕਸ਼ਨ ਦੇ ਨਾਲ ਵਿੱਚ ਹੀ ਜਿਹੜੇ ਨੇ ਸਾਰੇ ਲਪੇਟ ਦਿੱਤੇ ਨੇ। ਤੁਹਾਡਾ ਵੀ ਐਲਾਈ ਲਪੇਟਿਆ ਗਿਆ, ਇੰਡੀਆ ਦਾ ਵੀ ਜਿਹੜਾ ਬੜਾ ਡ੍ਰੀਮ ਔਰ ਉਹ ਜੀ ਬਣ ਰਹੀ ਨੇ, ਉਹ ਰੋਡ ਬਣ ਰਹੀ ਹੈ DBO, ਉਹਦੇ ਥੱਲੇ ਉਹ 5 ਕਿਲੋਮੀਟਰ ਦੂਰ ਹੈ ਕੋਰਾਕਰਮ ਤੋਂ ਔਰ ਉਸ ਪਾਸ ਦੇ ਨੇੜੇ ਚਲੀ ਜਾਂਦੀ ਹੈ। ਇੰਡੀਆ ਉਹਨੂੰ ਜਦੋਂ ਮਰਜ਼ੀ ਇਕਨੋਮਿਕਲ ਕੋਰੀਡੋਰ ਨੂੰ ਬਲੌਕ ਕਰ ਸਕਦਾ ਹੈ ਔਰ ਅਮਰੀਕਾ ਨੂੰ ਦਿਖਾ ਰਹੇ ਸੀ ਜੀ ਅਸੀਂ ਇਨਫਰਾਸਟ੍ਰਕਚਰ ਬਣਾਤਾ, ਹਵਾਈ ਪੱਟੀ ਬਣਾਤੀ। ਉਹਨਾਂ ਨੇ ਕਿਹਾ ਚੱਕੋ ਵੀ ਆਪਣੇ ਪਹਿਲਾਂ ਤਾਂ ਬਾਡੀ ਬੈਗ ਲਾਅ ਸਾਡੇ ਬਣੇ, ਇਹਦੇ 'ਚ ਭੇਜੋ। ਨਾਲ ਦੀ ਨਾਲ ਜਿਹੜਾ ਅਮਰੀਕਾ ਨੇ US ਅਨਾਊਂਸਿਸ ਨਿਊ ਵੀਜ਼ਾ ਰੈਸਟ੍ਰਿਕਸ਼ਨਸ ਔਨ ਚਾਈਨਾ ਓਵਰ ਐਕਸੈਸ ਟੂ ਤਿੱਬਤ, ਬੀਜਿੰਗ ਵਾਜ਼ ਟੂ ਰੀਟੈਲੀਏਟ। ਸੋ ਇਹ ਵੀ ਜੋ ਕੋਲਡ ਵਾਰ ਦੇ ਦੌਰਾਨ ਸੋਵੀਅਤ ਯੂਨੀਅਨ ਨਾਲ ਚੱਲ ਰਿਹਾ ਸੀ ਹੁਣ ਚਾਈਨਾ ਦੇ ਨਾਲ ਚੱਲ ਰਿਹਾ ਔਰ ਤਿੱਬਤ ਦਾ ਜਿਵੇਂ ਅਸੀਂ ਕਿਹਾ ਸੀ ਕਿ ਜੋ ਇੰਡੀਆ ਭਾਰਤ ਰਤਨ ਦੇਣ ਨੂੰ ਫਿਰਦਾ ਹੈ ਔਰ ਇਹ ਵੀ ਇਹਨਾਂ ਨੇ ਦੱਸਤਾ ਜੀ ਸਾਡੇ ਤੁਸੀਂ ਉੱਥੇ ਦਾ ਕਿਉਂ ਨਹੀਂ ਐਕਸੈਸ ਦੇ ਰਹੇ। ਇਹ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਕੀ ਇੱਕ ਹੁੰਦਾ ਹੈ ਡੈਕੋਰੇਟਿਵ ਜਿਹਾ ਪਾਰਟ ਦੱਸਣ ਲਈ ਜੀ ਅਸੀਂ ਐਕਟ ਕਰ ਰਹੇ। ਪਰ ਮੈਂ ਜਿਸ ਆਰਟੀਕਲ ਦੇ ਉੱਤੇ ਥੋੜੀ ਗੱਲ ਕਰਨਾ ਚਾਹੁੰਦਾ, ਸਾਡੇ ਬੜੇ ਹੀ ਸੁਹਿਰਦ ਵਿਊਅਰ ਨੇ ਸ਼ਾਹਿਦ ਮੀਰ ਜੀ, ਇਹ ਮਿਸੀਸਾਗਾ ਓਨਟਾਰੀਓ ਕੈਨੇਡਾ 'ਚ ਬੇਸਡ ਨੇ। ਉਹਨਾਂ ਨੇ ਸਾਨੂੰ ਇੱਕ ਲਿਖਤ ਵੀ ਲਿਖੀ ਹੈ, ਉਹ ਵੀ ਅਸੀਂ ਅਖੀਰਲੇ ਸੈਗਮੈਂਟ 'ਚ ਡਿਸਕਸ ਕਰਾਂਗੇ। ਔਰ ਉਹਨਾਂ ਨੇ ਇੱਕ ਆਰਟੀਕਲ ਜਿਹੜਾ ਪਾਕਿਸਤਾਨ ਓਬਜ਼ਰਵਰ 'ਚ ਛਪਿਆ ਔਰ ਕਰਨਲ R ਮੁਹੰਮਦ ਉਸਮਾਨ ਉਹਨਾਂ ਨੇ ਲਿਖਿਆ ਔਰ ਜਿਹਦੇ 'ਚ ਬੜਾ ਫੋਕਸਡ ਹੈ, ਲੰਬਾ ਚੌੜਾ ਨਹੀਂ ਹੈ ਔਰ ਜਿੰਨਾ ਕੁ ਹੈ ਸ਼ਾਇਦ ਉਹਦੇ 'ਚੋਂ ਵੀ ਮੈਂ ਥੋੜਾ ਕੰਡੈਂਸ ਫਾਰਮ 'ਚ ਉਹਦਾ ਜਸਟ ਦਿਆਂਗਾ। ਉਹਨਾਂ ਨੇ ਐਗਜ਼ੈਕਟਲੀ ਜਿਹੜਾ
ਉਹਦਾ ਹੈਡਿੰਗ ਦਿੱਤਾ ਹੈ। ਮੈਂ ਸਮਝਦਾ ਹਾਂ ਵੀ ਜੇ ਇਸ ਸਾਰੇ ਨੂੰ ਜੋ ਕੁਝ ਪਿਛਲੇ 9 ਹਫ਼ਤੇ 'ਚ ਇਨ ਪਾਰਟਿਕੂਲਰ ਔਰ ਜੇ ਮਾਰਚ ਤੋਂ ਕਹਿਣਾ ਹੋਇਆ ਤੇ ਉਹਦੇ ਹੈਡਿੰਗ ਦੇ ਵਿੱਚ ਹੀ ਆ ਜਾਂਦਾ ਹੈ ਕਿ ਇਹਦਾ ਪਰਪਸ ਬਿਲਕੁਲ ਫੋਕਸਡ ਹੈ ਬਿਲਡਿੰਗ ਐਂਡ ਰੋਡ ਇਨੀਸ਼ੀਏਟਿਵ ਚਾਈਨਾ ਪ੍ਰੀਐਂਪਟਸ ਇੰਡੀਆ। ਪ੍ਰੀਐਂਪਟ ਹੁੰਦਾ ਕਿ ਕਿਸੇ ਦੇ ਕੁਝ ਕਰਨ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਵੱਲ ਵਾਰ ਕਰਨਾ ਹੈ, ਚਪੇੜ ਮਾਰ ਕੇ ਤੁਹਾਡਾ ਮੂੰਹ ਘੁਮਾ ਦਿਓ, ਉਲਟਾ ਹੋ ਜਾਏ, ਪਰਲੇ ਪਾਸੇ ਜਾ ਲੱਗੋ, ਉਹਨੂੰ ਲੱਗੇ ਵੀ ਇਹ ਕੀ ਹੋ ਗਿਆ, ਜਿਹਨੂੰ ਕਹਿੰਦੇ ਨੇ ਕਿ ਭਾਈ ਉਹਨੂੰ ਉਲਟਾ ਭੁਆਤਾ। ਸੋ ਇਹ ਜਿਹੜਾ ਪ੍ਰੀਐਂਪਟ ਇਸ ਮਾਮਲੇ 'ਚ ਇਹ ਹੈ ਕਿ ਐਸੀ ਚਪੇੜ ਮਾਰੀ ਕਿ 180 ਡਿਗਰੀ ਦੇ ਉੱਤੇ ਘੁੰਮ ਗਏ ਤੇ ਉਹਨਾਂ ਨੂੰ ਹੁਣ ਪਤਾ ਨਹੀਂ ਲੱਗਦਾ ਕਿ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਔਰ ਉਹਦੇ 'ਚ ਉਹਨਾਂ ਨੇ ਬੜੀ ਵੇਰਵੇ ਦੇ ਨਾਲ ਇਹ ਕਿਹਾ ਕਿ ਵੀ ਇਹ ਜਿਹੜਾ BRI ਬਿਲਡਿੰਗ ਐਂਡ ਰੋਡ ਇਨੀਸ਼ੀਏਟਿਵ ਜਾਈਜੈਂਟਿਕ ਪ੍ਰੋਜੈਕਟ ਚਾਈਨਾ ਦਾ $1 ਟ੍ਰਿਲੀਅਨ ਦਾ ਇਹ ਉਹਨਾਂ ਦਾ ਬਜਟ ਹੈ। ਇਸ ਦੇ ਉੱਤੇ ਇਹ 3 ਕੰਟੀਨੈਂਟਸ ਦੇ ਵਿੱਚ ਜ਼ਾਹਰ ਹੈ ਕਿ ਏਸ਼ੀਆ, ਯੂਰਪ, ਅਫਰੀਕਾ ਔਰ 68 ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਲਿੰਕ ਕਰਦਾ। ਹਾਲਾਂਕਿ ਇਹਦੇ 'ਚ ਸ਼ਾਮਲ ਹੋਣ ਵਾਲੀਆਂ ਜਿਹੜੀਆਂ ਕੰਟਰੀਜ਼ ਨੇ 138 ਨੇ ਜਿਨ੍ਹਾਂ ਨੇ ਬੇਸਿਕ ਡਾਕੂਮੈਂਟ ਤੇ ਸਾਈਨ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ 68 ਕੰਟਰੀਜ਼ ਜਿਹਨੂੰ ਇਹ ਦੁਨੀਆ ਦੀ 65% ਪਾਪੂਲੇਸ਼ਨ ਹੈ ਜਿਨ੍ਹਾਂ ਦੀ ਬਹੁਤ ਚੰਗੀ GDP ਹੈ ਔਰ ਜਿਨ੍ਹਾਂ ਦੇ ਕੋਲ ਵਾਸਟ ਰਿਸੋਰਸਿਸ ਨੇ, ਰਿਜ਼ਰਵਾਇਰ ਹੈ ਰਿਸੋਰਸਿਸ ਦਾ। ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਇਨਫਰਾਸਟ੍ਰਕਚਰ ਇਨਵੈਸਟਮੈਂਟ ਇਨੀਸ਼ੀਏਟਿਵ ਹੈ ਤਾਂ ਕਿ ਜਿਹੜਾ ਗਲੋਬਲ ਟ੍ਰੇਡ ਨੂੰ ਔਰ ਇਨਫਿਨਿਟ ਗਰੋਥ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਔਰ ਜਿਹੜਾ ਉਹਦੇ 'ਚ ਇਨਵੈਸਟ ਕਰੇਗਾ ਉਹਨੂੰ ਵੀ ਉਨਾ ਕੁ ਮੁਫਾਦ ਹੋਏਗਾ। ਇਹ ਇਸ ਕਿਸਮ ਦਾ ਔਰ ਇਸ ਸਾਰੇ ਦੇ ਵਿੱਚ ਜਿਹੜੀ ਹੈ ਮਿਊਚੁਅਲ ਇਕਨੋਮਿਕ ਵੈਲਬੀਇੰਗ, ਗਰੋਥ ਡਿਵੈਲਪਮੈਂਟ, ਇੰਟਰਨੈਸ਼ਨਲ ਟ੍ਰੇਡ ਔਰ ਇਸ ਸਾਰੇ ਦੇ ਨਾਲ ਜਿਹੜਾ ਇਹ ਹੋਲਸੇਲ ਕੇਸ ਆ। ਉਹਨਾਂ ਨੇ 3 ਲਫ਼ਜ਼ ਬੜੇ ਖੂਬਸੂਰਤ ਇਸਤੇਮਾਲ ਕੀਤੇ, ਜੀਓ ਇਕਨੋਮਿਕਸ, ਜੀਓ ਪੋਲਿਟਿਕਸ ਐਂਡ ਜੀਓ ਸਟ੍ਰੈਟੇਜਿਕ, ਕਿ ਇਹ ਕਿਵੇਂ ਇਹਦੀਆਂ ਗਲੋਬਲ ਡਾਇਮੈਂਸ਼ਨਸ ਨੇ ਆਰਥਿਕਤਾ ਦੇ ਨਾਲ, ਇਕਨੋਮਿਕਸ ਦੇ ਨਾਲ, ਸਿਆਸਤ ਦੇ ਨਾਲ। ਜ਼ਾਹਰ ਹੈ ਕਿ ਇਸ ਸਾਰੇ $1 ਟ੍ਰਿਲੀਅਨ ਦੇ ਇਸ ਪ੍ਰੋਜੈਕਟ ਤੋਂ ਬਾਅਦ ਚਾਈਨਾ ਵਿਲ ਬੀ ਦਾ ਕਿੰਗ ਆਫ ਦਿਸ ਗਲੋਬ। ਔਰ ਜ਼ਾਹਰ ਹੈ ਕਿ ਜਿਹੜੀ ਲੜਾਈ ਵੀ ਇਸ ਲਈ ਹੈ, ਸੁਪਰਾਮੇਸੀ ਲਈ ਹੈ। ਵਰਲਡ ਵਾਰਸ ਵੀ ਪਹਿਲਾਂ ਇਹੀ ਸੀ ਕਿ ਕਿਹਦੀ ਰਿਟ ਹੈ। ਯੂਰਪ ਦੇ ਮੁਲਕਾਂ ਨੇ ਇੱਕ ਦੂਜੇ ਦੇ ਉੱਤੇ ਜਿਹੜਾ ਉਸ ਨੂੰ ਸ਼ੁਰੂਆਤ ਕੀਤੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਜਦੋਂ ਇਹ ਕੰਪਲੀਟ ਹੋ ਗਿਆ ਫਿਰ ਚਾਈਨਾ ਦੀ ਟ੍ਰੇਡ ਯੂਰੇਸ਼ੀਆ ਔਰ ਯੂਰਪ ਔਰ ਏਸ਼ੀਆ ਉਹਨੂੰ ਮਿਲਾ ਕੇ ਯੂਰੇਸ਼ੀਆ ਕਹਿੰਦੇ, ਅਫਰੀਕਾ ਜਿਹਦੇ ਆਲਰੇਡੀ ਬਹੁਤ ਸਾਰੇ ਮੁਲਕਾਂ ਦੇ ਸਟਰਕਚਰ 'ਚ ਔਰ ਲੋਨ ਚਾਈਨਾ ਨੇ ਬੜੇ ਲਿਬਰਲੀ ਦਿੱਤੇ ਹੋਏ ਨੇ। ਇਟ ਵੁੱਡ ਨਾਟ ਓਨਲੀ ਅਕॉर्ड ਚਾਈਨਾ ਅਨਅਸੇਲੇਬਲ ਇਕਨੋਮਿਕ ਡੋਮੀਨੈਂਸ ਬਟ ਆਲਸੋ ਐਨੋਰਮਸ ਪੋਲੀਟੀਕਲ ਕਲਾਊਟ ਇੰਟਰਨੈਸ਼ਨਲੀ। ਇਹ ਲੜਾਈ ਹੈ ਕਿ ਇਸ ਸਾਰੇ ਦੇ ਨਾਲ ਉਹਨਾਂ ਦੀ ਆਰਥਿਕਤਾ ਦੇ ਉੱਤੇ ਵੀ ਜਿਹੜਾ ਦੁਨੀਆ ਦੀ ਉਹਨਾਂ ਦਾ ਕੰਟਰੋਲ ਹੋਏਗਾ ਔਰ ਸਿਆਸਤ ਦੇ ਉੱਤੇ ਹੋਏਗਾ। ਫਿਰ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਜਿਹੜੇ ਗਲੋਬਲ ਕੰਪੀਟੀਟਰ ਨੇ ਉਹਨਾਂ ਦੇ ਵਿੱਚ ਇੱਕ ਕਨਫਲਿਕਟ ਦੀ ਲਾਈਨ ਵੀ ਹੈ ਕਿਉਂਕਿ ਹੁਣ ਤੱਕ ਅਮਰੀਕਾ ਦੀ ਸਾਰੇ 'ਚ ਸਰਦਾਰੀ ਸੀ ਯੂਨੀਲੈਟਰਲੀ ਪਿਛਲੇ 3 ਦਹਾਕਿਆਂ ਤੋਂ। ਔਰ ਇਹ ਜਿਹੜੀ ਹੈ ਸਾਰੀ ਜ਼ਾਹਰ ਹੈ ਕਿ ਕੁਛ ਅਰਸੇ ਤੋਂ ਈਵਨ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਸ਼ੁਰੂ ਹੋਣ ਨਾਲ ਚਾਈਨਾ ਦੇ ਨਾਲ ਜਿਹੜੀ ਹੈ ਕੋਲਡ ਵਾਰ ਸ਼ੁਰੂ ਹੋ ਗਿਆ ਸੀ। ਔਰ ਇੱਕ ਪਾਸਾ ਸੀ ਅਮਰੀਕਾ ਨੇ ਜਿਹੜਾ ਇਸਤੇਮਾਲ ਕੀਤਾ ਪਾਕਿਸਤਾਨ ਦੇ ਉੱਤੇ ਦਬਾਅ ਬਣਾਉਣਾ ਕਿਉਂਕਿ ਇਹਦੇ ਜਦੋਂ ਅਸੀਂ ਇਸ ਪ੍ਰੋਜੈਕਟ ਨੂੰ ਦੇਖਦੇ ਹਾਂ ਇੱਕ ਅੱਡ ਹੈ ਹਾਈਵੇ ਕੋਰਾਕਰਮ ਦੀ ਗੱਲ। ਜ਼ਾਹਰ ਹੈ ਜ਼ੁਲਫਿਕਾਰ ਅਲੀ ਭੁੱਟੋ ਦੇ ਵੇੜੇ ਉਸ ਖਿੱਤੇ ਦੀ ਟੈਰੀਟਰੀ ਜਿਹੜੀ ਹੈ ਪਾਕਿਸਤਾਨ ਨੇ ਗਿਫਟ ਕੀਤੀ ਚਾਈਨਾ ਨੂੰ ਜਾਂ ਲੀਜ਼ ਤੇ ਦਿੱਤੀ ਤਾਂ ਕਿ ਚੀਨ ਔਰ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਆਪਸ 'ਚ ਲੱਗੇ। ਔਰ ਜ਼ਾਹਰ ਹੈ ਕਿ ਅੱਜ ਉਹਦਾ ਹੀ ਬਦੌਲਤ ਹੈ ਕਿ ਇਹ ਜਿਹੜਾ ਇੱਕ ਪਾਸੇ ਜਿਹੜਾ 80 ਜਾਂ 90 ਬਿਲੀਅਨ ਡਾਲਰ ਦਾ ਪ੍ਰੋਜੈਕਟ ਗਵਾਦਰ ਤੱਕ ਪਹੁੰਚਦਾ ਹੈ ਪਰ ਇਹ ਅੱਗੇ ਲਿੰਕ ਹੁੰਦਾ ਚਲਾ ਜਾਂਦਾ ਹੈ ਜਿਉਂ ਜਿੱਥੋਂ ਗੁਜ਼ਰੇਗਾ। ਈਰਾਨ ਜਿਹਨੂੰ ਡੀਲ ਪਿਛਲੇ ਮਹੀਨੇ ਸੀ ਕਿ ਡੀਲ ਬਿਟਵੀਨ ਦਾ ਲਾਇਨ ਐਂਡ ਦਾ ਡਰੈਗਨ, ਹੁਣ ਈਰਾਨ ਦਾ ਜਿਹੜਾ ਇਨਸਿਗਨੀਆ ਲਾਇਨ ਹੈ ਜ਼ਾਹਰ ਹੈ ਚਾਈਨਾ ਦਾ ਡਰੈਗਨ ਹੈ। ਹੁਣ ਜਿਸ ਈਰਾਨ ਨੂੰ ਅਮਰੀਕਾ ਜਾਂ ਪੱਛਮੀ ਤਾਕਤਾਂ ਨੇ ਅਲੱਗ-ਥਲੱਗ ਕੀਤਾ ਉਹ ਉਸ ਪ੍ਰੋਜੈਕਟ ਦਾ ਹਿੱਸਾ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਪਾਕਿਸਤਾਨ ਦੇ ਉੱਤੇ ਜਿਹੜਾ ਕਾਫੀ ਪ੍ਰੈਸ਼ਰ ਸੀ ਤਾਂ ਕਿ ਜੇ ਇਹ CPEC ਬੰਦ ਹੋ ਜਾਂਦਾ ਹੈ ਫਲੈਗਸ਼ਿਪ ਹੈ ਤੇ BRI ਥੱਲੇ ਡਿੱਗ ਪੈਂਦਾ ਹੈ ਔਰ ਇਹਦੇ ਨਾਲ ਚੀਨ ਨੂੰ ਆਲ ਵੈਦਰ ਡੀਪ ਵਾਟਰ ਸੀ ਪੋਰਟ ਗਵਾਦਰ ਤੱਕ ਪਹੁੰਚ ਵੀ ਮਿਲਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਇੱਕ ਪਾਸੇ ਤਾਂ ਅਮਰੀਕਾ ਦੀ ਇਹ ਪ੍ਰੋਬਲਮ ਹੈ ਕਿ ਗਲੋਬਲੀ ਹੈ, ਦੂਜੇ ਪਾਸੇ ਇੰਡੀਆ ਦੀ ਪ੍ਰੋਬਲਮ ਹੈ। ਔਰ ਇੰਡੀਆ ਨੂੰ ਇਹ ਹੈ ਕਿ ਭਾਈ ਇੰਡੀਆ ਨੇ ਆਪਣਾ ਆਪ ਅਮਰੀਕਾ ਦੇ ਕੋਲ ਗਿਰਵੀ ਰੱਖ ਦਿੱਤਾ ਹੈ ਔਰ ਇਸ ਸਾਰੇ ਚੋਂ
ਅਮਰੀਕਾ ਵੀ ਜਿਹੜਾ ਚਾਈਨਾ ਦੇ ਖਿਲਾਫ ਇੰਡੀਆ ਨੂੰ ਖਾਸ ਤੌਰ ਤੇ ਸੀ ਪੈਕ ਦੇ ਉੱਤੇ ਇਸਤੇਮਾਲ ਕਰਦਾ ਹੈ। ਔਰ ਇਹ ਜਿਹੜੀ ਭਾਰਤ ਦੀ ਇਹ ਸਾਰੇ ਉੱਤੇ ਜਦੋਂ ਕਿ ਉਹਨਾਂ ਨੇ ਅਮਿਤ ਸ਼ਾਹ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਜੀ ਆਜ਼ਾਦ ਕਸ਼ਮੀਰ ਵੀ ਸਾਡਾ ਹੈ, ਅਕਸਾਈ ਚਿੰਨ੍ਹ ਵੀ ਅਸੀਂ ਲਵਾਂਗੇ, ਗਿਲਗਿਤ ਬਾਲਸਤਾਨ ਦਾ ਵੈਦਰ ਦੱਸਣ ਲੱਗ ਗਏ ਦਿੱਲੀ 'ਚ ਬੈਠ ਕੇ। ਹੁਣ ਇਹ ਸਾਰੀਆਂ ਕੀ ਇੰਡੀਕੇਸ਼ਨ ਸੀ ਕਿ ਭਾਈ ਉਹ ਸਾਰਾ ਹੀ ਰੀਜਨ ਹੈ ਗਿਲਗਿਤ ਬਲਿਸਤਾਨ ਦਾ, ਜਿੱਥੇ ਕਿ ਹੁਣ ਚਾਈਨਾ ਔਰ ਪਾਕਿਸਤਾਨ ਭਾਸ਼ਾ ਡੈਮ ਬਣਾ ਰਹੇ ਨੇ, ਉਹ ਸਾਰੇ 'ਚ ਕਿ ਉਹਨੂੰ ਕਿਵੇਂ ਕਰਨਾ। ਸੋ ਜ਼ਾਹਰ ਹੈ ਚੀਨ ਨੇ ਬਿਲਕੁਲ ਠੀਕ ਸਿਗਨਲ ਸਮਝੇ। ਚੀਨ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਹ ਕਿੱਧਰ ਨੂੰ ਜਾ ਰਹੇ ਨੇ ਔਰ ਇਹਨਾਂ ਦੀ ਸੋਚ ਕੀ ਹੈ ਔਰ ਇਹ ਕੀ ਕਰਨਗੇ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਅਸੀਂ ਚਾਈਨਾ ਨੂੰ ਇਹ ਡਿਨਾਈ ਕਰ ਦਈਏ ਐਕਸੈਸ ਜਿਹੜੀ ਗਵਾਦਰ ਤੱਕ ਦੀ ਹੈ, ਫਿਰ ਜਿਹੜੀ ਉਹਨਾਂ ਦਾ ਦੂਸਰਾ ਰਸਤਾ ਰਹਿ ਜਾਂਦਾ ਸਟੇਟ ਆਫ ਮੈਲਾਕਾ, ਉਹ ਲੰਬਾ ਹੈ ਔਰ ਉੱਥੇ US ਨੂੰ ਐਡਵਾਂਟੇਜ ਹੈ। ਔਰ ਇਸ ਸਾਰੇ ਦੇ ਵਿੱਚ ਇਹ ਆਇਆ ਕਿ ਭਾਈ ਚਾਈਨਾ ਨੇ ਇਸ ਸਾਰੇ 'ਚ ਉਹਨਾਂ ਨੇ ਆਜ਼ਾਦ ਕਸ਼ਮੀਰ ਤੇ ਗਿਲਗਿਤ ਬਾਲਸਤਾਨ ਤੇ ਅਟੈਕ ਦੀ ਗੱਲ ਕੀਤੀ, ਬੁਲੀ ਪੋਸਚਰ ਲਿਆ। ਔਰ ਇਸ ਸਾਰੇ ਜੋ 5 ਅਗਸਤ 2019 ਨੂੰ ਕਸ਼ਮੀਰ 'ਚ ਕੀਤਾ, ਇਹ ਇੰਡੀਆ ਦੀ ਇਸੇ ਨੀਤੀ ਦਾ ਹਿੱਸਾ ਸੀ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਉਸ ਸਾਰੇ ਖਿੱਤੇ ਦੇ ਵਿੱਚ ਫਿਰ ਫਰਦਰ ਕਾਰਵਾਈ ਕਰਨਾ। ਔਰ ਉਹਨਾਂ ਨੂੰ ਇੰਡੀਆ ਨੂੰ ਲਾਰਾ ਸੀ ਤੁਹਾਨੂੰ ਅਸੀਂ ਗਲੋਬਲ ਪਾਵਰ ਬਣਾ ਦੇਵਾਂਗੇ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਮੈਂਬਰ ਬਣਾ ਦੇਵਾਂਗੇ, ਸਾਇੰਟੀਫਿਕ ਟੈਕਨੋਲੋਜੀ ਅਸਿਸਟੈਂਟ ਦੇਵਾਂਗੇ। ਔਰ ਲੇਕਿਨ ਜਿਵੇਂ ਉਹਨਾਂ ਨੇ ਬੜਾ ਖੂਬਸੂਰਤ ਫਰੇਜ਼ ਕਿਹਾ, ਬਟ ਲੇਡੀ ਲੱਕ ਹੈਡ ਡਿਫਰੈਂਟ ਪਲਾਨਸ, ਕਿ ਜਿਹੜੀ ਕਿਸਮਤ ਦੀ ਬੀਬੀ ਹੈ, ਇਹਨਾਂ ਨੂੰ ਤਾਂ ਕਹਿਣ ਲਈ ਬੀਬੀ ਨਾ ਕਹੀਏ, ਕਹੀ ਦੇਵੀ ਕਹੀਏ, ਕਿ ਭਾਈ ਲਕਸ਼ਮੀ ਨੂੰ ਤੁਸੀਂ ਲੱਭ ਰਹੇ ਸੀ ਕਿ ਲਕਸ਼ਮੀ ਤੁਹਾਨੂੰ ਆਏ, ਪਰ ਲਕਸ਼ਮੀ ਨੂੰ ਲੱਭਦੇ ਲੱਭਦੇ ਕਿਸਮਤ ਦੀ ਦੇਵੀ ਨੂੰ ਤੁਸੀਂ ਉਹਦੀ ਪੂਜਾ ਨਹੀਂ ਕੀਤੀ, ਉਹਦੀ ਥਾਲੀ ਨਹੀਂ ਘੁਮਾਈ। ਔਰ ਉਹ ਜਿਹੜੀ ਲੇਡੀ ਲੱਕ ਹੈਵ ਡਿਫਰੈਂਟ ਪਲਾਨਸ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਐਮਪਟੀ ਵਰਡਸ ਨੂੰ ਐਮਪਟੀ ਐਲੀਮੈਂਟ ਆਫ ਰਿਐਲਿਟੀ 'ਚ ਬਦਲਣ ਦੇ ਲਈ ਇੰਡੀਆ ਨੇ ਦੌਲਤ ਬੇਗ ਓਲਡੀ ਜਿਹੜੀ DBO ਹੈ ਉੱਥੇ ਇੱਕ ਬ੍ਰਿਗੇਡ ਲਿਆ ਕੇ ਬਿਠਾਈ। ਔਰ ਇਹ ਜਿਹੜੀ ਇਹਨਾਂ ਦੀ ਡਾਰਬਕ ਸ਼ੌਕ DBO ਹੈ ਉਸ ਦੇ ਵਿੱਚ ਉਹਨਾਂ ਨੇ ਇੰਟਰਨਲ ਰੋਡਸ ਦਾ ਨੈਟਵਰਕ ਬਣਾਇਆ। ਇਹ ਸਾਰਾ ਜਿਹੜਾ DBO ਦਾ ਜਿਵੇਂ ਕੋਰਾਕਰਮ ਪਾਸ ਤੋਂ ਇਹ ਸਿਰਫ 8 ਕਿਲੋਮੀਟਰ ਦੂਰ ਰਹਿ ਜਾਂਦਾ ਹੈ, ਜਿਸ ਕਿਸਮ ਦਾ ਇਹਨਾਂ ਨੇ ਬਣਾਇਆ। ਔਰ ਇਹ ਹੀ ਉਹ ਥਾਂ ਹੈ ਜਿਹੜਾ ਪਾਕਿਸਤਾਨ ਔਰ ਚਾਈਨਾ ਨੂੰ ਆਪਸ ਜੋੜਦਾ ਹੈ। ਫਿਰ ਉੱਥੋਂ ਹੀ ਸੀ ਪੈਕ ਰੋਲ ਡਾਊਨ ਹੁੰਦੀ ਹੈ ਔਰ ਉੱਥੇ ਹੀ ਡਾਇਮਰ ਪਾਸ਼ਾ ਡੈਮ ਜਿਹੜਾ ਹੈ ਉਸ ਦੇ ਉੱਤੇ ਉਸਾਰੀ ਦਾ ਕੰਮ ਚੱਲ ਰਿਹਾ। ਔਰ ਇਹ ਜਿਹੜਾ ਇੰਡੀਆ ਦਾ ਬੇਸਿਕ ਇੰਟੈਂਟ ਸੀ ਕਿ ਵੀ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਸਕਟਲ ਕੀਤਾ ਜਾਏ, ਇਹਨਾਂ ਨੂੰ ਡਿਸਪਿਊਟਡ ਟੈਰੀਟਰੀ ਕਿਹਾ ਜਾਏ ਕਿ ਜੀ ਇਹ ਤਾਂ ਜੰਮੂ ਕਸ਼ਮੀਰ ਸਟੇਟ ਦਾ ਹਿੱਸਾ ਸੀ, ਅਮਰੀਕਾ ਇੰਟਰਨੈਸ਼ਨਲੀ ਉਹਨੂੰ ਸਪੋਰਟ ਕਰੇ। ਕਿਉਂਕਿ ਸਾਨੂੰ ਹਮੇਸ਼ਾ ਰਿਹਾ ਵੀ ਜੋ 5 ਅਗਸਤ 2019 ਨੂੰ ਕੀਤਾ ਹੈ ਇਹ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਔਰ ਟਰੰਪ ਜਿਹੜੇ ਨੇ ਉਹ ਇਮਰਾਨ ਖਾਨ ਸਾਹਿਬ ਨੂੰ ਮੀਡੀਏਸ਼ਨ ਵਿਚੋਲਗੀ 3 ਵਾਰ, ਔਰ ਇਹ ਹੈ ਡਿਸੈਪਸ਼ਨ। ਤੁਸੀਂ ਕਹੋ ਜੀ ਦੂਜੇ ਡਿਸੈਪਸ਼ਨ ਕਰਦੇ ਨੇ, ਤੁਹਾਡੇ ਤੋਂ ਵੱਡਾ ਕੌਣ ਹੈ ਡਿਸੈਪਸ਼ਨ ਵਾਲਾ। ਫਿਰ ਕਿਉਂਕਿ ਚਾਈਨਾ ਦੇ ਲਈ ਇਹ ਚੀਜ਼ਾਂ ਉਹ ਸੀ ਪੈਕ ਹੋਏ, ਕੋਰਾਕਰਮ ਹੋਏ, ਜਾਂ ਜਿਹੜਾ ਬਿਲਡਿੰਗ ਐਂਡ ਰੋਡ ਇਨੀਸ਼ੀਏਟਿਵ 1 ਟ੍ਰਿਲੀਅਨ ਉਹਨਾਂ ਦਾ, ਤਾਂ ਜਿਵੇਂ ਤੁਸੀਂ ਕਹੋਗੇ ਵੀ ਉਹਨਾਂ ਦਾ ਸਾਰਾ ਦਾਰਮਦਾਰ ਇਸ ਤੇ ਹੈ ਜਿਹੜਾ ਉਹਨਾਂ ਨੂੰ ਗਲੋਬਲ ਪਾਵਰ ਬਣਾਉਂਦਾ। ਔਰ ਉਹਦੇ 'ਚ ਜ਼ਾਹਰ ਹੈ ਵੀ ਇੰਡੀਆ ਨੇ ਜੋ ਮੂਵ ਕੀਤੇ ਉਹ ਸਟੇਟਸ ਕੋ ਤੋੜਿਆ ਔਰ ਲਦਾਖ ਨੂੰ ਮਰਜ ਕੀਤਾ ਆਪਣੇ ਯੂਨੀਅਨ ਟੈਰੀਟਰੀ ਬਣਾ ਕੇ। ਔਰ ਇਸ ਸਾਰੇ 'ਚੋਂ ਜਿਹੜੀ ਉਹਨਾਂ ਨੇ ਇੱਕ ਅਨਸਰਟਨਟੀ ਔਰ ਐਂਬੀਗੁਇਟੀ ਕ੍ਰੀਏਟ ਕੀਤੀ, ਇਹਦੇ ਨਾਲ ਚਾਈਨਾ ਨੂੰ ਇਹ ਗੱਲ ਬੜੀ ਕਲੀਅਰ ਹੋਈ ਕਿ ਵੀ ਇਹ ਫਿਊਚਰ ਜਿਹੜਾ ਹੈ ਇਹ ਹੋਰ ਵੀ ਧੁੰਦਲਾ ਹੋ ਸਕਦਾ ਹੈ ਜਿਸ ਕਿਸਮ ਦੇ ਇਹਨਾਂ ਦੇ ਡਿਜ਼ਾਈਨ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਸਮਝਿਆ ਕਿ ਵੀ ਚਾਈਨਾ ਜਿਹੜਾ ਹੈ ਇਸ ਨੂੰ ਅਸੀਂ ਹੁਣ ਵੀਕ ਵਿਕਟ ਤੇ ਲੈ ਆਵਾਂਗੇ। ਔਰ ਇਸ ਲਈ ਚਾਈਨਾ ਲਈ ਬੜਾ ਜ਼ਰੂਰੀ ਸੀ ਹੈਡ ਟੂ ਐਕਟ ਐਂਡ ਐਕਟ ਫਰਮਲੀ ਐਂਡ ਡਿਡ ਇਟ ਸਟਾਰਟਿੰਗਲੀ, ਕਿ ਉਹਨਾਂ ਨੇ ਚੌਂਕਾ ਦੇਣ ਵਾਲੇ ਤਰੀਕੇ ਦੇ ਨਾਲ ਚਾਈਨਾ ਨੇ, ਜਿਹਨੂੰ ਕਹਿੰਦੇ ਨੇ ਉਹਨੇ ਲਾਈਟਨਿੰਗ ਸਪੀਡ, ਹਾਂਜੀ, ਕਿ ਬਿਜਲੀ ਦੀ ਜਿਹੜੀ ਹੈ ਉਹ ਸਪੀਡ ਦੇ ਨਾਲ ਉਹ ਆਏ। ਇਨ ਅ ਪਲੈਨਡ ਮੂਵ ਇਟ ਐਂਟਰਡ ਇਟਸ 5000 troops in Galwan Valley. They briskly captured nodal points in area while physically beating Indians out, thus making Indian brigade at DPO operationally untenable. ਕਿਉਂਕਿ 2 encounter ਹੋਏ ਨੇ, ਇੱਕ ਪਹਿਲਾਂ ਇੱਕ ਤਾਂ 15-16 ਜੂਨ ਦੀ ਰਾਤ ਨੂੰ ਹੋਇਆ, ਉਸ ਤੋਂ ਕੁਝ ਹਫ਼ਤੇ ਪਹਿਲਾਂ ਜਿਹਦੇ 'ਚ 70-80 ਇੰਡੀਅਨ ਸੋਲਜਰ ਜ਼ਖਮੀ ਹੋਏ ਸੀ। ਔਰ
ਉਹਨਾਂ ਨੇ ਮੈਸੇਜ ਦਿੱਤਾ ਸੀ ਕਿ ਵੀ ਹਟ ਜਾਓ। ਇਹਨਾਂ ਨੇ ਫਿਰ ਦਿਲਵਦੀ ਕਰਕੇ ਉਹਨਾਂ ਦੇ ਟੈਂਟ ਉਖਾੜਨ ਗਏ। ਫਿਰ ਤਾਂ ਅਸੀਂ ਦੇਖਦੇ ਹਾਂ ਕਿ 20 ਮਾਰੇ ਔਰ ਕੀ ਉਹਨਾਂ ਦਾ ਹਾਲ ਕੀਤਾ। 10 ਜਿਹੜੇ ਨੇ ਜਿਨ੍ਹਾਂ 'ਚ ਉਹਨਾਂ ਦਾ ਮੇਜਰ, ਕੈਪਟਨ, ਲੈਫਟੀਨੈਂਟ, ਉਹਨਾਂ ਨੂੰ POW ਬਣਾਇਆ, ਭਾਵੇਂ 72 ਘੰਟੇ ਲਈ ਬਣਾਇਆ ਹੌਸਟੇਜ, ਔਰ 80-90 ਉਹਨਾਂ ਦੇ ਜ਼ਖਮੀ ਹੋਏ, ਸੈਂਕੜਿਆਂ ਜਿਨ੍ਹਾਂ ਦੀਆਂ ਕੈਜੂਅਲਟੀਜ਼ ਹੋਈਆਂ। ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਚੋਂ ਜੋ ਉਹਨਾਂ ਨੇ ਕੀਤਾ ਹੁਣ ਦਿਸ ਐਲੀਮੀਨੇਟਸ ਇੰਡੀਅਨ ਥ੍ਰੈਟ ਟੂ CPEC। ਇਹ ਹੈ ਜਿਸਟ ਆਫ ਦਾ ਰਾਈਟ ਅਪ ਕਿ ਜਿਹੜੀ CPEC ਨੂੰ ਥ੍ਰੈਟ ਸੀ ਉਹਨਾਂ ਨੇ ਚਾਈਨਾ ਨੇ ਐਲੀਮੀਨੇਟ ਕਰ ਦਿੱਤਾ ਹੈ। ਔਰ ਇੰਡੀਆ ਜਿਹੜਾ ਹੈ ਉਹ ਲੋ ਲਾਈਂਗ ਡਿਪਲੋਮੇਸੀ ਟੂ ਫੈਚ ਸਮ ਫੇਸ ਸੇਵਿੰਗ ਤਰਲੇ ਕਰ ਰਹੇ ਨੇ। ਉਹ ਜੈ ਸ਼ੰਕਰ ਦੇ ਨਾਲ ਤਾਂ ਉਹਨਾਂ ਚੀਨ ਨੇ ਕਿਹਾ ਗੱਲ ਹੀ ਨਹੀਂ ਕਰਨੀ, ਜਿਹੜਾ ਫੋਰਨ ਮਿਨਿਸਟਰ ਵੱਡਾ ਡਿਪਲੋਮੈਟ ਬਣਾਇਆ ਹੋਇਆ। ਫਿਰ ਅਜੀਤ ਡੋਵਲ ਨਿਕਲਿਆ ਡਰਦਾ, ਉਹ ਵੀ ਚੀਨ ਨੇ ਕਿਹਾ ਕਿ ਵੀ ਖਬਰਦਾਰ ਵਾਧੂ ਆਪਣੀ ਦਿਲਵਦੀ ਮਤ ਕਰੋ, ਇਹ ਜਿਹੜਾ ਐਂਪਲੀਫਾਈ ਕਰ ਰਹੇ ਹੋ ਝੂਠਾ ਪ੍ਰਚਾਰ। ਔਰ ਦੂਜਾ ਉਹਨਾਂ ਨੇ ਜਿਹੜਾ ਚਾਈਨਾ ਆਫਰਡ ਸਮ ਪਿਫਲਿੰਗ ਕੰਸੈਸ਼ਨਸ ਐਂਡ ਇੰਡੀਅਨ ਗਲੀਫੁਲੀ ਟੁੱਕ ਦੈਮ ਬਟ ਮਿਸ ਇਹ ਜਦੋਂ ਕਿ ਉਹਨਾਂ ਨੇ ਪਹਿਲੀ ਸਟੇਜ ਤੇ ਜਦੋਂ ਇਹਨਾਂ ਨੇ ਕੀਤਾ ਫੌਜੀਆਂ ਵਾਲਾ ਕੰਮ ਚੀਨ ਨੇ, ਉਦੋਂ ਚੀਨ ਨੇ ਥੋੜਾ ਬਹੁਤ ਕੰਸੈਸ਼ਨ ਦਿੱਤਾ। ਉਹਨੇ ਕਿਹਾ ਕੋਈ ਨਹੀਂ ਤੁਸੀਂ ਜਾਓ ਵਾਪਸ ਔਰ ਹੁਣ ਨਾ ਕਰਿਓ। ਪਰ ਇੰਡੀਆ ਨੇ ਸਮਝਿਆ ਲਓ ਜੀ ਇਹ ਤਾਂ ਹੁਣ ਆਪਣੇ ਲੋਕਾਂ ਨੂੰ ਦਿਖਾਈਏ ਵੀ ਅਸੀਂ ਕਿਵੇਂ ਬਹਾਦਰੀ ਕੀਤੀ। ਸੋ ਉਹਦਾ ਨਤੀਜਾ ਜਿਹੜਾ ਆਲਰੇਡੀ ਆ ਗਿਆ। ਔਰ ਇਨਐਵਿਟੇਬਲੀ ਇੰਡੀਆ saw its salvation in tame surrender with humiliation writ large at its forehead. India accepted it a fate accompli। ਕਿ ਹੁਣ ਗੋਡੇ ਵੀ ਰਗੜ ਗਏ, ਨੱਕ ਨਾਲ ਵੀ ਉਹਨਾਂ ਨੇ ਲੀਕਾਂ ਕਢਾ ਦਿੱਤੀਆਂ, ਮੂੰਹ ਦੇ ਉੱਤੇ ਵੀ ਜਿਹੜਾ ਉਹ ਗੋਹਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਉੱਥੇ ਗੋਹਾ ਪੱਥਦੇ ਹੋ, ਆ ਲਓ ਤੁਹਾਨੂੰ ਤੁਹਾਡੇ ਮੂੰਹ ਤੇ ਵੀ ਜਿਹੜੀ ਹੈ ਮਿੱਟੀ ਮੜੀ ਹੈ, ਕਾਲਖ ਮੜੀ ਹੈ ਰਾਦਰ। ਔਰ ਇਸ ਸਾਰੇ ਚੋਂ ਨਾਲ ਦੀ ਨਾਲ ਉਹਨਾਂ ਨੇ ਨੇਪਾਲ ਦਾ ਜ਼ਿਕਰ ਕੀਤਾ ਵੀ ਚਾਈਨਾ ਨੇ ਕਿਵੇਂ ਨੇਪਾਲ ਕਾਰਡ ਪਲੇ ਕੀਤਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਚ ਇਹਨੇ ਮੈਸੇਜ ਦੇ ਦਿੱਤਾ ਹੈ ਕਿ ਜਿਹੜਾ ਭਾਰਤ ਦਾ ਖੇਤਰ ਦੇ ਵਿੱਚ ਵੀ ਗਲਬੇ ਦੀ ਲਾਈਨ ਸੀ, ਹੈਜਮਨੀ, ਉਹ ਖਤਮ ਹੋ ਗਈ ਹੈ। ਹੁਣ ਉਹ ਜਿਹੜਾ ਆਪਣੇ ਰੀਸੋਰਸ ਨਾਓ ਇਟ ਹੈਜ਼ ਬੀਨ ਲੇਡ ਟੂ ਰੈਸਟ ਫॉर एवर ਬਿਕੋਜ਼ ਅਰਲੀਅਰ ਆਲਸੋ ਇਨ 1962 ਵਾਰ ਵਿਦ ਚਾਈਨਾ ਦੇ ਵਰ ਰਾਊਟਡ ਇਕੁਅਲੀ ਇਗਨੋਮੀਨੀਅਸਲੀ ਕਿ ਜੋ 62 'ਚ ਹਾਲ ਹੋਇਆ ਸੀ ਉਸੇ ਲਾਈਨ ਦੇ ਉੱਤੇ ਆਲਮੋਸਟ 60 ਸਾਲ ਬਾਅਦ ਹਾਲ ਹੋਇਆ। ਔਰ ਇੱਕ ਗੱਲ ਇਹਦੇ ਚੋਂ ਕਲੀਅਰ, ਇਟ ਇਜ਼ ਦਾ ਕਨਫਰਮੇਸ਼ਨ ਦੈਟ ਇੰਡੀਆ ਹੈਜ਼ ਨੋ ਸਪਾਈਨ ਫॉर ਐਨ ਓਵਰਸਾਈਜ਼ ਰੋਲ ਕਿ ਵੀ ਆਪਣੀ ਔਕਾਤ ਦੇ ਵਿੱਚ ਰਹੋ, ਕਿ ਵੀ ਤੁਹਾਡੇ ਪੱਲੇ ਕੁਛ ਨਹੀਂ ਹੈ ਕਿ ਭਾਈ ਇਹ ਜਿਹਨੂੰ ਕਿਆ ਪਿੱਦੀ ਕਾ ਸ਼ੋਰਬਾ, ਤੁਸੀਂ ਪਿੱਦੀ ਹੋ ਤੇ ਪਿੱਦੀ ਰਹੋ, ਬਾਜ ਬਣਨ ਦੀ ਕੋਸ਼ਿਸ਼ ਨਾ ਕਰੋ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਇਸ ਸਾਰੇ 'ਚ ਹੈ ਕਿ ਚਾਈਨਾ ਜਿਹੜਾ ਹੈ ਉਹ BRI ਨੂੰ ਬਾਈ ਫੋਰਸ ਇੰਪਲੀਮੈਂਟ ਕਰੇਗਾ। ਔਰ ਜਿਹੜੀਆਂ ਇਸ ਸਾਰੇ ਦੇ ਵਿੱਚ ਮੁਲਕ ਜਿਹੜੇ ਚੀਨ ਦੇ ਨਾਲ ਲੱਗੇ ਨੇ, ਜ਼ਾਹਰ ਹੈ ਉਹ ਸਾਰੇ ਖਿੱਤੇ ਦੇ ਉਹਨਾਂ ਨੂੰ ਇਸ 'ਚੋਂ ਫਾਇਦਾ ਹੋਏਗਾ। ਸੋ ਇਹ ਇੱਕ ਬੜਾ ਐਨਲਾਈਟਨਿੰਗ ਔਰ ਮੈਨੂੰ ਇਹ ਲੱਗਾ ਕਿ ਬਈ ਇਹ ਇਨ ਬਰੀਫ, ਕਿਉਂਕਿ ਇਹਦੇ ਬਹੁਤੇ ਅਸੀਂ ਮਿਲਟਰੀ ਆਸਪੈਕਟ ਦੂਜੇ ਹੀ ਡਿਸਕਸ ਹੁੰਦੇ ਰਹੇ ਨੇ, ਪਾਸਿੰਗ 'ਚ ਮੈਂ ਕੀਤਾ ਲੇਕਿਨ ਇੱਕ ਫੋਕਸਡ ਆਰਟੀਕਲ ਸੀ। ਸੋ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਸ਼ਾਇਦ ਮੀਰ ਜੀ ਦਾ ਕਿ ਉਹਨਾਂ ਨੇ ਸਾਨੂੰ ਆਪਣੀਆਂ ਯਾਦਾਂ 'ਚ ਵੀ ਰੱਖਿਆ ਔਰ ਸਾਨੂੰ ਇੱਕ ਖੂਬਸੂਰਤ ਲਿਖਤ ਵੀ ਉਹਨਾਂ ਨੇ ਭੇਜੀ। ਜੀ ਬਿਲਕੁਲ। ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਥਰਡ ਵਾਲੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੋ ਅਹਿਮ ਖਬਰਾਂ ਬਾਰੇ ਕਿ ਕਿਸ ਤਰ੍ਹਾਂ ਬਾਬਾ ਨਾਨਕ ਯੂਨੀਵਰਸਿਟੀ ਅਤੇ ਟ੍ਰੇਨ ਹਾਦਸੇ ਦੇ ਵਿੱਚ ਮਾਰੇ ਗਏ ਸਿੱਖਾਂ ਨੂੰ ਮੁਆਵਜ਼ਾ ਦੇਣ ਲਈ ਪਾਕਿਸਤਾਨ ਦਾ ਧੰਨਵਾਦ। ਸੋ ਖਾਸ ਕਰਕੇ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਜੋ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਜੋ ਬਿੱਲ ਪਾਸ ਹੋ ਚੁੱਕਾ ਹੈ ਅਤੇ ਇਸ ਦੇ ਉੱਪਰ ਤੇਜ਼ੀ ਨਾਲ ਵੀ ਕੰਮ ਹੋ ਰਿਹਾ ਹੈ। ਇਸ ਬਿੱਲ ਨੂੰ ਪਾਸ ਕਰਵਾਉਣ ਵਿੱਚ ਸਿਮਾਬੀਆ ਤਾਹਿਰ MPA ਨੇ ਅਹਿਮ ਜੋ ਰੋਲ ਹੈ ਉਹ ਅਦਾ ਕੀਤਾ ਹੈ। ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਔਰ ਮਾਣ ਵਾਲੀ ਗੱਲ ਹੈ ਸਾਡੇ ਸਿੱਖ ਕੌਮ ਲਈ। ਸੋ ਇਸ ਖਬਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਕਾਨਸੈਪਟ ਜਾਂ ਇਸ ਦੇ ਉੱਤੇ ਕੰਮ ਤਾਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਸੀ। ਆਲਮੋਸਟ ਜੇ ਕਹਿਣਾ ਹੋਏ ਤਾਂ 10 ਸਾਲ ਤੋਂ ਜ਼ਿਆਦਾ ਦਾ ਵਕਤ
ਜੀ। ਲੇਕਿਨ ਅਲਟੀਮੇਟਲੀ ਇਹ ਕਿਸੇ ਦੇ ਹੀ ਹਿੱਸੇ ਆਉਂਦਾ ਹੈ ਕਿ ਜਿਹੜੀ ਪਲਾਨ ਹੈ ਜਾਂ ਪਹਿਲਾਂ ਡ੍ਰੀਮ ਨੂੰ ਪਲਾਨ 'ਚ ਬਦਲਣਾ, ਫਿਰ ਪਲਾਨ ਨੂੰ ਇਨੀਸ਼ੀਏਟ ਕਰਨਾ, ਔਰ ਫਿਰ ਸਾਡੇ ਉਸ ਖਿੱਤੇ ਦੇ ਵਿੱਚ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਉਹਦੇ ਲਈ ਲੋੜੀਂਦੀ ਕਾਨੂੰਨੀ ਕਾਰਵਾਈ ਵੀ ਮੁਕੰਮਲ ਹੋਏ, ਲੋੜੀਂਦੇ ਫੰਡ ਵੀ ਹੋਣ, ਔਰ ਐਡਮਿਨਿਸਟ੍ਰੇਸ਼ਨ ਦੀ ਵਿਲ ਵੀ ਹੋਏ। ਜੀ। ਮੈਂ ਸਮਝਦਾ ਵੀ ਬੇਸ਼ੱਕ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰਾਂ ਦੀ ਹਕੂਮਤ ਨੂੰ ਫਿਊਚਰ ਦੇ ਵਿੱਚ ਜੱਜ ਕੀਤਾ ਜਾਏਗਾ ਕਿ ਉਹਨਾਂ ਦੀ ਕਿਸ ਖਿੱਤੇ ਦੇ ਵਿੱਚ ਕੀ ਪਰਫਾਰਮੈਂਸ ਰਹੀ, ਕਿਸ ਸ਼ੋਬੇ ਦੇ ਵਿੱਚ ਖਾਸ ਤੌਰ ਤੇ। ਹਾਲਾਂ ਅਨਫੋਰਚੂਨੇਟਲੀ ਕੁਝ ਮਾਮਲਿਆਂ ਨੂੰ ਉਹ ਪ੍ਰੋਪਰਲੀ ਸ਼ਾਇਦ, ਕਿਉਂਕਿ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਬਹੁਤ ਵਾਰ ਜਦੋਂ ਤੁਸੀਂ ਇੱਕ ਨਜ਼ਰਿਆਤੀ ਆਪਣਾ ਰੱਖ ਕੇ ਮੌਕਫ ਅੱਗੇ ਤੁਰਦੇ ਹੋ, ਔਰ ਜ਼ਾਹਰ ਹੈ ਜੇ ਤੁਹਾਡੇ ਕੋਲ ਇਮਾਨਦਾਰੀ ਹੈ ਜਿਹੜੀ ਉਹਨਾਂ ਦੇ ਕੋਲ ਹੈ, ਤੁਹਾਡੇ ਕੋਲ ਇੱਕ ਵਿਜ਼ਨ ਵੀ ਹੈ ਜਿਹੜੀ ਹੈ, ਲੇਕਿਨ ਜੇ ਤੁਹਾਡੇ ਕੋਲ ਉਹ ਟੀਮ, ਉਹ ਬੰਦੇ ਜਾਂ ਉਹ ਸਾਰਾ ਸਿਸਟਮ ਤੁਸੀਂ ਬਿਲਟ ਨਹੀਂ ਕੀਤਾ ਜਿਹਦੇ ਥੱਲੇ ਤੁਸੀਂ ਆਪਣੇ ਜਿਹੜਾ ਤੁਹਾਡਾ ਨਜ਼ਰੀਆ ਹੈ ਜਾਂ ਤੁਹਾਡਾ ਡ੍ਰੀਮ ਹੈ ਉਹਨੂੰ ਇੰਪਲੀਮੈਂਟ ਕਰਨਾ ਹੈ, ਔਰ ਉਹਦੇ ਲਈ ਤੁਸੀਂ ਇਧਰੋਂ ਉਧਰੋਂ ਇਕੱਠੇ ਕਰਦੇ ਹੋ, ਤੇ ਜ਼ਾਹਰ ਹੈ ਕਿ ਉਸ ਦੇ ਉੱਤੇ ਫਿਰ ਇੱਕ ਫੇਲਿਅਰ ਲਿਖੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਇਹ ਫੇਲਿਅਰ ਮੈਨੂੰ ਜ਼ਰੂਰ ਨਜ਼ਰ ਆਉਂਦੀ ਹੈ, ਔਰ ਮੈਨੂੰ ਹੁਣ ਸਮਝ ਆਉਂਦਾ ਹੈ ਵੀ ਇੰਗਲੈਂਡ ਦੇ ਵਿੱਚ ਜਿੱਥੇ ਹਾਲਾਂਕਿ ਹੁਣ ਤਾਂ ਉੱਥੇ ਵੀ ਮਲਟੀ ਪਾਰਟੀਜ਼ ਨੇ, ਲੇਕਿਨ ਜਿਹੜੀਆਂ ਦੋ ਪਾਰਟੀਜ਼ ਕੰਜ਼ਰਵੇਟਿਵ ਔਰ ਲੇਬਰ ਪਾਰਟੀ ਇਹ ਰਹੀਆਂ, ਔਰ ਹੁਣ ਵੀ ਮੇਜਰ ਲੀਡ ਹਕੂਮਤਾਂ ਇਹਨਾਂ ਦੀਆਂ ਹੀ ਬਣਦੀਆਂ ਨੇ। ਔਰ ਜਿਹੜੀ ਆਪੋਜੀਸ਼ਨ 'ਚ ਪਾਰਟੀ ਹੁੰਦੀ ਹੈ ਉਹ ਹਰ ਮਿਨਿਸਟਰੀ ਜਿਹੜੀ ਰੂਲਿੰਗ ਦੀ ਹੁੰਦੀ ਉਹਦੇ ਬਰਾਬਰ ਸ਼ੈਡੋ ਗਵਰਨਮੈਂਟ ਬਣਾਉਂਦੀ ਹੈ, ਕਿ ਜੇ ਰੇਲਵੇ ਮਿਨਿਸਟਰੀ ਹੈ ਜਾਂ ਫਾਈਨੈਂਸ ਹੈ ਜਾਂ ਫੋਰਨ ਹੈ, ਹੁਣ ਉਹਨਾਂ ਦੇ ਕੋਲ ਅਖਤਿਆਰ ਕੋਈ ਨਹੀਂ ਹੁੰਦੇ, ਲੇਕਿਨ ਉਹ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਮਿਨਿਸਟਰ, ਸਟੇਟ ਮਿਨਿਸਟਰ ਬਣਾਉਂਦੇ ਨੇ, ਤਾਂ ਕਿ ਜਦੋਂ ਕੱਲ੍ਹ ਨੂੰ ਉਹਨਾਂ ਨੇ ਹਕੂਮਤ 'ਚ ਆਉਣਾ, ਉਹ ਬੰਦੇ ਜਿਹੜੇ ਜਿਸ ਫੀਲਡ ਦੇ ਵਿੱਚ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਹੈ, ਮਿਨਿਸਟਰ ਬਣਾਇਆ ਹੋਇਆ, ਉਹ ਸਾਰੇ ਮਿਨਿਸਟਰੀ ਨੂੰ ਚੰਗੀ ਤਰ੍ਹਾਂ ਸਟੱਡੀ ਕਰਦੇ ਨੇ, ਉਹਦੀਆਂ ਫੇਲਿਅਰਸ ਦੇਖਦੇ ਨੇ, ਸਰਕਾਰ ਨੂੰ ਘੇਰਦੇ ਨੇ। ਸੋ ਇਸ ਮਾਮਲੇ 'ਚ ਇਮਰਾਨ ਖਾਨ ਹੋਰਾਂ ਦੇ ਕੋਲ ਉਸ ਕਿਸਮ ਦਾ ਜਿਹੜਾ ਸਿਸਟਮ ਨਹੀਂ ਸੀ, ਜਾਂ ਉਹਨਾਂ ਨੇ ਵਿਜ਼ਨ ਜ਼ਰੂਰ ਕੀਤਾ, ਉਸ ਦੇ ਉੱਤੇ ਜਦੋਂ ਹਕੂਮਤ ਬਣਾਉਣ ਦਾ ਵੇੜਾ ਆਇਆ ਐਬਸੋਲੂਟ ਮੈਜੋਰਿਟੀ ਵੀ ਨਹੀਂ ਸੀ, ਇਧਰੋਂ ਉਧਰੋਂ ਹੀ ਇਕੱਠੇ ਹੋਏ। ਸੋ ਮੈਂ ਉਸ ਦੇ ਉੱਤੇ ਤਾਂ ਨਾ ਹੀ ਮੈਂ ਕੋਈ ਅਥਾਰਟੀ ਹੈ ਨਾ ਹੀ ਐਕਸਪਰਟ ਹੈ, ਪਰ ਮੈਂ ਇੱਕ ਘੱਟ ਗਿਣਤੀਆਂ ਦੇ ਐਂਗਲ ਤੋਂ ਔਰ ਇੱਕ ਸਿੱਖ ਨੁਕਤਾ ਨਿਗਾਹ ਤੋਂ ਖਾਸ ਤੌਰ ਤੇ ਇਹ ਸਮਝਦਾ ਹਾਂ ਵੀ ਇਮਰਾਨ ਖਾਨ ਨੂੰ ਪਾਕਿਸਤਾਨ ਦੀ ਹਿਸਟਰੀ ਉਹਨਾਂ ਨੂੰ ਕਿਵੇਂ ਜੱਜ ਕਰੇਗੀ, ਐਜ਼ ਏ ਸਕਸੈਸਫੁਲ ਔਰ ਅਨਸਕਸੈਸਫੁਲ ਪ੍ਰਾਈਮ ਮਿਨਿਸਟਰ ਉਹਨਾਂ ਦੇ ਦੌਰ ਨੂੰ ਦੇਖੇਗੀ। ਲੇਕਿਨ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇਮਰਾਨ ਖਾਨ ਯਾਦ ਕੀਤੇ ਜਾਣਗੇ ਜਿਹੜੇ ਨੇ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ, ਜਿਹੜਾ ਪ੍ਰੋਜੈਕਟ ਬੇਸ਼ੱਕ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਪਿਛਲੇ ਆਲਮੋਸਟ 20-21 ਸਾਲ ਤੋਂ ਹਰ ਹਕੂਮਤ ਨੇ, ਜਿਨ੍ਹਾਂ ਨੇ ਨਵਾਜ਼ ਸ਼ਰੀਫ ਹਕੂਮਤ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਔਰ ਉਸ ਤੋਂ ਬਾਅਦ ਇਹ ਦੌਰਾ ਜਾਰੀ ਰਿਹਾ, ਔਰ ਵੱਡਾ ਰੋਲ ਉਹਦੇ 'ਚ ਪਾਕਿਸਤਾਨੀ ਫੌਜ ਦੇ ਡਿਸੀਜਨ ਮੇਕਿੰਗ, ਕਿਉਂਕਿ ਸਟ੍ਰੈਟੇਜਿਕ ਬਾਰਡਰ ਹੈ ਕਰਤਾਰਪੁਰ, ਬਿਲਕੁਲ ਲੱਗਦਾ ਹੈ, ਔਰ ਉਹਦੇ 'ਚ ਜਨਰਲ ਬਾਜਵਾ ਕਰੰਟ ਨੇ, ਔਰ ਜ਼ਾਹਰ ਹੈ ਇਮਰਾਨ ਖਾਨ ਜਿਵੇਂ ਉਹਨਾਂ ਨੇ ਤੇਜ਼ੀ ਨਾਲ 10 ਮਹੀਨੇ ਦੇ ਵਿੱਚ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ, ਭਾਰਤ ਸਰਕਾਰ ਦੀਆਂ ਰੁਕਾਵਟਾਂ ਦੇ ਬਾਵਜੂਦ ਇਸ ਨੂੰ ਫੰਕਸ਼ਨਲ ਬਣਾਇਆ, ਇਹ ਆਪਣੇ ਆਪ ਦੇ ਵਿੱਚ ਜੇ ਇੱਕ ਸਕਸੈਸਫੁਲ ਪ੍ਰੋਜੈਕਟ ਕਹਿਣਾ ਹੋਏ ਜਿਹਨੂੰ ਉਹਨਾਂ ਨੇ ਫਾਈਨਲ ਸ਼ੇਪ ਹੀ ਨਹੀਂ ਦਿੱਤੀ, ਫੰਕਸ਼ਨਲ ਕੀਤਾ, ਤੇ ਇਹ ਕ੍ਰੈਡਿਟ ਉਹਨਾਂ ਨੂੰ ਜਾਏਗਾ। ਔਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਦੌਰਾਨ ਹੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ, ਜਿਹੜੀ ਬੇਸ਼ੱਕ ਪਹਿਲਾਂ ਜਿਵੇਂ ਮੈਂ ਕਿਹਾ ਉਸ ਲਈ ਥਾਂ ਵੀ ਸੀ, ਉਹਦੇ ਤੇ ਕਬਜ਼ੇ ਸੀ, ਕੋਈ ਛਡਾਈ ਨਹੀਂ ਛਡਾਈ, ਫਿਰ ਹੋਇਆ ਨਨਕਾਣਾ ਸਾਹਿਬ ਤੋਂ ਮਰੀਦ ਕੇ ਲੈ ਜਾਓ, ਉੱਥੇ ਵੀ ਸਿਆਸੀ ਹਰ ਥਾਂ ਤੇ ਹਰ ਇੱਕ ਦਾ ਇੰਟਰਸਟ ਹੁੰਦਾ ਹੈ, ਕਿਉਂਕਿ ਨਾ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਹੈ, ਲੇਕਿਨ ਔਰ ਬਾਹਰੋਂ ਵੀ ਸਿੱਖ ਸਟੂਡੈਂਟ ਜਾਣਗੇ, ਪਰ ਉਹ ਲੌਂਗ ਪ੍ਰੋਜੈਕਟ ਹੈ, ਇਮੀਡੀਏਟ ਫਾਇਦਾ ਤੇ ਜਿਹੜੇ ਉੱਥੋਂ ਦੇ ਨੇੜਲੇ ਕਸਬਿਆਂ ਦੇ ਦੂਜੇ ਬੱਚੇ ਨੇ ਉਹਨਾਂ ਨੂੰ ਹੋਏਗਾ। ਸੋ ਜ਼ਾਹਰ ਹੈ ਕਿ ਕਿਸੇ ਪੋਲੀਟੀਸ਼ੀਅਨ ਨੂੰ ਲੱਗਾ ਵੀ ਨਨਕਾਣਾ ਸਾਹਿਬ ਦੀ ਬਜਾਏ ਮੁਰੀਦ ਕੇ ਲੈ ਜਾਓ, ਉਸ ਗੱਲ ਨਹੀਂ 5-7 ਸਾਲ ਲੰਘਾ ਦਿੱਤੇ, ਪਰ ਜਦੋਂ ਇਹ ਹੁਣ ਫਰਮ ਫੁਟਿੰਗ ਤੇ ਆਇਆ ਕਿ ਭਾਈ ਬਾਬਾ ਨਾਨਕ ਦੀ ਧਰਤੀ ਨਨਕਾਣਾ ਸਾਹਿਬ ਹੈ, ਇੱਥੇ ਹੀ ਬਣੇਗਾ ਔਰ ਇਹਨੂੰ ਹੀ ਕਰੋ, ਔਰ ਇਹ ਜ਼ਾਹਰ ਹੈ ਕਿ ਉਹਨਾਂ ਨੇ ਇਸ ਦਾ ਫਾਊਂਡੇਸ਼ਨ ਸਟੋਨ ਵੀ ਰੱਖਿਆ, ਔਰ ਇਸ ਦੇ ਲਈ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਫੋਰੈਸਟ ਰਿਜ਼ਰਵ ਦਾ ਨਾਮ ਵੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਉਹ ਅਸੀਂ ਜ਼ਿਕਰ ਕਰਦੇ ਰਹੇ, ਸਟੈਂਪ ਵੀ ਜਾਰੀ ਹੋਈ, ਔਰ ਦੂਸਰਾ ਵੀ ਹੁਣ ਜਦੋਂ ਤੁਸੀਂ ਫੈਸਲਾ ਲੈ ਲੈਂਦੇ ਹੋ ਅਲਟੀਮੇਟਲੀ ਹੁੰਦਾ ਹੈ
ਵੀ ਉਹਨੂੰ ਕਾਨੂੰਨੀ ਸ਼ਕਲ ਦੇਣਾ, ਜੀ ਕਾਨੂੰਨ ਉਹਦਾ ਬਣੇ, ਕਿਉਂਕਿ ਸਟੇਟ ਪ੍ਰੋਜੈਕਟ ਹੈ, ਯੂਨੀਵਰਸਿਟੀ ਸਟੇਟ ਪੰਜਾਬ ਦੇ ਕੋਲ ਹੈ, ਔਰ ਫਿਰ ਉਹਦੇ ਲਈ ਫੰਡਿੰਗ ਵੀ ਅਲਾਟ ਕਰਨੀ, ਔਰ ਅਲਟੀਮੇਟਲੀ ਔਰ ਇਹ ਕ੍ਰੈਡਿਟ ਮੈਂ ਸਮਝਦਾ ਬੀਬੀ ਸਿਮਾਬੀਆ ਤਾਹਿਰ ਜਿਹੜੇ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਨੇ ਪੰਜਾਬ ਦੇ, ਔਰ ਉਹਨਾਂ ਦਾ ਮੈਂ ਸਮਝਦਾ ਵੀ ਇਹ ਵੀ ਰੱਬ ਨੇ ਕ੍ਰੈਡਿਟ ਦੇਣਾ ਹੁੰਦਾ। ਉਹਨਾਂ ਦਾ ਆਪਣਾ ਹਲਕਾ ਨਹੀਂ ਹੈ ਨਨਕਾਣਾ ਸਾਹਿਬ, ਉਹ ਲੇਕਿਨ ਉਹਨਾਂ ਨੇ ਇਸ ਦੇ ਉੱਤੇ ਕੰਮ ਕੀਤਾ। ਸਿੱਖ ਜਥੇਬੰਦੀਆਂ ਨੇ ਵੀ ਉਹਨਾਂ ਦੇ ਨਾਲ, ਖਾਸ ਤੌਰ ਤੇ ਜਦੋਂ ਕੋਵਿਡ-19 ਦਾ ਦੌਰਾ ਸ਼ੁਰੂ ਹੋਇਆ, ਯੂਨਾਈਟਿਡ ਸਿੱਖਸ ਨੇ ਉੱਥੇ ਕੁਝ ਪਿੰਡ ਅਡਾਪਟ ਕਰਕੇ ਜਿਹੜੇ ਇਹਨਾਂ ਦੀ ਕਨਸਟੀਚੁਐਂਸੀ ਦੇ ਸੀ ਉਹਨਾਂ ਦੇ ਵਿੱਚ ਐਕਟ ਕੀਤਾ, ਔਰ ਇਹਦੇ ਸਾਰੇ ਜਿਹੜੇ ਕੰਡੂਇਟ ਦਾ ਕੰਮ ਕੀਤਾ ਹੈ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ, ਜਿਹੜੇ ਲਗਾਤਾਰ ਸੰਪਰਕ 'ਚ ਰਹੇ, ਉਹਨਾਂ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ, ਔਰ ਇਸ ਤਰੀਕੇ ਨਾਲ ਜਿਹੜਾ ਅਜੇ ਵੀ ਇਸ ਪ੍ਰੋਜੈਕਟ ਤੇ ਕੰਮ ਚੱਲ ਰਿਹਾ। ਔਰ ਮੇਰਾ ਖਿਆਲ ਹੈ ਖੁਦ ਵੀ ਬੀਬੀ ਸਿਮਾਬੀਆ ਤਾਹਿਰ ਕੋਵਿਡ-19 ਦੇ ਨਾਲ ਸਫਰ ਕਰ ਰਹੇ ਨੇ, ਇਸ ਲਈ ਅਸੀਂ ਉਹਨਾਂ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਇਸ ਮੁੱਦੇ ਤੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ, ਲੇਕਿਨ ਮੈਂ ਕਿਉਂਕਿ ਵੇਟ ਕਰ ਰਿਹਾ ਸੀ ਕਿ ਵੀ ਬਾਜਵਾ ਸਾਹਿਬ ਨਾਲ ਉਹਨਾਂ ਦਾ ਰਾਬਤਾ ਹੈ, ਗੱਲਬਾਤ ਹੋਏਗੀ, ਫਿਰ ਹੋਇਆ ਕਿ ਉਹ ਹੁਣ ਆਈਸੋਲੇਸ਼ਨ 'ਚ ਨੇ, ਜ਼ਾਹਰ ਹੈ ਕਿ ਵੀ ਉਹ ਸਾਰੇ ਦੀ ਵਜ੍ਹਾ ਕਰਕੇ, ਔਰ ਖਬਰ ਤਾਂ ਅਸੀਂ ਪਾਸਿੰਗ 'ਚ ਡਿਸਕਸ ਕੀਤੀ ਸੀ। ਹੁਣ ਇਹਨਾਂ ਨੇ ਬੀਬੀ ਸਿਮਾਬੀਆ ਤਾਹਿਰ ਜੀ ਨੇ ਪੰਜਾਬ ਅਸੈਂਬਲੀ ਦੇ ਵਿੱਚ ਇਹ ਬਿੱਲ ਨਨਕਾਣਾ ਸਾਹਿਬ ਯੂਨੀਵਰਸਿਟੀ ਦਾ ਪੇਸ਼ ਕੀਤਾ, ਪਾਸ ਕਰਵਾਇਆ, ਔਰ ਇਹ ਦਰਸ਼ਕ ਉਸ ਦੀ ਕਾਪੀ ਦੇਖ ਸਕਦੇ ਨੇ। ਪ੍ਰੋਵਿੰਸ਼ੀਅਲ ਅਸੈਂਬਲੀ ਆਫ ਪੰਜਾਬ ਬਿੱਲ ਨੰਬਰ 3 ਆਫ 2020, ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਬਿੱਲ 2020, ਔਰ ਇਹਦੀ ਸ਼ੁਰੂਆਤ ਹੀ ਇਹ ਹੁੰਦੀ ਹੈ, ਇਹ ਬਿੱਲ ਟੂ ਪ੍ਰੋਵਾਈਡ ਫॉर द एस्टैब्लिशमेंट ऑफ बाबा गुरु नानक यूनिवर्सिटी ननकाना साहिब it is necessary in public interest to make provisions for the establishment of Baba Guru Nanak University Nankana Sahib and for the matters connected therewith and ancillary thereto, be it enacted by Provincial Assembly of Punjab as follows, और ये chapter 1 preliminary, so ये अगे सारा जिवें this act may be cited as Baba Guru Nanak University Nankana Sahib Act 2020, it shall come into force at once। ਔਰ ਜਿਹੜੀ ਖੁਸ਼ੀ ਦੀ ਗੱਲ ਹੈ, ਜਦੋਂ ਮੈਂ ਕਹਿੰਦਾ ਕਿ ਮੇਰੇ ਲਈ ਕਈ ਵਾਰੀ ਔਖਾ ਹੁੰਦਾ ਹੈ ਕਿ ਉੱਥੇ ਜਦੋਂ ਮੈਂ ਕਿਸੇ ਦਾ ਨਾਂ ਲਵਾਂ ਦੂਜੇ ਨੂੰ ਨਾ ਲੱਗੇ, ਕਿਉਂਕਿ ਉੱਥੇ ਹਰ ਪੋਲੀਟੀਕਲ ਪਾਰਟੀ, ਔਰ ਬੇਸ਼ੱਕ ਬਹੁਤ ਵਾਰ ਈਵਨ ਪਾਕਿਸਤਾਨੀ ਮੀਡੀਆ 'ਚ ਇਸਲਾਮਿਕ ਪਾਰਟੀਆਂ ਜਾਂ ਮੌਲਵੀਆਂ ਨੂੰ ਲੈ ਕੇ ਨੈਗੇਟਿਵ ਕਾਮੈਂਟ ਹੁੰਦੇ ਨੇ, ਲੇਕਿਨ ਮੈਂ ਇਹ ਦੇਖਦਾ ਕਿ ਜਦੋਂ ਸਿੱਖਾਂ ਦਾ ਇਸ਼ੂ ਆਉਂਦਾ ਹੈ ਉਹਨਾਂ ਦੀਆਂ ਸਾਰੀਆਂ ਪਾਰਟੀਆਂ, ਔਰ ਇਹ ਬਿੱਲ ਪੰਜਾਬ ਅਸੈਂਬਲੀ 'ਚ ਯੂਨੈਨਿਮਸਲੀ ਪਾਸ ਹੋਇਆ। ਇਸ ਤੋਂ ਇਹ ਜ਼ਾਹਰ ਹੈ, ਠੀਕ ਹੈ ਇੰਡੀਵਿਜੂਅਲੀ ਕੋਈ ਇੱਕ ਅੱਧਾ ਆਪਣੇ ਜਿਹੜੀ ਕਲਾਇੰਟੇਲ ਨੂੰ ਖੁਸ਼ ਕਰਨ ਲਈ ਨਫ਼ਰਤ ਵੀ ਫੈਲਾ ਰਿਹਾ ਹੋਏਗਾ, ਬਟ ਬਾਈ ਐਂਡ ਲਾਰਜ ਇਹੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵੇਲੇ ਵੀ ਔਰ ਜਿਹੜੀ ਹੈ ਸਪੋਰਟ ਸੀ, ਔਰ ਇਹ ਵੀ ਜਿਹੜਾ ਬਿੱਲ ਹੈ ਇਹ ਜਿਹੜਾ ਯੂਨੈਨਿਮਸਲੀ ਪਾਸ ਹੋਇਆ। ਫੰਡਿੰਗ ਆਲਰੇਡੀ ਪਹਿਲਾ ਫੇਜ਼ ਉਹਦਾ ਖਤਮ ਹੋ ਗਿਆ, ਕੰਧ 4 ਚੁਫੇਰੇ ਬਣ ਗਈ ਹੈ, ਔਰ ਇਹ ਕੰਸਟਰਕਸ਼ਨ, ਔਰ ਉਹਦੇ 'ਚ ਉਹਨਾਂ ਜ਼ਿਲ੍ਹਿਆਂ ਨੂੰ ਵੀ ਲਾਗਲੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਜਿਹੜਾ ਇਸ ਦਾ ਫਾਇਦਾ ਹੋਏਗਾ, ਔਰ ਜ਼ਾਹਿਰ ਤੌਰ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਬੇਸ਼ੱਕ ਮੇ ਬੀ ਈਅਰਸ ਆਫਟਰ ਇਸ ਲੈਵਲ ਦੀ ਇਹ ਯੂਨੀਵਰਸਿਟੀ ਬਣੇ ਕਿ ਡਾਇਸਪੋਰਾ ਵਿਚਲੇ ਸਿੱਖ 5 ਮਿਲੀਅਨ ਸਿੱਖ ਡਾਇਸਪੋਰਾ, ਜਿੱਥੇ ਮੈਨੂੰ ਪਤਾ ਹੈ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਾਰਾ ਜਿਹੜਾ ਪ੍ਰੋਜੈਕਟ ਹੈ ਉਹਦੇ 'ਚ ਕਮਿਟ ਵੀ ਕੀਤਾ ਹੋਇਆ ਵੀ ਕਿਹੜੇ ਬਲਾਕ ਜਿਹੜੇ ਨੇ ਉਹਨਾਂ ਨੂੰ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ, ਔਰ ਜ਼ਾਹਰ ਹੈ ਬਾਹਰਲੇ ਸਿੱਖ ਚਿਪਨ ਕਰਨਗੇ। ਔਰ ਮੈਂ ਤਾਂ ਇਹ ਡ੍ਰੀਮ ਕਰਦਾ ਕਿ ਭਾਈ ਅਸੀਂ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ 'ਚੋਂ ਆਪਣੇ ਬੱਚਿਆਂ ਨੂੰ ਭੇਜੀਏ ਕਿ ਭਾਈ ਤੁਸੀਂ ਜਾਓ ਉੱਥੇ ਮਾਸਟਰਸ ਇਸ ਸਬਜੈਕਟ ਦੀ ਕਰਕੇ ਆਓ ਜਾਂ ਡਾਕਟਰੇਟ, ਕਿਉਂਕਿ ਜੋ ਭਾਰਤ ਦੀਆਂ ਯੂਨੀਵਰਸਿਟੀਆਂ 'ਚ ਸਾਡੇ PhD ਵੀ ਨਿਕਲ ਰਹੇ ਨੇ ਉਹ ਤਾਂ ਇੰਡੀਅਨ ਸਿਸਟਮ ਨੇ ਇਸ ਕਿਸਮ ਦੀ ਹਿਸਟਰੀ ਬਣਾ ਦਿੱਤੀ ਹੈ ਕਿ ਉਹ ਬਿਲਕੁਲ ਜਿਹੜੇ ਨੇ ਉਹ ਸਾਈਕੋਲੋਜੀਕਲ ਕੈਜੂਅਲਟੀ ਬਣਾਏ ਹੋਏ ਨੇ, ਔਰ ਉਸ ਕਿਸਮ ਦੀ ਉਹਨਾਂ ਦੀ ਥਿੰਕਿੰਗ ਹੈ। ਘੱਟੋ ਘੱਟ ਪਾਕਿਸਤਾਨ ਦੇ ਸਿੱਖ ਜਿਹੜੇ ਨੇ ਜਿੱਥੇ ਉਹਨਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ, ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਭਾਵੇਂ ਅਸੀਂ ਮਾਈਨੋਰਟੀ ਹੈ, 40-50 ਹਜ਼ਾਰ ਸਾਡੀ ਗਿਣਤੀ ਹੈ, ਪਰ ਕਿੰਨਾ ਪਿਆਰ ਔਰ ਕਿੰਨੀ ਹਮਦਰਦੀ ਸਾਨੂੰ ਮਿਲਦੀ ਹੈ। ਔਰ ਇਹਦਾ ਇੱਕ ਸਬੂਤ ਅਸੀਂ ਦੇਖਿਆ, ਕਿੰਨੀ ਟ੍ਰੈਜਿਕ ਇਨਸੀਡੈਂਟ ਹੋਈ, ਜਿਹੜੇ ਪਸ਼ਾਵਰ ਤੋਂ ਆਏ ਹੋਏ ਨਨਕਾਣਾ ਸਾਹਿਬ ਸਿੱਖ ਯਾਤਰੂ ਸੀ, ਵਾਪਸ ਜਾ ਰਹੇ ਸੀ, ਗੁਰਦੁਆਰਾ ਸੱਚਾ ਸੌਦਾ
ਦੇ ਨੇੜੇ ਸ਼ੇਖੂਪੁਰਾ 'ਚ ਟ੍ਰੇਨ ਦੇ ਨਾਲ ਟੱਕਰ ਹੋਈ, 20 ਤੋਂ ਜ਼ਿਆਦਾ ਦੀ ਡੈਥ ਹੋਈ। ਔਰ ਮੈਂ ਅੰਦਾਜ਼ਾ ਲਾ ਸਕਦਾ ਕਿ ਦਰਜਨਾਂ ਜਿਹੜੇ ਅਫਸੋਸ ਦੇ ਮੈਸੇਜ ਸਾਨੂੰ ਨੇ, ਔਰ ਇਸ ਸਾਰੇ ਦੇ ਉੱਤੇ ਇਮਰਾਨ ਖਾਨ ਸਾਹਿਬ ਨੇ 2 ਟਵੀਟ ਕੀਤੇ, ਯਕੀਨੀ ਬਣਾਇਆ। ਔਰ ਮੈਂ ਪਾਕਿਸਤਾਨੀ ਸਿੱਖ ਨੁਮਾਇੰਦਿਆਂ ਦਾ ਦੇਖ ਰਿਹਾ ਸੀ ਕਿ ਕਿਵੇਂ ਲੋਕਲ ਲੋਕਾਂ ਨੇ ਉਹ ਪਹੁੰਚੇ, ਉਹਨਾਂ ਨੇ ਜ਼ਖਮੀਆਂ ਨੂੰ ਕਿਵੇਂ ਹਸਪਤਾਲ ਪਹੁੰਚਾਇਆ, ਹਰ ਇੱਕ ਦੀ ਖਿਦਮਤ ਸੇਵਾ ਕੀਤੀ। ਔਰ ਇਸ ਸਾਰੇ ਦੇ ਨਾਲ ਇੱਕ ਜਿਹੜਾ ਜੈਸਚਰ ਮੈਂ ਸਮਝਦਾ, ਬਹੁਤ ਵਾਰ ਹਕੂਮਤਾਂ ਦੀ ਨੀਤੀ ਉਹਨਾਂ ਦੇ ਜੈਸਚਰਸ ਨਾਲ ਜੁੜੀ ਹੁੰਦੀ ਹੈ। ਔਰ ਇਹ ਖਬਰ ਇਸ ਤੋਂ ਪਹਿਲਾਂ ਕਿ ਬੀਬੀ ਸਿਮਾਬੀਆ ਤਾਹਿਰ ਜੀ ਦਾ ਜਿਹੜਾ 1 ਮਿੰਟ ਦਾ ਮੈਸੇਜ ਹੈ ਸਾਰਿਆਂ ਨੂੰ ਮੁਬਾਰਕ ਦਾ, ਉਹਦੀ ਆਡੀਓ ਸਾਨੂੰ ਵਸੂਲ ਹੋਈ ਹੈ। ਇਹ ਉਹਨਾਂ ਦੇ ਬਿਮਾਰ ਹੋਣ ਤੋਂ ਪਹਿਲਾਂ ਸਾਨੂੰ ਮਿਲੀ ਸੀ ਔਰ ਅਸੀਂ ਦੇਖਦੇ ਸੀ ਕਿ ਉਹਨਾਂ ਨਾਲ ਇੰਟਰਵਿਊ ਹੋ ਸਕੇ, ਪਰ ਉਹ ਅਸੀਂ ਇਸ ਸੈਗਮੈਂਟ ਦੀ ਕਲੋਜ਼ਿੰਗ ਤੇ ਕਰਾਂਗੇ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਭਾਈ ਕਿਸ ਲੈਵਲ ਦੀ ਗੁੱਡਵਿਲ ਹੈ। ਇੱਕ ਪਾਸੇ ਭਾਰਤ ਦੇ ਵਿੱਚ ਅਕਲੀਅਤਾਂ ਦੇ ਨਾਲ, 200 ਮਿਲੀਅਨ ਮੁਸਲਮਾਨਾਂ ਨਾਲ, ਸਿੱਖਾਂ ਨਾਲ, ਈਸਾਈਆਂ ਨਾਲ, ਦਲਿਤਾਂ ਨਾਲ ਕੀ ਹੋ ਰਿਹਾ, ਤੇ ਉੱਥੇ ਛੋਟੀ ਜਿਹੀ ਮਾਈਨੋਰਿਟੀ ਦੇ ਲਈ ਕਿਸ ਹੱਦ ਤੱਕ ਜਿਹੜਾ ਉਹਨਾਂ ਦਾ ਸਿਸਟਮ ਜਿਹੜਾ ਉਹ ਉਹਨਾਂ ਨੂੰ ਇਹੀ ਨਹੀਂ ਰੈਕਗਨਾਈਜ਼ ਕਰਦਾ, ਰਾਦਰ ਐਕਸਟਰਾ 100 ਮਾਈਲ ਜਾ ਕੇ ਆਪਣੇ ਗਲ ਨਾਲ ਲਾਉਂਦਾ। ਔਰ ਇਹ ਖਬਰ ਹੈ, ਔਰ ਇਹ ਇੰਡੀਅਨ ਮੀਡੀਆ ਦੇਣ ਤੇ ਮਜਬੂਰ ਹੁੰਦਾ ਹੈ। ਕਈ ਵਾਰੀ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ। ਪਾਕਿਸਤਾਨ's ਖੈਬਰ ਪਖਤੂਨਖਵਾ ਗਵਰਨਮੈਂਟ ਅਨਾਉਂਸਸ ₹1 ਕਰੋੜ ਫਾਈਨੈਂਸ਼ੀਅਲ ਏਡ ਪੈਕੇਜ ਫॉर 6 ਕਿਲਡ ਇਨ ਟ੍ਰੇਨ ਬੱਸ ਐਕਸੀਡੈਂਟ, ਕਿ ਜਿਹੜੇ 21 ਸਿੱਖ ਪਿਲਗ੍ਰਿਮ ਉਸ ਐਕਸੀਡੈਂਟ ਦੇ ਵਿੱਚ ਮਾਰੇ ਗਏ ਨੇ, ਉਹਨਾਂ ਦੇ ਲਈ ਖੈਬਰ ਪਖਤੂਨਖਵਾ ਗਵਰਨਮੈਂਟ ਨੇ 1 ਕਰੋੜ ਰੁਪਈਆ ਜਿਹੜਾ ਉਹ ਸਪੈਸ਼ਲ ਉਹਨਾਂ ਨੇ ਰੱਖਿਆ। ਔਰ ਉਹਨਾਂ ਦੇ ਜਿਹੜੇ ਮਿਨਿਸਟਰ ਨੇ ਮਾਈਨੋਰਟੀਜ਼ ਦੇ, ਵਜ਼ੀਰ ਜ਼ਾਦਾ, ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਜਦੋਂ ਕਿ ਉਹ ਖੁਦ ਭਾਈ ਜੋਗਾ ਸਿੰਘ ਗੁਰਦੁਆਰਾ ਪਿਸ਼ਾਵਰ, ਕਿਉਂਕਿ ਸਾਰੀ ਪਿਸ਼ਾਵਰੀ ਸਿੱਖ ਸੰਗਤ ਸੀ, ਪਿਸ਼ਾਵਰ ਦੇ ਸਿੱਖ ਸਨ, ਔਰ ਈਵਨ ਗੁਰਦੁਆਰੇ ਦੇ ਜਿਹੜੇ ਹੈੱਡ ਗ੍ਰੰਥੀ ਉਹ ਵੀ ਮਾਰੇ ਗਏ, ਕੀਰਤਨੀਏ ਜਿਹੜੇ ਉਹਦੇ 'ਚ ਸਨ, ਉਹਨਾਂ ਨੇ ਖੁਦ ਜਿਹੜੇ ਵਜ਼ੀਰ ਜ਼ਾਦਾ ਨੇ ਉੱਥੇ ਗਏ ਔਰ ਉਹਨਾਂ ਨੇ ਜਿੱਥੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ, ਉਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਇਹਦੇ 'ਚ ਮਾਰੇ ਗਏ ਨੇ ਹਰ ਇੱਕ ਦੇ ਪਰਿਵਾਰ ਨੂੰ 5 ਲੱਖ ਰੁਪਈਆ ਅਸਿਸਟੈਂਸ ਦਿੱਤੀ ਜਾਏਗੀ ਔਰ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਕੀਤਾ ਜਾਏਗਾ। ਔਰ ਬੇਸ਼ੱਕ ਸਾਡੀ ਧਾਰਮਿਕ ਜਥੇਬੰਦੀ SGPC ਇਹ ਇਸ ਸਾਰੇ ਦੇ ਵਿੱਚ ਹਮੇਸ਼ਾ ਹੀ ਜਿਵੇਂ ਦਾ ਉਹਨਾਂ ਦਾ ਰੋਲ ਹੁੰਦਾ ਹੈ, ਉਹ ਕੋਈ ਬਹੁਤਾ ਨਹੀਂ, ਲੇਕਿਨ ਉਹਨਾਂ ਨੇ ਵੀ ਹਰ ਸਿੱਖ ਯਾਤਰੂ ਦੇ ਲਈ 1 ਲੱਖ ਰੁਪਈਆ ਜਿਹੜੇ ਮਾਰੇ ਗਏ ਨੇ ਔਰ ਜਿਹੜੇ ਜ਼ਖਮੀ ਨੇ 50,000 ਰੁਪਈਆ ਦਿੱਤਾ ਹੈ। ਤਾਂ ਮੈਂ ਸਮਝਦਾ ਵੀ ਇਹ ਗੁੱਡਵਿਲ ਜੈਸਚਰ ਹੈ। ਹਾਲਾਂਕਿ ਇਹਦੇ ਬਾਵਜੂਦ ਅੱਜ ਕੱਲ੍ਹ ਇੰਡੀਅਨ ਮੀਡੀਆ ਦੇ ਵਿੱਚ ਬੜਾ ਰੌਲਾ ਸੀ ਕਿ ਜੀ ਇਸਲਾਮਾਬਾਦ ਦੇ ਵਿੱਚ ਮੰਦਰ ਦੇ ਲਈ ਜਿਹੜੇ ਪੈਸੇ ਦਿੱਤੇ, ਥਾਂ ਦਿੱਤੀ, ਇਹ ਨਹੀਂ ਹੋਣਾ ਚਾਹੀਦਾ ਔਰ ਉਹਨਾਂ ਦੇ ਆਪਣੀ ਅਲਾਇਕ ਪਾਰਟੀ ਨੇ ਇਸ ਨੂੰ ਇਸ਼ੂ ਬਣਾਇਆ। ਲੇਕਿਨ ਅੱਜ ਮੈਂ ਜਦੋਂ ਦੇਖਿਆ ਕਿ ਪਾਕਿਸਤਾਨ ਦੇ ਕੋਰਟ ਨੇ, ਪਾਕਿਸਤਾਨ ਕੋਰਟ ਰਿਜੈਕਟਸ ਪੈਟੀਸ਼ਨਸ ਚੈਲੰਜਿੰਗ ਦਾ ਕੰਸਟਰਕਸ਼ਨ ਆਫ ਫਸਟ ਹਿੰਦੂ ਟੈਂਪਲ ਇਨ ਇਸਲਾਮਾਬਾਦ, ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਕੋਰਟ ਨੇ ਕਿਹਾ ਵੀ ਨਹੀਂ, ਇਹ ਜਿਹੜੀ ਵੀ ਉਹਨਾਂ ਦੀ ਡਿਵੈਲਪਮੈਂਟ ਅਥਾਰਟੀ ਹੈ ਇਹ ਉਹਨਾਂ ਦਾ ਕੰਮ ਹੈ। ਔਰ ਮੈਂ ਸਮਝਦਾ ਵੀ ਇਹ ਵੀ ਆਪਣੇ ਆਪ 'ਚ, ਹਾਲਾਂ ਇਹਦੇ ਤੇ ਹਰ ਇੱਕ ਦਾ ਡਿਫਰੈਂਟ ਵਿਊ ਹੋ ਸਕਦਾ ਹੈ, ਲੇਕਿਨ ਅਦਾਲਤਾਂ ਨੇ ਵੀ ਇਹਦੇ ਉਲਟ ਤੁਸੀਂ ਭਾਰਤੀ ਸੁਪਰੀਮ ਕੋਰਟ ਦੇਖੋ ਜਿਹੜਾ ਬਾਬਰੀ ਮਸਜਿਦ ਨੂੰ ਢਾਣ ਨੂੰ ਜਸਟੀਫਾਈ ਕਰਦਾ ਤੇ ਉਹਨਾਂ ਦੇ ਹਵਾਲੇ ਉਸ ਨੂੰ ਕਰ ਦਿੰਦਾ ਜਿਹੜੇ ਕਿ ਢਾਉਣ ਵਾਲੇ ਨੇ। ਸੋ ਮੈਂ ਕਲੋਜ਼ਿੰਗ 'ਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜਾ ਬੀਬੀ ਸਿਮਾਬੀਆ ਤਾਹਿਰ ਜੀ ਦਾ ਵਧਾਈ ਦਾ ਮੈਸੇਜ है 1 मिनट का उन्होंने प्ले कर जी डॉक्टर साहब। अस्सलाम वालेकुम, कैसे हैं आप सब लोग? खैरियत से हैं? टीम आप सबको बहुत बहुत मुबारक हो सबको कि गुरु नानक यूनिवर्सिटी जो है वो अल्हम्दुलिल्लाह वो जो है बनने जा रही है। और आज आप यकीन करें कि बहुत खुशी का दिन है मेरे लिए, क्योंकि आज अल्हम्दुलिल्लाह हमारी दोनों यूनिवर्सिटीज़ यानी गुरु नानक यूनिवर्सिटी और उसके साथ साथ हमारी जो मेरे अपने हलके की जो अपनी कॉन्स्टिट्यूंसी की यूनिवर्सिटी थी कोसार यूनिवर्सिटी, उन दोनों को जो है अप्रूवल मिल गया है और अल्हम्दुलिल्लाह वो दोनों यूनिवर्सिटीज़ बनने जा रही हैं। तो आप सबको बहुत मुबारक हो और बस यही दुआ है कि अल्लाह ताला जो है हमारी जो है आगे भी इसी तरीके से हम लोग आपस में जो है वो हम में इत्तफाक रहे और आगे भी जो है हम एक दूसरे के लिए बहुत कुछ कर सकें। थैंक यू। डॉक्टर साहब, साडे दर्शकों ने जो सिमाबिया ताहिर जी होरां दा जो मैसेज है
ਉਹ ਦੇਖ ਲਿਆ ਸੁਣ ਲਿਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੀਆਂ ਲਿਖਤਾਂ ਜਿਹੜੀਆਂ ਕਿ ਤੁਸੀਂ ਸਾਨੂੰ ਐਵਰੀ ਡੇ ਜੋ ਮੈਸੇਜ ਨੇ ਜੋ ਲਿਖਤਾਂ ਨੇ ਉਹ ਭੇਜ ਦਿਓ। ਅਸੀਂ ਐਵਰੀ ਡੇ ਸ਼ੇਅਰ ਤੇ ਨਹੀਂ ਕਰਦੇ ਬਟ ਅੱਜ ਕੁਝ ਕੁ ਲਿਖਤਾਂ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਇਸ ਦੇ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੇਰੇ ਕੋਲ ਡਾਕਟਰ ਸਾਹਿਬ ਇੱਕ ਲਿਖਤਾ ਮੈਂ ਸ਼ੇਅਰ ਕਰਨ ਜਾ ਰਹੀ ਹਾਂ। ਸੋ ਗੁਰਦੀਪ ਸਿੰਘ ਜੀ ਸਾਨੂੰ ਲਿਖਦੇ ਨੇ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਕਿ ਕੀ ਹਾਲ ਚਾਲ ਹੈ ਜੀ। ਉਮੀਦ ਹੈ ਕਿ ਘਰ ਪਰਿਵਾਰ TV 84 ਦੀ ਜੋ ਟੀਮ ਹੈ ਉਹ ਚੜ੍ਹਦੀ ਕਲਾ ਵਿੱਚ ਹੋਣਗੇ। ਮੈਂ ਹਮੇਸ਼ਾ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਜੋ ਆਪ ਸਾਰੇ ਤਨ ਮਨ ਤਨ ਨਾਲ ਪੰਥਕ ਕਾਰਜਾਂ ਵਿੱਚ ਲੱਗੇ ਹੋਏ ਹੋ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੁੰਦਾ ਹੈ ਅਤੇ ਬੜੇ ਸੁੰਦਰ ਤੇ ਸੁਚੱਜੇ ਢੰਗ ਨਾਲ ਕਰਦੇ ਹੋ। ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ। ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਆਪਣਾ ਇਹੋ ਜਿਹੇ ਝੂਠੇ ਸਮਾਜ ਵਿੱਚ ਝੂਠ ਬੋਲਣ ਵਾਲਿਆਂ ਵਿੱਚੋਂ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ। ਖਾਲਸਾਈ ਕਦਰਾਂ ਕੀਮਤਾਂ ਨੂੰ ਕਾਰਨਾਮਿਆਂ ਨੂੰ ਖਾਲਸਾਈ ਸੋਚ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਜਾਂਦਾ ਹੈ ਜੀ। ਮੈਂ ਜ਼ਿਆਦਾਤਰ ਜੋ YouTube ਰਿਕਾਰਡਡ ਜੋ ਪ੍ਰੋਗਰਾਮ ਦੇਖਦਾ ਸੁਣਦਾ ਹਾਂ। ਜਦੋਂ ਕੋਈ ਦਿਨ ਮੈਂ ਪ੍ਰੋਗਰਾਮ ਮਿਸ ਹੋ ਜਾਂਦਾ ਹੈ ਤਾਂ ਬਹੁਤ ਘਾਟ ਕਹਿੰਦੇ ਨੇ ਕਿ ਮਹਿਸੂਸ ਹੁੰਦੀ ਹੈ। ਅਕਾਲ ਪੁਰਖ ਆਪ ਜੀ ਤੇ ਆਪ ਜੀ ਦੀ ਪੂਰੀ ਟੀਮ ਨੂੰ ਇਸੇ ਤਰ੍ਹਾਂ ਨਿਰੰਤਰ ਸੱਚ ਦੀ ਆਵਾਜ਼ ਬੁਲੰਦ ਕਰਵਾਉਂਦੇ ਰੱਖਣ। ਸੋ ਫਿਰ ਉਹਨਾਂ ਲਿਖਿਆ ਕਿ ਖਾਲਸਾ ਜੀ ਅੱਜ ਦਾ ਪ੍ਰੋਗਰਾਮ ਫੇਸਬੁੱਕ ਤੇ ਠੀਕ ਨਹੀਂ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਹੈ ਜੀ ਆਪ ਸਾਰਿਆਂ ਦਾ। ਮੈਂ ਗੁਰਦੀਪ ਸਿੰਘ ਪਿੰਡ ਤੁੱਗਲ ਜ਼ਿਲ੍ਹਾ ਲੁਧਿਆਣਾ ਨੇੜੇ ਪਿੰਡ ਹੇਰ ਮਹੰਤ ਕਿਰਪਾਲ ਦਾਸ ਪੁੱਲ ਚੁਕਤੀ ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜੀ। ਡਾਕਟਰ ਬੜਾ ਇਤਿਹਾਸਕ ਪਿੰਡ ਹੈ ਹੇਰ ਕਿਰਪਾਲ ਦਾਸ ਦਾ, ਜਿੱਥੇ 10ਵੇਂ ਪਾਤਸ਼ਾਹ ਆਏ ਨੇ ਔਰ ਉਹਦਾ ਇੱਕ ਆਪਣਾ ਇਤਿਹਾਸ ਹੈ। ਸੋ ਬਹੁਤ ਸ਼ੁਕਰੀਆ ਵੀਰ ਗੁਰਦੀਪ ਸਿੰਘ ਜੀ। ਤੁਹਾਡੇ ਵਰਗੇ ਵੀਰ ਭੈਣਾਂ ਜਿਹੜੇ ਹਜ਼ਾਰਾਂ ਮੀਲ ਦੂਰ ਬੈਠੇ ਸਾਡੇ ਲਈ ਪਿਆਰ ਰੱਖਦੇ ਨੇ, ਕਿਉਂਕਿ ਸਾਡੀ ਸਾਂਝ ਪੰਥ ਦੀ ਹੈ, ਕੌਮ ਦੀ ਹੈ, ਸੱਚਾਈ ਦੀ ਹੈ। ਔਰ ਤੁਹਾਡੀਆਂ ਅਰਦਾਸਾਂ 'ਚੋਂ ਸਾਨੂੰ ਬਹੁਤ ਬਲ ਮਿਲਦਾ ਹੈ, ਤਾਕਤ ਮਿਲਦੀ ਹੈ। ਜ਼ਾਹਰ ਹੈ ਕਿ ਪਿਛਲੇ 2 ਦਿਨ ਕੁਝ ਪ੍ਰੋਬਲਮ ਚੱਲ ਰਹੀਆਂ ਸੀ ਕਿਉਂਕਿ ਅਸੀਂ ਲਾਈਵ ਸ਼ੁਰੂ ਕੀਤਾ ਇੱਥੇ ਆ ਕੇ। ਫੇਸਬੁੱਕ ਤੇ ਵੀ ਕੋਈ ਪ੍ਰੋਬਲਮ ਸੀ ਪਰ ਮੇਰਾ ਖਿਆਲ ਹੈ ਵੀ ਅੱਜ ਸਮੂਥ ਚੱਲ ਰਿਹਾ ਔਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜਦੋਂ ਤੁਸੀਂ ਇਹਨੂੰ ਈਵਨ YouTube ਤੇ। ਸਾਡੀ ਕੋਸ਼ਿਸ਼ ਰਹੀ ਨਾਲ ਦੀ ਨਾਲ ਟੈਕਨੀਕਲ ਟੀਮ ਸਾਡੀ ਪਾਸਟ ਮਿਡਨਾਈਟ ਤੱਕ ਜਾ ਕੇ ਇਸ ਨੂੰ ਅਪਲੋਡ ਕਰਦੇ ਰਹੇ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ ਔਰ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਸ਼ਾਹਿਦ ਮੀਰ ਜੀ ਜਿਨ੍ਹਾਂ ਨੇ ਸਾਨੂੰ ਮਿਸੀਸਾਗਾ ਓਨਟਾਰੀਓ ਕੈਨੇਡਾ ਤੋਂ ਲਿਖਿਆ, ਉਹਨਾਂ ਨੇ ਲਿਖਿਆ ਕਿ ਮਾਈ ਡੀਅਰ ਡਾਕਟਰ ਅਮਰਜੀਤ ਸਿੰਘ ਜੀ ਐਂਡ ਮਾਈ ਸਿਸਟਰ ਨੀਲਮ ਕੌਰ, assalamu alaikum and sat shri akal. Sorry for writing you late but believe me sir, I have been watching your great program every day. बहुत शुक्रिया जी। Congratulations on slowly but steadily increasing number of subscribers every day, and also for resuming your transmission from your studios. Doing this transmission from home seemed as you have gone a little away from us. From studios you seem more closer to our hearts. I am happy, very happy. ਸ਼ਾਹਿਦ ਮੀਰ ਜੀ, ਅਸੀਂ ਤਾਂ ਤੁਹਾਡੇ ਦਿਲ 'ਚ ਵਸਦੇ ਹਾਂ, ਤੁਸੀਂ ਸਾਡੇ ਦਿਲ 'ਚ ਵਸਦੇ ਹੋ। ਦੂਰ ਨੇੜੇ ਦਾ ਤਾਂ ਸਵਾਲ ਹੀ ਨਹੀਂ, ਜਦੋਂ ਵਿੱਚ ਵਸੋ ਉਹ ਸਟੂਡੀਓ ਹੈ ਜਾਂ ਘਰ ਹੈ। ਪਰ ਜ਼ਾਹਰ ਹੈ ਕਿ ਅਸੀਂ ਵੀ ਸਟੂਡੀਓ 'ਚ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਹਾਂ। ਬਟ ਜਿਵੇਂ ਉਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਬਿਲਕੁਲ ਗਾਇਬ ਹੋਣ ਨਾਲੋਂ ਅਸੀਂ ਉਹ ਸਕਾਈਪ ਦੇ ਕੈਮਰਿਆਂ ਰਾਹੀਂ ਤੁਹਾਡੇ ਨਾਲ ਜੁੜੇ। ਡਾਕਟਰ ਸਾਹਿਬ, ਵਿਦ ਦਿਸ ਈਮੇਲ ਆਈ ਐਮ ਸੈਂਡਿੰਗ ਯੂ ਐਨ ਆਰਟੀਕਲ ਰਿਟਨ ਬਾਈ ਅ ਵੈਰੀ ਕਲੋਜ਼ ਫਰੈਂਡ ਆਫ ਮਾਈਨ। ਇਫ ਯੂ ਗੈਟ ਸਪੇਅਰ ਟਾਈਮ ਇਟ ਇਜ਼ ਵਰਥ ਰੀਡਿੰਗ। ਅਸੀਂ ਅੱਜ ਆਪਣਾ ਫੁੱਲ ਜਿਹੜਾ ਦੂਸਰੇ ਸੈਗਮੈਂਟ ਦੇ ਵਿੱਚ ਇਸ ਨੂੰ ਡਿਟੇਲ 'ਚ ਡਿਸਕਸ ਕੀਤਾ ਔਰ ਵਾਕਿਆ ਹੀ ਆਪਣੇ ਦੋਸਤ ਜਿਹੜੇ ਨੇ ਉਹਨਾਂ ਤੱਕ ਸਾਡੀ ਮੁਬਾਰਕਬਾਦ ਵੀ ਔਰ ਥੈਂਕ ਯੂ ਵੀ ਪਹੁੰਚਾ ਦੇਣਾ ਕਿ ਇੰਨੀ ਇਨਫੋਰਮੇਸ਼ਨ ਨੂੰ, ਜਿਹਨੂੰ ਕਹਿੰਦੇ ਨੇ ਟੂ ਹਿੱਟ ਦਾ ਬੁਲਜ਼ ਆਈ, ਕਿ ਬਿਲਕੁਲ ਸਿੱਧਾ ਕਿ ਭਾਈ ਇਹ ਸਾਰਾ ਕੀ ਹੈ ਚਾਈਨਾ ਭਾਰਤ ਕਲੈਸ਼।
ਫਿਰ ਉਹਨਾਂ ਨੇ ਲਾਈਟਰਸ ਨੋਟ ਦੇ ਉੱਤੇ ਕਿਹਾ ਸਟੂਡੀਓ ਫਾਇਰ ਅਲਾਰਮ ਨਾਲ ਸਾਡੇ ਤਰ੍ਹਾਂ ਕੱਢਣ ਦਾ ਸ਼ੁਕਰੀਆ ਕੱਲ, ਕਿਉਂਕਿ ਫਾਇਰ ਅਲਾਰਮ ਵਾਲਿਆਂ ਦੀ ਟੀਮ ਦੇ ਸਾਰੇ ਸੋ ਉਹ ਸਾਰੇ ਦੇ ਨਾਲ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ 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 ਵਿਦ ਪ੍ਰੇਅਰਸ ਐਂਡ ਹਾਰਟੀਐਸਟ ਰਿਗਾਰਡ ਟੂ ਸਿਸਟਰ ਨੀਲਮ ਕੌਰ ਐਂਡ ਟੂ ਯੂ ਔਰ ਸ਼ਾਹਿਦ ਮੀਰ ਜੀ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੀ ਆਵਾਜ਼ ਨਾਲ ਅਸੀਂ ਵੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਮੇਰੇ ਇੱਕ ਬਾਰਾਮੂਲਾ ਤੋਂ ਸਾਡੇ ਐਡਮਾਇਰਰ ਨੇ ਲਿਖਿਆ ਕਿ ਜੀ ਇਹ ਵੀ ਦੇਖੋ ਕਿ ਵੀ ਇਹਨਾਂ ਦੀ ਤਾਂ ਦੇਸੀਆਂ ਦੀ ਜ਼ਬਾਨ ਦੇ ਵਿੱਚ ਸੰਸਕ੍ਰਿਤ ਹਿੰਦੀ 'ਚ ਕੋਈ ਜ਼ਿੰਦਾਬਾਦ ਦਾ ਵੀ ਕੋਈ ਪੈਰਲਲ ਸ਼ਬਦ ਨਹੀਂ ਹੈ। ਹੁਣ ਜ਼ਿੰਦਾਬਾਦ ਦੋ ਲਫ਼ਜ਼ਾਂ ਦਾ ਮੇਲ ਹੈ, ਜਿੰਦ ਆਬਾਦ ਹੈ ਕਿ ਭਾਈ ਉਹਨਾਂ ਨੇ ਕਿਹਾ ਇਹ ਵੀ ਜਿਹੜਾ ਸਾਨੂੰ ਇਸ ਜਿਹੜਾ ਤਹਿਜ਼ੀਬ ਨੇ ਨਹੀਂ ਦਿੱਤਾ ਹੈ, ਇਹ ਉਸ ਤਹਿਜ਼ੀਬ ਚੋਂ ਆਇਆ ਜਿਹਨੂੰ ਇਹ ਨਫ਼ਰਤ ਕਰਦੇ ਨੇ ਔਰ ਜਿਨ੍ਹਾਂ ਦੇ ਖਿਲਾਫ ਇਹ ਨੈਗੇਟਿਵਿਟੀ ਕਰਦੇ ਨੇ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਅਸੀਂ ਵਿਚਾਰਦੇ ਹਾਂ, ਉਹਨਾਂ ਦੇ ਸ਼ਲੋਕ ਅੱਜ ਇੱਕ ਸ਼ਲੋਕ ਬਾਬਾ ਫਰੀਦ ਜੀ ਦਾ ਔਰ ਉਹਨਾਂ ਦੀ ਉਸ ਵਿਚਾਰ ਨੂੰ ਜਾਂ ਥਾਟ ਨੂੰ ਸਟਰੈਂਥਨ ਕਰਦੇ ਆ ਜਾਂ ਫਰਦਰ ਐਲੈਬੋਰੇਟ ਕਰਦੇ ਆ ਫਰੀਦ ਜੀ ਨੂੰ ਐਟਰੀਬਿਊਟ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ। ਤੋਂ ਪਹਿਲਾਂ ਫਰੀਦ ਜੀ ਦਾ ਸ਼ਲੋਕ 51 ਨੰਬਰ ਹੈ। ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਹੁਣ ਇਹ ਵੀ ਪੰਜਾਬੀ ਦੀ ਖੂਬਸੂਰਤੀ ਹੈ। ਇੱਕ ਅਸੀਂ ਰੱਤੀ ਨੂੰ ਥੋੜੇ ਨੂੰ ਰੱਤੀ ਕਹਿੰਦੇ ਹਾਂ ਕਿਉਂਕਿ ਜਿਹੜੇ ਤੋਲੇ ਮਾਸ਼ੇ ਰੱਤੀਆਂ ਇੱਕ ਵੇਇੰਗ ਜਿਹੜਾ ਉਹਦੀਆਂ ਯੂਨਿਟ ਸੀ ਸਿਸਟਮ ਦੀਆਂ, ਤੇ ਰੱਤੀ ਅਸੀਂ ਕਹਿਣਗੇ ਕਿ ਭਾਈ ਰੱਤੀ ਜਿੰਨਾ ਵੀ ਜਿਹੜਾ ਇਹਨੇ ਲਿਹਾਜ਼ ਨਹੀਂ ਕੀਤਾ, ਇਹਨੂੰ ਭੋਰਾ ਵੀ ਕਹਿੰਦੇ ਨੇ, ਭੋਰਾ ਜਿੰਨਾ ਵੀ ਲਿਹਾਜ਼ ਨਹੀਂ, ਪਰ ਰੱਤੀ ਮੇਜਰ ਨਾਲ। ਤੇ ਇੱਕ ਰਤਨਾ ਹੁੰਦਾ ਹੈ ਕਿਸੇ ਚੀਜ਼ 'ਚ ਇਮਰਸ ਹੋਣਾ, ਕਹਿੰਦਾ ਵੀ ਉਹ ਤਾਂ ਉਹਦੇ ਪਿਆਰ 'ਚ ਰੱਤਾ ਹੈ। ਔਰ ਇੱਕ ਜਿਹੜਾ ਰਤ ਬਲੱਡ ਨੂੰ ਕਹਿੰਦੇ ਨੇ, ਅਸੀਂ ਰਤ ਉਹਨੂੰ ਕਹਿੰਦੇ ਜਿਹਦੇ 'ਚ ਤਾਂ ਸਰੀਰ 'ਚ ਰਤ ਹੀ ਨਹੀਂ ਹੈ ਕਿ ਵੀ ਜਿਵੇਂ ਬਲੱਡ ਹੀ ਰਤ ਹੀ ਸੁੱਕ ਗਈ ਹੋਏ। ਹੁਣ ਇਹ ਸਾਡੀ ਜ਼ੁਬਾਨ ਦੀ ਖੂਬਸੂਰਤੀ ਹੈ। ਔਰ ਬਾਬਾ ਫਰੀਦ ਜੀ ਨੇ ਦੋ ਮਤਲਬ ਜਿਹੜੇ ਨੇ ਰਾਤੀ ਦੇ ਰਤ ਦੇ ਇਹਦੇ 'ਚ ਇਸਤੇਮਾਲ ਕੀਤੇ। ਪਹਿਲਾ ਹੈ ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਕਿ ਜੇ ਕੋਈ ਤਨ ਨੂੰ ਚੀਰ ਦੇ ਤੇ ਥੋੜੀ ਭਰ ਵੀ ਰਤ ਖੂਨ ਨਹੀਂ ਨਿਕਲੇਗਾ ਕਿਨਾਂ ਚੋਂ, ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ, ਕਿ ਜਿਹੜੇ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਨੇ। ਤੀਸਰਾ ਮਤਲਬ ਹੈ ਜਿਹੜੇ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਨੇ ਉਹਨਾਂ ਦੇ ਸਰੀਰ ਦੇ ਅੰਦਰ ਖੂਨ ਹੀ ਨਹੀਂ ਹੁੰਦਾ। ਹੁਣ ਕਿਤੇ ਇਹਦੀ ਇੰਟਰਪ੍ਰੀਟੇਸ਼ਨ ਡਿਫਰੈਂਟ ਨਾ ਕੋਈ ਕਰੇ, ਗੁਰੂ ਅਮਰਦਾਸ ਜੀ ਨੇ ਇਹਦੇ ਨਾਲ ਜੋੜਿਆ ਮਹੱਲਾ ਤੀਜਾ, ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ, ਜੋ ਸਹਿ ਰੱਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਭੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ, ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹਦਾ ਇਹ ਮਤਲਬ ਨਾ ਲੈਣਾ ਕਿ ਸਰੀਰ 'ਚ ਲਹੂ ਹੀ ਨਾ ਹੋਏ ਤਾਂ ਸਮਝੋ ਰੱਬ ਦਾ ਪਿਆਰ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ, ਕਿ ਤਨ ਦਾ ਖਲੋਤਾ ਹੀ ਉਹਦਾ ਵਜੂਦ ਖੂਨ ਦੇ ਨਾਲ ਹੈ। ਔਰ ਜ਼ਾਹਰ ਹੈ ਅਸੀਂ ਦੇਖਦੇ ਹਾਂ ਵੀ ਖੂਨ ਦਾ ਲੈਵਲ ਹੀਮੋਗਲੋਬਿਨ ਜਿਹੜਾ ਉਹ ਸਾਰਾ ਨਹੀਂ ਹੈ, ਤੇ ਬਲੱਡ ਟਰਾਂਸਫਿਊਜ਼ਨ ਕਿ ਵੀ ਇਹ ਖੂਨ ਤੋਂ ਬਿਨਾਂ ਤਨ ਨਹੀਂ ਹੋ। ਹਾਂ, ਜੋ ਸਹਿ ਰੱਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਜਿਹੜੇ ਆਪਣੇ ਪਿਆਰੇ ਦੇ ਰੰਗ 'ਚ ਰੰਗੇ ਹੋਏ ਨੇ ਉਹਨਾਂ ਦੇ ਅੰਦਰ ਗਰੀਡ ਦਾ ਖੂਨ ਨਹੀਂ ਹੁੰਦਾ, ਉਹ ਗਰੀਡੀ ਨਹੀਂ ਹੁੰਦੇ, ਉਹ ਸੈਲਫਲੈਸ ਹੁੰਦੇ ਨੇ। ਤੇ ਉਹ ਜਦੋਂ ਇਸ ਸੈਲਫਲੈਸ ਹੋ ਕੇ ਰੱਬ ਦੇ ਪਿਆਰ ਦੇ ਰਸਤੇ ਤੇ ਤੁਰਦੇ ਨੇ, ਭੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਕਿ ਭਾਈ ਜਦੋਂ ਰੱਬ ਦੀ ਭੈ ਭਾਵਨੀ 'ਚ ਪਿਆਰ ਦੇ ਵਿੱਚ ਖੁਦਾ ਦੇ ਖੌਫ 'ਚ, ਆਮ ਜਦੋਂ ਕਹਾਂਗੇ ਭਾਈ ਕੋਈ ਜ਼ੁਲਮ ਕਰ ਰਿਹਾ ਉਹਨੂੰ ਕਹਿੰਦੇ ਖੁਦਾ ਦਾ ਖੌਫ ਕਰੋ, ਪਰ ਉਹ ਜਿਹੜੇ ਰੱਬ ਦੇ ਪਿਆਰ 'ਚ ਰੱਤੇ ਹੋਏ ਨੇ ਉਹ ਭੈ ਦੇ ਵਿੱਚ ਜਿਉਂਦੇ ਨੇ, ਉਹਨਾਂ ਦੇ ਅੰਦਰੋਂ ਗਰੀਡ ਹੰਕਾਰ ਅਨਾ ਸਭ ਖਤਮ ਹੋ ਜਾਂਦਾ ਹੈ। ਜਿਉਂ ਬਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਵੇਂ ਬਸੰਤਰ ਕਹਿੰਦੇ ਨੇ ਅੱਗ ਨੂੰ, ਜਿਵੇਂ ਮੈਟਲ ਦੀ ਪਿਊਰੀਫਿਕੇਸ਼ਨ ਲਈ ਜਿਵੇਂ 골ਡ ਹੈ ਉਹਦਾ ਫਾਈਨਲ ਟੈਸਟ ਫਾਇਰ ਹੁੰਦਾ, ਅੱਗ ਦੇ ਵਿੱਚ ਉਹਨੂੰ ਪਾਇਆ ਜਾਂਦਾ, ਕਿ ਜਿਵੇਂ ਧਾਤ ਮੈਟਲ 골ਡ ਨੂੰ ਪਿਓਰ ਕਰਦੀ ਹੈ ਅੱਗ ਔਰ ਉਹਦੀ ਪਰਖ ਹੁੰਦੀ ਹੈ, ਇਵੇਂ ਜਿਹੜਾ ਰੱਬ ਦਾ ਭੈ ਭਾਵਨੀ ਹੈ
ਦੁਰਮਤ ਮੈਲ ਗਵਾਏ। ਦੁਰਮਤ ਹੁੰਦੀ ਮਾੜੀ ਬੁੱਧੀ, ਕਿ ਮਾੜੀ ਬੁੱਧੀ ਜਾਣ ਦੇ ਨਾਲ ਅੰਦਰ ਦੀ ਮੈਲ ਜਿਹੜੀ ਹੈ ਉਹ ਧੋਤੀ ਜਾਂਦੀ ਹੈ, ਸਾਫ਼ ਹੋ ਜਾਂਦੀ ਹੈ। ਤੇ ਜਦੋਂ ਮੈਲ ਧੋਤੀ ਗਈ, ਅੰਦਰੋਂ ਲੋਭ ਦੀ ਰੱਤ ਨਿਕਲ ਗਈ, ਨਾਨਕ ਤੇ ਜਨ ਸੋਹਣੇ, ਕਿ ਉਹ ਰੱਬ ਦੇ ਜਨ, ਰੱਬ ਦੇ ਪਿਆਰੇ ਸੋਹਣੇ ਲੱਗਦੇ ਨੇ। ਜੇ ਰੱਤੇ ਹਰ ਰੰਗ ਲਾਏ, ਉਹ ਹਮੇਸ਼ਾ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਆਗਿਆ ਦਿਓ। ਦੇਖਦੇ ਰਹੋ TVD4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।